ਪੰਜਾਬੀ ਰੇਡੀਓ 'ਚ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪਾਨੂ ਜੀ, ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਦੇ ਹਾਂ ਸਾਡੇ ਸਪਾਂਸਰ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਆਪ ਸਭ ਤੱਕ ਪਹੁੰਚਾਇਆ ਜੀ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸਾਨੋਜ਼ੇ ਤੋਂ, ਜਿਨ੍ਹਾਂ ਦਾ ਫੋਨ ਨੰਬਰ 4082722500। ਗੁਰਦੀਪ ਸਿੰਘ ਬਿਰਦੀ ਕਲੋਵਸ, ਇਸ਼ਾਨਜੀਤ ਸਿੰਘ ਕਲੋਟੀ ਜੁਬਾ ਸਿਟੀ, ਸਤਨਾਮ ਸਿੰਘ ਸ਼ੇਰਗਿੱਲ ਸਲਮਾ ਤੋਂ, ਬਹਾਦਰ ਸਿੰਘ ਗਿੱਲ ਪਾਵਲਰ, ਸੁੱਚਾ ਸਿੰਘ ਜੀ ਫਰਜ਼ਨਾ ਤੋਂ, ਸਰਬਜੀਤ ਸਿੰਘ ਚੋਕਰ ਟਰਲਿਕ, ਹਰਵਿੰਦਰ ਸਿੰਘ ਸਮਰਾ ਅਤੇ ਸੁਰਿੰਦਰ ਸਿੰਘ ਜੀ ਜੁਬਾ ਸਿਟੀ ਤੋਂ, ਜੱਸੀ ਗਿੱਲ ਪਲੰਬਿੰਗ ਵਾਲੇ, ਤਲਵਿੰਦਰ ਸਿੰਘ ਅਤੇ ਪ੍ਰੀਤਮ ਸਿੰਘ ਗਿੱਲ ਬੇਕਰਸਫੀਲਡ ਤੋਂ ਬਹੁਤ ਬਹੁਤ ਆਪ ਸਭ ਦਾ ਧੰਨਵਾਦ ਕਰਦੇ ਹਾਂ। ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਸਾਡੇ ਨਾਲ ਜੁੜ ਚੁੱਕੇ ਨੇ ਬਲਦੇਵ ਪਾਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਅੱਜ ਜੀ ਸਭ ਤੋਂ ਪਹਿਲਾਂ ਆਪਾਂ ਵਿਧਾਨ ਸਭਾ ਦੇ ਸੈਸ਼ਨ ਦੀ ਜੇ ਗੱਲ ਕਰੀਏ ਤਾਂ ਲੱਗਦਾ ਹੈ ਕਿ ਜਿਹੜਾ ਇਹਨਾਂ ਦਾ ਸੈਸ਼ਨ ਹੈਗਾ ਆ ਇਹ ਸੁਖਪਾਲ ਖਹਿਰੇ ਦੇ ਮਾਮਲੇ ਦੇ ਵਿੱਚ ਹੀ ਨਿਬੜਨ ਦੇ ਅਸਾਰ ਪਸਾਰਿਆ। ਬਿਲਕੁਲ ਜੀ, ਇੱਕ ਤਾਂ ਸ਼ਾਰਟ ਬੜਾ ਜੀ, ਇਹ ਗੱਲ ਤਾਂ ਪਹਿਲੇ ਦਿਨ ਤੋਂ ਜਿਹੜੀ ਉਹ ਹੋ ਰਹੀ ਆ। ਜਦੋਂ ਪਿਛਲੀ ਸਰਕਾਰ ਸੀਗੀ ਤੇ ਕਾਂਗਰਸ ਵਾਲੇ ਜਿਹੜਾ ਜੀ ਇੱਕ ਲਗਾਤਾਰ ਦੋਸ਼ ਲਾਉਂਦੇ ਰਹੇ ਕਿ ਸੈਸ਼ਨ ਬੜੇ ਛੋਟੇ ਆ, ਈਵਨ ਰਾਤ ਵੀ ਜਿਹੜਾ ਜੀ ਉਹ ਰਹੇ, ਤੁਹਾਨੂੰ ਯਾਦ ਹੋਣਾ ਪੂਰੀ ਦੀ ਪੂਰੀ ਰਾਤ। ਪਰ ਹੁਣ ਜਦੋਂ ਸਰਕਾਰ ਆਈ ਤਾਂ ਉਹੀ ਕੁਛ ਜਿਹੜਾ ਜੀ ਇੱਥੇ ਹੋ ਰਿਹਾ। 3 ਦਿਨ ਦਾ ਸੈਸ਼ਨ ਸੀ, 3 ਦਿਨ ਦਾ ਵੀ ਕਾਹਦਾ ਜੀ, ਇੱਕ ਦਿਨ ਤਾਂ ਕੱਲ ਸ਼ਰਧਾਂਜਲੀਆਂ ਦਿੱਤੀਆਂ ਤੇ ਆਪੋ ਆਪਣੇ ਘਰੋਂ ਘਰੀ ਹਾਜ਼ਰੀ ਲਾ ਕੇ ਅੱਜ ਜਿਹੜਾ ਜੀ ਸੈਸ਼ਨ ਇਹ ਸ਼ੁਰੂ ਹੋ ਗਿਆ। ਜਦੋਂ ਆਪਾਂ ਗੱਲਬਾਤ ਕਰ ਰਹੇ ਹਾਂ, ਰੌਲਾ ਰੱਪਾ ਇਸ ਤੋਂ ਵੱਧ ਹੋਰ ਲੱਗਦਾ ਨੀਗਾ ਕਿ ਕਿਸੇ ਕਿਸਮ ਦਾ ਕੋਈ ਮਸਲਾ ਜਿਹੜਾ ਉਹ ਉੱਠ ਸਕਦਾ। ਬੜੇ ਅਹਿਮ ਮਸਲੇ ਜਿਹੜੇ ਪੰਜਾਬ ਦੇ ਪਏ ਨੇ ਉਠਾਉਣ ਵਾਲੇ। ਪੰਜਾਬ ਅਰਥਚਾਰੇ ਦੇ ਮਾਮਲੇ ਦੇ ਵਿੱਚ ਡੁੱਬਿਆ ਪਿਆ ਜੀ ਐਨ ਬਿਲਕੁਲ ਇਸ ਵੇਲੇ। ਬੇਸ਼ੱਕ ਇਹ ਮੁੱਦਾ ਚੱਲ ਰਿਹਾ ਕਿ ਜਿਹੜਾ 6000 ਕਰੋੜ ਰੁਪਈਏ ਦੀ ਸਬਸਿਡੀ ਦਿੱਤੀ ਜਾਂਦੀ ਆ, ਉਹਦੇ ਤੋਂ 4000 ਕਰੋੜ ਰੁਪਈਏ ਦੀ ਸਬਸਿਡੀ ਦਾ ਜਿਹੜਾ ਫਾਇਦਾ ਹੈ ਉਹ ਇਹ ਨੇਤਾ ਲੋਕ ਹੀ ਲੈ ਜਾਂਦੇ ਆ। ਇਹ ਮਸਲਾ ਹੈ, ਨਸ਼ਿਆਂ ਦਾ ਮਸਲਾ ਹੈ, ਖੁਦਕੁਸ਼ੀਆਂ ਦਾ ਮਸਲਾ ਹੈ, ਪੰਜਾਬ ਦੀਆਂ ਸੜਕਾਂ ਤੇ ਹੁੰਦੇ ਹਾਦਸਿਆਂ ਦਾ ਮਸਲਾ ਹੈ। ਬੇਸ਼ੱਕ ਹਾਦਸਿਆਂ ਦੇ ਮਾਮਲੇ ਦੇ ਵਿੱਚ ਜਿਹੜੇ ਮਰੇ ਨੇ ਲੋਕ, ਵਿਧਾਨ ਸਭਾ ਨੇ ਉਹਨਾਂ ਨੂੰ ਸ਼ਰਧਾਂਜਲੀ ਦੇ ਕੇ ਕੰਮ ਜਿਹੜਾ ਜੀ ਨਿਬੇੜਤਾ। ਕਿਸੇ ਨੇ ਇਦੋਂ ਅੱਗੇ ਨਹੀਂ ਜਿਹੜਾ ਦੀ ਬੋਲਿਆ ਕਿ ਸੜਕਾਂ ਦੀ ਸੁਰੱਖਿਆ ਦੇ ਉੱਤੇ ਕੀ ਹੋਣਾ। ਇਹ ਇਸ਼ੂ ਚਲੋ ਬਾਅਦ ਦੇ ਵਿੱਚ ਉਠਾਏ ਜਾਣੇ ਸੀ, ਪਰ ਲੱਗਦਾ ਨਹੀਂ ਗਿਆ ਕਿਉਂਕਿ ਅਕਾਲੀ ਦਲ ਜਿਹੜਾ ਜੀ ਉਹ ਲੰਗਰ ਲਗੋਟੇ ਕੱਸੀ ਬੈਠਾ ਕਿ ਸੁਖਪਾਲ ਸਿੰਘ ਖਹਿਰਾ ਹੋਰਾਂ ਦੇ ਖਿਲਾਫ ਜਿਹੜਾ ਜੀ ਉਹ ਵਿਧਾਨ ਸਭਾ ਦੇ ਵਿੱਚ ਰੌਲਾ ਰੱਪਾ ਪਾਉਣਗੇ, ਕਿਉਂਕਿ ਪਿਛਲੇ ਸਾਲਾਂ ਤੋਂ ਅਕਾਲੀ ਦਲ ਜਿਹੜਾ ਉਹ ਨਿਰੰਤਰ ਘਿਰਦਾ ਰਿਹਾ ਇਸ ਡਰੱਗ ਦੇ ਇਸ਼ੂ। ਹੁਣ ਉਹਨੂੰ ਲੱਗਦਾ ਕਿ ਫਾਜ਼ਿਲਕਾ ਦੀ ਅਦਾਲਤ ਵਾਲਾ ਜਿਹੜਾ ਸੰਮਣ ਵਾਲਾ ਮਾਮਲਾ, ਉਸ ਮਾਮਲੇ ਤੇ ਆਮ ਆਦਮੀ ਪਾਰਟੀ ਨੂੰ ਘੇਰਿਆ ਜਾ ਸਕਦਾ, ਸੁਖਪਾਲ ਸਿੰਘ ਖਹਿਰਾ ਨੂੰ ਘੇਰਿਆ ਜਾ ਸਕਦਾ। ਕੱਲ ਜਿਹੜਾ ਇੱਕ ਸਟਿੰਗ ਆਪਰੇਸ਼ਨ ਜਿਹੜਾ ਜਾਰੀ ਕੀਤਾ ਆਡੀਓ ਦੇ ਰੂਪ ਦੇ ਵਿੱਚ ਬੈਂਸ ਭਰਾਵਾਂ ਨੇ, ਉਹਨੇ ਤੁਸੀਂ ਇਹ ਕਹਿ ਲਓ ਕਿ ਸੁਖਪਾਲ ਸਿੰਘ ਖਹਿਰਾ ਹੋਰਾਂ ਨੂੰ ਔਰ ਜਿਹੜੇ ਆਮ ਆਦਮੀ ਪਾਰਟੀ ਦੇ MLAs ਨੇ ਉਹਨਾਂ ਨੂੰ ਵੀ ਇੱਕ ਮੌਕਾ ਜਿਹੜਾ ਜੀ ਉਹ ਬਰਾਬਰ ਦਾ ਪ੍ਰਦਾਨ ਕਰ ਦਿੱਤਾ। ਉਹ ਇਸ ਮਾਮਲੇ ਨੂੰ ਜਿਹੜਾ ਜੀ ਉਹ ਲੈ ਕੇ, ਕਿਉਂਕਿ ਇਹਦੇ ਵਿੱਚ ਜਿਹੜੀ ਆਵਾਜ਼ ਆ ਉਹ ਇੱਕ ਸਾਬਕਾ ਡਿਪਟੀ ਐਡਵੋਕੇਟ ਜਨਰਲ ਜਿਹੜਾ ਅਕਾਲੀ ਸਰਕਾਰ ਦੇ ਸਮੇਂ ਸੀਗਾ ਉਹਦੀ ਆ, ਉਹ ਮੰਨਦਾ ਵੀ ਆ ਕਿ ਇਹ ਮੇਰੀ ਜਿਹੜੀ ਹੈ ਜੀ ਉਹ ਆਵਾਜ਼ ਹੈ। ਹਾਲਾਂਕਿ ਉਹ ਇਸ ਗੱਲ ਤੋਂ ਨਾ ਕਰਦਾ ਕਿ ਉਹਨੇ ਕਿਸੇ ਕਿਸਮ ਕੋਈ ਸਾਜ਼ਿਸ਼ ਜਿਹੜੀ ਹੈ ਜੀ ਉਹ ਰਚੀ। ਫਿਰ 35 ਲੱਖ ਵਾਲੀ ਗੱਲ ਕਿਉਂ ਕਰਦਾ, ਇਹਦਾ ਜਵਾਬ ਨਹੀਂ ਉਹਦੇ ਕੋਲੇ ਕੋਈ ਹੈਗਾ। ਇਹ ਸਾਰਾ ਜਿਹੜਾ ਜੀ ਇਹ ਮਾਮਲਾ ਵਿਧਾਨ ਸਭਾ ਦੇ ਵਿੱਚ ਗੂੰਜੂਗਾ। ਦੇਖੋ, ਡਰੱਗ ਵਾਲਾ ਮਾਮਲਾ ਜਿਹੜਾ ਉਹ ਗੂੰਜਣਾ ਚਾਹੀਦਾ। ਉਧਰ ਕੱਲ ਜਿਹੜੀ ਇੱਕ ਪ੍ਰੈਸ ਕਾਨਫਰੰਸ ਸੁਨੀਲ ਜਾਖੜ ਉਹਨਾਂ ਨੇ ਲਾਈ, ਉਹਦੇ ਵਿੱਚ ਨਵਜੋਤ ਸਿੰਘ ਸਿੱਧੂ ਹੋਰੀ ਉਹਨਾਂ ਦੇ ਨਾਲ ਬੈਠੇ ਸੀ ਤੇ ਉਹਨਾਂ ਨੇ ਇੱਕ ਜਿਹੜਾ ਇਸ਼ਾਰਾ ਕੀਤਾ, ਉਹ ਕਾਂਗਰਸ ਦਾ ਵੀ ਜਿਹੜਾ ਲੱਗਦਾ ਕਿ ਜਿਹੜੇ 40 ਦੇ ਕਰੀਬ MLA ਜਿਹੜੇ ਲਗਾਤਾਰ ਮੰਗ ਕਰ ਰਹੇ ਆ ਕਿ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਜਿਹੜੀ ਹੈ ਜੀ ਉਹ ਸਰਕਾਰ ਕਾਰਵਾਈ ਕਰੇ। ਉਹਨਾਂ ਨੇ ਇਹ ਕਹਿਤਾ ਕਿ ਇਹ ਸੁਖਪਾਲ ਸਿੰਘ ਖਹਿਰੇ ਦਾ ਇਕੱਲੇ ਦਾ ਮਾਮਲਾ ਨਹੀਂ, ਨਾਲ ਬਿਕਰਮਜੀਤ ਸਿੰਘ ਮਜੀਠੀਆ ਦੇ ਉੱਤੇ ਵੀ ਕਾਰਵਾਈ ਜਿਹੜੀ ਆ ਉਹ ਹੋਣੀ ਚਾਹੀਦੀ। ਭਾਵ ਕਿ ਕਾਂਗਰਸ ਜਿਹੜੀ ਇਹਦੇ ਜਿਹੜੇ 40 ਦੇ ਕਰੀਬ MLA ਨੇ ਉਹ ਇਹ ਮਾਮਲਾ ਵੀ ਜਿਹੜਾ ਜੀ ਉਹ ਚੁੱਕ। ਸੋ ਲੱਗਦਾ ਇਹ ਆ ਦਿਨ 2 ਨੇ ਇਹਦੇ ਵਿੱਚ ਪੰਜਾਬ ਦੇ ਮਸਲਿਆਂ ਦੀ ਗੱਲ ਜਿਹੜੀ ਆ ਜੀ ਉਹ ਆਪਸ ਦੇ ਵਿੱਚ ਜੋ ਇਹ ਕੌੜ ਚੱਲ ਰਹੀ ਆ ਉਹਦੀ ਭੇਟ 2 ਦਿਨ ਜਿਹੜਾ ਜੀ ਚੜਨਗੇ। ਕੁਛ ਅਹਿਮ ਬਿੱਲ ਜਿਹੜੇ ਨੇ ਉਹਨਾਂ ਦਾ ਕੀ ਬਣੂਗਾ, ਉਹ ਕਿਵੇਂ ਪਾਸ ਹੋਣਗੇ, ਕਾਂਗਰਸ ਸਰਕਾਰ ਦੇ ਵਾਸਤੇ ਵੀ ਇਹ ਸਿਰਦਰਦੀ ਜਿਹੜੀ ਬਣੂਗੀ। ਬਿਲਕੁਲ ਜੀ, ਪਰ ਲੋਕਾਂ ਦੀ ਹਾਲਤ ਬੜੀ ਤਰਸਯੋਗ ਹੈ। ਜਿਨ੍ਹਾਂ ਨੇ ਵੋਟਾਂ ਪਾ ਕੇ ਇਹਨਾਂ ਨੂੰ ਅੱਗੇ ਕੀਤਾ ਉਹਨਾਂ ਦੀ ਗੱਲ ਕੋਈ ਨਹੀਂ ਹੋ ਰਹੀ। ਤੇ ਆਪਾਂ ਇੱਕ ਨਸ਼ੇ ਦੀ ਸਮਗਲਿੰਗ ਦੀ ਗੱਲ ਕਰੀਏ ਤਾਂ ਉਸ ਦੇ ਵਿੱਚ ਪੁਲਿਸ ਦੀ ਧੜੇਬੰਦੀ ਸਾਹਮਣੇ ਆਈ। ਐਕਚੁਅਲੀ ਜੀ ਜਦੋਂ ਇਹ ਇੰਸਪੈਕਟਰ ਇੰਦਰਜੀਤ ਸਿੰਘ ਫੜਿਆ ਗਿਆ, ਜਿਹੜਾ ਹੁਣ ਤਾਂ ਬਰਤਰਫ ਹੈ, ਜਦੋਂ ਇਹਦੇ ਘਰ ਦੇ ਵਿੱਚੋਂ ਜਿਹੜਾ ਜੀ ਵੱਡੀ ਮਾਤਰਾ ਦੇ ਵਿੱਚ ਚਿੱਟਾ ਮਿਲਿਆ ਸੀਗਾ,
ਜਿਹੜੀਆਂ AK-47 ਜਿਹੜੀਆਂ ਉਹ ਮਿਲੀਆਂ ਸੀਗੀਆਂ। ਇਹ ਉਦੋਂ ਜਿਹੜਾ ਜੀ ਬੜਾ ਮਸਲਾ ਪੱਕਿਆ। ਇਹ ਕਿਹਾ ਗਿਆ ਸੀਗਾ ਕਿ ਜਿਹੜੀ ਜਾਂਚ ਆ ਇਹ ਜਦੋਂ ਅੱਗੇ ਤੁਰੀ ਆ ਤਾਂ ਇਹਦੇ ਵਿੱਚ ਕੁਝ ਵੱਡੇ ਅਫਸਰਾਂ ਦੇ ਨਾਮ ਜਿਹੜੇ ਆ ਜੀ ਉਹ ਸ਼ਾਮਲ ਹੋ ਗਏ। ਇੱਕ SSP ਜਿਹੜੀ ਇਹ ਬਣਾਈ ਸੀ STF ਸਪੈਸ਼ਲ ਟਾਸਕ ਫੋਰਸ, ਉਹਨੇ ਤਲਬ ਵੀ ਕੀਤਾ ਸੀ, ਉਹਨੇ ਪੁੱਛ-ਗਿੱਛ ਵੀ ਸੀਗੀ। ਉਦੋਂ ਇਹ ਵੀ ਗੱਲ ਜਿਹੜੀ ਚੱਲੀ ਕਿ ਜਿਹੜੀ ਫਾਈਲ ਸੀ ਇਹ ਧਰ ਦਿੱਤੀ ਗਈ ਆ ਮੁੱਖ ਮੰਤਰੀ ਹੋਰਾਂ ਦੇ ਟੇਬਲ ਦੇ, ਉਹ ਡਿਸਾਈਡ ਕਰਨਗੇ ਕਿ ਵੱਡੇ ਅਫਸਰਾਂ ਵੱਲ ਨੂੰ ਜਾਂਚ ਜਿਹੜੀ ਆ ਉਹ ਜਾਊਗੀ ਜਾਂ ਨਹੀਂ। ਮਾਮਲਾ ਜਿਹੜਾ ਸੀਗਾ ਨਾ ਜੀ ਉਹ ਖੂਹ ਖਾਤੇ 'ਚ ਪੈ ਗਿਆ, ਚੁੱਪਚਾਪ ਜਿਹੜੀ ਸੀ ਉਹ ਹੋ ਗਈ। ਪਰ ਹੁਣ ਮੁਹਾਲੀ ਦੇ ਵਿੱਚ ਜਿਹੜੀ ਚਾਰਜ ਸ਼ੀਟ ਦਾਖਲ ਕੀਤੀ ਗਈ ਆ ਸਾਬਕਾ ਇੰਸਪੈਕਟਰ ਇੰਦਰਜੀਤ ਸਿੰਘ ਵਾਲੇ ਮਾਮਲੇ ਵਿੱਚ, ਇਸ ਚਾਰਜ ਸ਼ੀਟ ਦੇ ਵਿੱਚ ਜਦੋਂ ਤੋਂ ਇਹ ਮਾਮਲਾ ਬਣਾਇਆ ਗਿਆ ਸੀ ਉਦੋਂ ਤਰਨਤਾਰਨ ਦੇ SSP ਜਿਹੜੇ ਕਿ ਮੌਜੂਦਾ ਮੋਗੇ ਦੇ ਵਿੱਚ ਇਸ ਵੇਲੇ SSP ਨੇ ਜੀ ਰਾਜਜੀਤ, ਉਹਨਾਂ ਦਾ ਨਾਮ ਵੀ ਇਸ ਚਾਰਜ ਸ਼ੀਟ ਦੇ ਵਿੱਚ ਸ਼ਾਮਲ ਹੈ। ਇਹਨੂੰ ਲੈ ਕੇ ਜਿਹੜੀ ਆ ਜੀ ਦੋ ਧੜਿਆਂ ਦੇ ਵਿੱਚ ਪੁਲਿਸ ਇੱਕ ਕਿਸਮ ਦੇ ਨਾਲ ਜਿਹੜੀ ਆ ਉਹ ਵੰਡੀ ਗਈ ਆ। ਜਿਹੜੇ ਸਪੈਸ਼ਲ ਟਾਸਕ ਫੋਰਸ ਦੇ ਮੁਖੀ ਨੇ ਜੀ ਹਰਪ੍ਰੀਤ ਸਿੰਘ ਸਿੱਧੂ ਹੋਰੀ, ਉਹਨਾਂ ਦਾ ਇਹ ਕਹਿਣਾ ਹੈ ਕਿ ਇੰਦਰਜੀਤ ਸਿੰਘ ਦੇ ਵਿਰੁੱਧ ਦਰਜ ਮਾਮਲੇ ਦੇ ਵਿੱਚ ਤਫਤੀਸ਼ ਪੂਰੇ ਤਰੀਕੇ ਨਾਲ ਪੇਸ਼ੇਵਰ ਤਰੀਕੇ ਤੋਂ ਮੈਰਿਟ ਦੇ ਉੱਤੇ ਹੋਈ ਆ। ਉਹਨਾਂ ਨੇ ਕਿਹਾ ਕਿ ਜੇ ਤਫਤੀਸ਼ ਦੇ ਦੌਰਾਨ ਕਿਸੇ ਵੀ ਪੁਲਿਸ ਅਫਸਰ ਦਾ ਨਾਮ ਆਉਣ ਤੋਂ ਬਾਅਦ ਕਾਰਵਾਈ ਕੀਤੀ ਗਈ ਹੈ ਤਾਂ ਉਹ ਤੱਥਾਂ ਤੇ ਆਧਾਰਿਤ ਹੈ। ਜਦੋਂ ਕਿ ਦੂਜੇ ਪਾਸੇ ਇਹ ਕਿਹਾ ਜਾ ਰਿਹਾ ਹੈ ਕਿ ਰਾਜਜੀਤ ਸਿੰਘ ਹੋਰਾਂ ਨੇ ਗ੍ਰਹਿ ਵਿਭਾਗ ਨੂੰ ਇੱਕ ਚਿੱਠੀ ਲਿਖੀ ਆ ਜਿਹਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਆ ਕਿ ਇੰਦਰਜੀਤ ਨੇ 14 ਮਹੀਨੇ ਉਹਦੇ ਅਧੀਨ ਕੰਮ ਕੀਤਾ, ਜਿਹਦੇ ਕਰਕੇ STF ਨੇ ਉਹਨੂੰ ਪੁੱਛਗਿੱਛ ਦੇ ਵਾਸਤੇ ਬੁਲਾਇਆ ਸੀਗਾ। ਉਹਨਾਂ ਨੇ ਇਹ ਗੱਲ ਕਹੀ ਹੈ SSP ਜਿਹੜੇ ਰਾਜਜੀਤ ਨੇ ਕਿ ਜਿਹੜੇ STF ਦੇ ਮੁਖੀ ਨੇ ਕੁਝ ਅਣਜਾਣੇ ਕਾਰਨਾਂ ਕਰਕੇ ਮੇਰੇ ਨਾਲ ਖਾਰ ਖਾਂਦੇ ਨੇ ਤੇ ਮੈਨੂੰ ਇਸ ਮਾਮਲੇ ਦੇ ਵਿੱਚ ਫਸਾਉਣਾ ਚਾਹੁੰਦੇ ਨੇ। ਅੰਦਰੂਨੀ ਜਿਹੜੇ ਸੂਤਰ ਨੇ ਉਹ ਵੀ ਕੁਝ ਇਹ ਦੱਸਦੇ ਆ ਕਿ ਅਸਲ ਦੇ ਵਿੱਚ ਰਾਜਜੀਤ ਸਿੰਘ ਹੋਰਾਂ ਦੇ ਪਿੱਛੇ ਵੀ ਦੋ ਸੀਨੀਅਰ ਆਫੀਸਰ ਜਿਹੜੇ ਆ ਜੀ ਉਹਨੂੰ ਚੁੱਕ ਕੇ ਇਹ ਚਿੱਠੀ ਜਿਹੜੀ ਆ ਜੀ ਉਹ ਲਿਖਾ ਰਹੇ ਆ, ਜਿਹੜੇ ਕਿ ਹਰਪ੍ਰੀਤ ਸਿੱਧੂ ਦੇ ਖਿਲਾਫ ਜਿਹੜਾ ਜੀ ਉਹ ਦੱਸੀ ਦੇ ਆ। ਰਾਜਜੀਤ ਸਿੰਘ ਹੋਰੀ ਉਹਨਾਂ ਦੇ ਵਿੱਚ ਸ਼ਾਮਲ ਹੈ ਜਿਨ੍ਹਾਂ ਨੂੰ ਪਿਛਲੇ ਦਿਨੀ ਇੱਕ ਡਿਨਰ ਪਾਰਟੀ ਦੇ ਉੱਤੇ ਜਿਹੜਾ ਜੀ ਉਹ ਸੱਦਿਆ ਸੀਗਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ, ਉਹਨਾਂ ਅਫਸਰਾਂ ਦੀ ਪਿੱਠ ਥਾਪੜਨ ਦੇ ਵਾਸਤੇ ਜਿਨ੍ਹਾਂ ਨੇ ਪਿਛਲੇ ਦਿਨਾਂ ਦੇ ਵਿੱਚ ਗ੍ਰਿਫਤਾਰੀਆਂ ਜਿਹੜੀਆਂ ਜੀ, ਚਰਚਾ ਉਦੋਂ ਵੀ ਜਿਹੜੀ ਉਹ ਠੀਕ ਹੈ ਜਦੋਂ ਇੱਕ ਪਾਸੇ ਹੋ ਸੀਗੀ ਆ, ਦੂਜੇ ਪਾਸੇ ਉਹਨੂੰ ਇੰਨਾ ਜਿਹੜਾ ਜੀ ਮਹੱਤਵ ਕਿਉਂ ਦਿੱਤਾ ਜਾ ਰਿਹਾ। ਸੋ ਇਹ ਚਾਰਜ ਸ਼ੀਟ ਦੇ ਵਿੱਚ ਜਿਹੜਾ ਨਾਮ ਸ਼ਾਮਲ ਹੋ ਜਾਣਾ, ਕਿਉਂਕਿ ਉਹ 'ਚ ਹੁਣ ਨਿਕਲਣਾ ਰਾਜਜੀਤ ਦੀ ਗ੍ਰਹਿ ਮੰਤਰਾਲੇ ਨੂੰ ਜਿਹੜੀ ਜੀ ਉਹ ਚਿੱਠੀ ਲਿਖਣੀ, ਇਹ ਕਿਹਾ ਜਾ ਰਿਹਾ ਜੀ ਕਿ ਮੁੱਖ ਮੰਤਰੀ ਦੇ ਟੇਬਲ ਦੇ ਉੱਤੇ ਫਿਰ ਇਹ ਮਾਮਲਾ ਸਾਰਾ ਜੀ ਉਹ ਗਿਆ। ਦੇਖਦੇ ਆ ਕਿ ਇਸ ਮਾਮਲੇ ਦੇ ਵਿੱਚ ਹਰਪ੍ਰੀਤ ਸਿੰਘ ਸਿੱਧੂ ਹੋਰਾਂ ਦੇ ਵੱਲੋਂ ਜਿਹੜੀ ਦਾਖਲ ਦੀ ਚਾਰਜ ਸ਼ੀਟ ਹੈ ਉਹ ਮੰਨੀ ਜਾਂਦੀ ਹੈ ਜਾਂ ਗ੍ਰਹਿ ਮੰਤਰਾਲੇ ਨੂੰ ਲਿਖੀ ਮੰਨੀ ਜਾਂਦੀ ਜੀ। ਤੇ ਅੱਗੇ ਆਪਾਂ ਇੱਕ ਸ਼ਰਾਬ ਸਮਗਲਿੰਗ ਦਾ ਕੇਸ ਹੋਇਆ ਸੀਗਾ, ਉਸ ਦੇ ਵਿੱਚ ਮੇਰੇ ਖਿਆਲ ਦੇ ਵਿੱਚ ਪੁਲਿਸ ਨੇ ਉਹ ਰੱਦ ਕਰ ਦਿੱਤਾ, ਪਰ ਕਾਰਨ ਕੀ ਆ? ਇਹ ਛੋਟੀ ਮੋਟੀ ਨਹੀਂ, ਜਦੋਂ ਇੱਕ ਪਾਸੇ ਜਿਹੜਾ ਜੀ ਇਸ ਵੇਲੇ ਤੁਸੀਂ ਕਹਿ ਸਕਦੇ ਹੋ ਕਿ ਜਿਹੜੀ ਸ਼ਰਾਬ ਸਮਗਲਿੰਗ ਆ ਉਸ ਮਾਮਲੇ ਦੇ ਉੱਤੇ ਕਾਫੀ ਜਿਹੜੀ ਹੈ ਜੀ ਉਹ ਸਖਤ ਕੀਤੀ ਜਾ ਰਹੀ ਹੈ। ਇਹ ਕਿਹਾ ਜਾ ਰਿਹਾ ਕਿ ਜੇ 3 ਪੇਟੀਆਂ ਤੋਂ ਵੱਧ ਕਿਸੇ ਕੋਲੇ ਪੜੀਗੀ ਤਾਂ ਉਹਦਾ ਵਹੀਕਲ ਵੀ ਜਿਹੜਾ ਉਹ ਜ਼ਬਤ ਹੋ ਜਾਊਗਾ। ਇਹ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਮੰਤਰੀ ਮੰਡਲ ਦੀ ਮੀਟਿੰਗ ਉਹ ਪਾਸ ਕੀਤਾ ਗਿਆ, ਇਹ ਕਾਨੂੰਨ ਜਿਹੜਾ ਜੀ ਉਹ ਬਣਨ ਵਾਲਾ। ਬਠਿੰਡੇ ਦੀ ਪੁਲਿਸ ਨੇ ਜਿਹੜਾ ਜੀ 1.25 ਲੱਖ ਬੋਤਲਾਂ ਦੀ ਤਸਕਰੀ ਦੇ ਕੇਸ ਨੂੰ ਰੱਦ ਕਰ ਦਿੱਤਾ, ਜਿਹਦੇ ਨਾਲ ਜਿਹੜੀ ਨਸ਼ਾ ਮੁਕਤ ਪੰਜਾਬ ਮੁਹਿੰਮ ਹੈ ਉਹਦੇ ਉੱਤੇ ਜਿਹੜੀ ਹੈ ਜੀ ਉਹ ਉਂਗਲ ਉੱਠਣ ਲੱਗੀ ਆ। ਸਿਆਸੀ ਲੀਡਰਾਂ ਦੇ ਨੇੜਲੇ ਸ਼ਰਾਬ ਦੇ ਠੇਕੇਦਾਰ ਜਸਵਿੰਦਰ ਸਿੰਘ ਉਰਫ ਜੁਗਨੂ ਦੇ ਗੈਰ ਕਾਨੂੰਨੀ ਗੋਦਾਮ ਦੇ ਵਿੱਚੋਂ ਪੁਲਿਸ ਨੇ ਜਨਵਰੀ 28-17 ਨੂੰ ਚੋਣਾਂ ਦੇ ਮੌਕੇ ਕਰੀਬ 1,26,000 ਬੋਤਲਾਂ ਸ਼ਰਾਬ ਫੜੀ ਸੀ, ਔਰ ਜਿਹਦੀ ਕੀਮਤ 1,30 ਲੱਖ ਰੁਪਏ ਜਿਹੜੀ ਆ ਉਹ ਦੱਸੀ ਗਈ ਸੀਗੀ। ਥਾਣਾ ਕਨਾਲ ਬਠਿੰਡਾ ਦੇ ਵਿੱਚ ਇਹਦੇ ਸੰਬੰਧੀ FIR ਦਰਜ ਕੀਤੀ ਗਈ ਸੀਗੀ। ਐਕਸਾਈਜ਼ ਐਕਟ ਦੇ ਤਹਿਤ ਦਰਜ ਹੋਈ ਠੇਕੇਦਾਰ ਨੂੰ ਉਸ ਮਗਰੋਂ ਪੁਲਿਸ ਨੇ 20 ਫਰਵਰੀ ਨੂੰ ਅਰੈਸਟ ਕੀਤਾ ਸੀ, ਜਿਹਦੀ ਜ਼ਮਾਨਤ ਮਾਰਚ ਦੇ ਅਖੀਰਲੇ ਦਿਨਾਂ ਦੇ ਵਿੱਚ। ਹੁਣ ਜਿਹੜਾ ਜੀ ਐਡਵਾਂਸ ਮਾਈਨਸ ਨੂੰ ਸਾਲ 16-17 ਦਾ ਬਠਿੰਡਾ ਜ਼ਿਲ੍ਹੇ ਦਾ ਸ਼ਰਾਬ ਦਾ ਕਾਰੋਬਾਰ ਦਾ ਕੰਮ ਮਿਲਿਆ, ਜਿਹਦੇ ਚ ਠੇਕੇਦਾਰ ਜੁਗਨੂ ਹਿੱਸੇਦਾਰ ਸੀਗਾ। ਔਰ ਬਠਿੰਡੇ ਦੇ ਸਨਅਤੀ ਖੇਤਰ ਦੇ ਵਿੱਚੋਂ ਪੁਲਿਸ ਨੇ ਚੋਣ ਪ੍ਰਚਾਰ ਦੇ ਦੌਰਾਨ ਫੜੀਆਂ ਗਈਆਂ ਜਿਹੜੀਆਂ ਬੋਤਲਾਂ ਸੀਗੀਆਂ 1,26,000 ਇਹਦੀ ਜਿਹੜੀ ਅੰਗਰੇਜ਼ੀ ਸ਼ਰਾਬ ਬਰਾਮਦ ਕੀਤੀ ਪੰਜਾਬ, ਹਰਿਆਣਾ ਤੇ ਅਰੁਣਾਚਲ ਪ੍ਰਦੇਸ਼ ਦੀ ਸੀਗੀ। ਆਬਕਾਰੀ ਮਹਿਕਮੇ ਨੇ ਐਡਵਾਂਸ ਵਾਈਨ ਤੋਂ ਕਰੀਬ 22 ਕਰੋੜ ਰੁਪਏ ਕਿਸ਼ਤਾਂ ਦੇ ਲੈਣੇ ਨੇ, ਜਿਹਦੇ ਬਦਲੇ ਦੇ ਵਿੱਚ ਆਬਕਾਰੀ ਅਫਸਰਾਂ ਨੇ ਠੇਕੇਦਾਰ ਜੁਗਨੂ ਦੀ ਜ਼ਮੀਨ ਦੀ ਮਾਲ ਮਹਿਕਮੇ ਦੀ ਰਿਕਾਰਡ ਦੇ ਵਿੱਚ ਰੈੱਡ ਐਂਟਰੀ ਜਿਹੜੀ ਹੈ ਜੀ ਉਹ ਪਾਈ। ਹੁਣ ਇਹ ਕੇਸ ਦਰਜ ਹੋਣ ਤੋਂ ਬਾਅਦ ਮਾਮਲੇ ਦੀ ਵਿਸ਼ੇਸ਼ ਜਾਂਚ ਟੀਮ ਬਣਾਈ ਗਈ ਸੀ, ਜਿਹਦੀ ਰਿਪੋਰਟ IG ਨੇ ਜਿਹੜੀ ਹੈ ਜੀ ਉਹ ਪ੍ਰਵਾਨ ਕਰ ਲਈ ਆ। ਇਹਦੇ ਵਿੱਚ ਇਹ ਕਿਹਾ ਗਿਆ ਹੈ ਕਿ ਇਸ ਮਾਮਲੇ 'ਚ ਕਾਨੂੰਨ ਰਾਏ ਲੈਣ ਮਗਰੋਂ ਰਿਪੋਰਟ ਜਿਹੜੀ ਹੈ ਜੀ ਉਹ ਦਿੱਤੀ ਆ। ਸਿੱਟ ਦੀ ਸਿਫਾਰਿਸ਼ ਦੇ ਉੱਤੇ FIR ਰੱਦ ਕੀਤੀ ਗਈ ਆ।
ਦੂਜੇ ਪਾਸੇ ਜਿਹੜੇ IG ਬਠਿੰਡਾ ਨੇ ਮੁਖਵਿੰਦਰ ਸਿੰਘ ਛੀਨਾ ਹੋਰੀ, ਉਹਨਾਂ ਨੇ ਕੇਸ ਰੱਦ ਹੋਣ ਬਾਰੇ ਅਜੇ ਆਪਣੀ ਅਣਜਾਣਤਾ ਜਿਹੜੀ ਹੈ ਜੀ ਉਹ ਪ੍ਰਗਟਾਈ ਹੈ। ਇਹ ਕਿਹਾ ਕਿ ਰਿਕਾਰਡ ਦੇਖਣ ਤੋਂ ਬਾਅਦ ਇਹਦੇ ਸੰਬੰਧੀ ਉਹ ਕੁਝ ਕਹਿ ਸਕਦੇ ਨੇ, ਜਦੋਂ ਕਿ ਪੁਲਿਸ ਨੇ ਕੈਂਸਲੇਸ਼ਨ ਨੋਟ ਜਿਹੜੀ ਹੈ ਜੀ ਉਹ ਅਦਾਲਤ ਨੂੰ ਦੇ ਦਿੱਤੀ ਹੈ, ਜਿਹਨੇ ਇਸ ਮਾਮਲੇ ਦੇ ਉੱਤੇ ਜਿਹੜਾ ਜੀ ਉਹ ਫੈਸਲਾ ਲੈਣਾ। ਜੁਗਨੂ ਜਿਹੜਾ ਜੀ ਉਹ ਕਾਂਗਰਸ ਪਾਰਟੀ ਦੇ ਨਾਲ ਉਹਦੀ ਨੇੜਤਾ ਰਹੀ ਆ। ਜੁਗਨੂ ਦਾ ਪਿਤਾ ਜਿਹੜਾ ਸੀਗਾ ਜੀ ਉਹ ਪੀਪਲਜ਼ ਪਾਰਟੀ ਆਫ ਪੰਜਾਬ ਦਾ ਆਗੂ ਜਿਹੜਾ ਜੀ ਉਹ ਰਿਹਾ, ਜਿਹਦੇ ਕਰਕੇ ਇਹ ਕਿਹਾ ਜਾ ਰਿਹਾ ਜੀ ਕਿ ਸਿਆਸੀ ਦਬਾਅ ਸੀ ਉਹ ਪੈ ਗਿਆ ਔਰ ਇਹਦੇ ਕਰਕੇ ਹੀ 1,26,000 ਬੋਤਲਾਂ ਜਿਹੜੀਆਂ ਫੜੀਆਂ ਗਈਆਂ ਸੀਗੀਆਂ ਉਹ ਦਿਸਣੋਂ ਬੰਦ ਹੋ ਗਈਆਂ ਔਰ ਕੇਸ ਜਿਹੜਾ ਜੀ ਉਹ ਰੱਦ ਕਰਨ ਦੇ ਵਾਸਤੇ ਇਹ ਐਪਲੀਕੇਸ਼ਨ ਲਾਤੀ। ਜੀ ਬਿਲਕੁਲ, ਇੱਥੇ ਵੀ ਮੈਨੂੰ ਲੱਗਦਾ ਪੋਲਿਟਿਕਸ ਹੀ ਚੱਲਦੀ ਆ। ਅੱਗੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ਆ ਤੇ ਬਾਕੀ ਜਥੇਬੰਦੀਆਂ ਦੇ ਕੀ ਹਾਲ ਚਾਲ ਹੈ? ਦੇਖੋ, ਇੱਕ ਤਾਂ ਹੈ ਜੀ, ਆਪਾਂ ਅੱਗੇ ਵੀ ਗੱਲ ਕੀਤੀ ਕਿ ਜਿਹੜੇ ਸਿੰਘ ਭੌਰ ਹੋਰੀ ਨੇ ਉਹਨਾਂ ਨੇ ਜਿਹੜਾ ਜੀ ਪੰਥਕ ਫਰੰਟ ਖੜਾ ਕਰਕੇ ਕਿਤੇ ਨਾ ਕਿਤੇ ਚੋਣ ਦੀ ਗੱਲ ਤਾਂ ਜਿਹੜੀ ਹੈ ਜੀ ਉਹ ਸ਼ੋਰ ਕਰ ਦਿੱਤੀ ਹੈ ਕਿ ਚੋਣ ਤਾਂ ਹੋਊਗੀ। ਜਿਹੜਾ ਲਿਫਾਫੇ ਚੋਂ ਨਾਮ ਕਿਹਦਾ ਨਿਕਲਦਾ ਇਹਨੂੰ ਲੈ ਕੇ ਅਟਕਲਾਂ ਜਿਹੜੀਆਂ ਜੀ ਉਹ ਜਾਰੀ ਨੇ। ਪਿਛਲੇ ਦਿਨਾਂ ਦੇ ਵਿੱਚ ਸੁਖਦੇਵ ਸਿੰਘ ਭੌਰ ਹੋਰਾਂ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਚਿੱਠੀ ਰਿਲੀਜ਼ ਕੀਤੀ ਸੀ, ਜਿਹੜੀ ਉਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੇ ਨਾਂ ਦੇ ਇੱਕ ਚਿੱਠੀ ਹੁਣ ਗਿਆਨੀ ਕੇਵਲ ਸਿੰਘ ਹੋਰਾਂ ਨੇ ਲਿਖੀ ਆ, ਜਿਨ੍ਹਾਂ ਨੂੰ ਇਸ ਕਰਕੇ ਉਹਨਾਂ ਦੇ ਅਹੁਦੇ ਤੋਂ ਫਾਰਗ ਕਰ ਦਿੱਤਾ ਗਿਆ ਸੀਗਾ ਕਿਉਂਕਿ ਉਹਨਾਂ ਨੇ ਸਰਚੇ ਵਾਲੇ ਮਾਮਲੇ ਦੇ ਵਿੱਚ ਜਿਹੜਾ ਜੀ ਉਹ ਪੋਲ ਖੋਲ ਦਿੱਤੀ ਤੇ ਇਹ ਜਿਹੜੀ ਲਿਪ ਆਈ ਸੀ ਚੰਡੀਗੜ੍ਹ ਦੀ ਕੋਠੀ ਚੋਂ ਆਈ ਸੀ ਔਰ ਉੱਥੇ ਹੀ ਜਥੇਦਾਰਾਂ ਨੂੰ ਸੱਦ ਕੇ ਹੁਕਮ ਜਿਹੜੇ ਆ ਉਹ ਦਿੱਤੇ ਜਾਂਦੇ ਸੀਗੇ। ਉਹਨਾਂ ਨੇ ਵੀ ਜਿਹੜੀ ਹੈ ਜੀ ਇਹ ਗੱਲ ਆਖੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੜੀਆਂ ਕੁਰਬਾਨੀਆਂ ਤੋਂ ਬਾਅਦ ਹੋਣ ਦੇ ਵਿੱਚ ਆਈ ਸੀ। ਉਹਨਾਂ ਕਿਹਾ ਕਿ ਸ਼ਾਇਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਹੁਤੇ ਮੈਂਬਰ ਜਿਹੜੇ ਆ ਜੀ ਇਹ ਜਾਣਦੇ ਨਾ ਹੋਣ ਕਿ ਇਹ ਕੁਰਬਾਨੀਆਂ ਕੀ ਸਨ ਤੇ ਕਿਵੇਂ ਹੋਣ ਦੇ ਵਿੱਚ ਆਈ ਸੀ। ਉਹਨਾਂ ਨੇ ਕਿਹਾ ਕਿ ਉਦੋਂ ਪਹਿਲਾਂ ਇਹ ਪੜ੍ਹ ਲੈਣਾ ਚਾਹੀਦਾ ਤੇ ਆਪਣੇ ਜ਼ਰੀ ਆਵਾਜ਼ ਜਿਹੜੀ ਹੈ ਜੀ ਉਹਨਾਂ ਨੂੰ ਸੁਣਨੀ ਚਾਹੀਦੀ ਹੈ। ਉਧਰ ਜਿਹੜੇ ਪੰਜ ਪਿਆਰੇ ਜਿਹੜੇ ਬਰਖਾਸਤ ਕੀਤੇ ਗਏ ਸੀਗੇ ਉਹਨਾਂ ਨੇ ਵੀ ਚਿੱਠੀ ਲਿਖ ਕੇ ਜਿਹੜੀ ਹੈ ਜੀ ਅਪੀਲ ਕੀਤੀ ਹੈ ਕਿ ਉਹ ਕੁਰਬਾਨੀਆਂ ਦੇ ਨਾਲ ਪ੍ਰਾਪਤ ਹੋਈ ਡਿੱਗ ਰਹੀ ਸ਼ਾਖ ਨੂੰ ਬਚਾਉਣ ਦੇ ਵਾਸਤੇ ਚੰਗੇ ਜੀਵਨ ਤੇ ਸਿਧਾਂਤਵਾਦੀ ਸਿੱਖ ਨੂੰ ਮੁਖੀ ਵਜੋਂ ਜਿਹੜਾ ਉਹ ਚੁਣੇ। ਹੁਣ ਇਹ ਜਿਹੜੀਆਂ ਜੀ ਅਪੀਲਾਂ ਹੋ ਰਹੀਆਂ ਨੇ, ਕੱਲ ਨੂੰ ਇਹ ਚੋਣ ਹੈ। ਉਧਰ ਜਿਹੜੇ ਸੁਖਬੀਰ ਸਿੰਘ ਬਾਦਲ ਨੇ ਉਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੀ ਮੀਟਿੰਗ ਜਿਹੜੀ ਹੈ ਸੱਦੀ ਆ। ਭਾਈ ਮੋਹਕਮ ਸਿੰਘ ਹੋਰਾਂ ਨੇ ਕਿਹਾ ਕਿ ਕਮੇਟੀ ਦਾ ਇਜਲਾਸ ਮਹਿਜ਼ ਇੱਕ ਡਰਾਮਾ ਹੈ। ਉਂਝ ਵੈਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਮੈਂਬਰ ਨੇ ਉਹਨਾਂ ਦੀ ਮਿਆਦ ਤਾਂ ਪੂਰੀ ਹੋ ਚੁੱਕੀ ਹੋਈ ਆ, ਇਹ ਉਂਝ ਵੀ ਗੈਰ ਕਾਨੂੰਨੀ ਆ ਤੇ ਇਹਦੀ ਚੋਣ ਜਿਹੜੀ ਜਨਰਲ ਚੋਣ ਕਦੋਂ ਹੁੰਦੀ ਆ ਇਹਦਾ ਅਜੇ ਕੁਛ ਨਹੀਂ ਪਤਾ। ਇੱਕ ਕੁਝ ਜਿਹੜਾ ਜੀ ਖਬਰਾਂ ਇਹ ਵੀ ਅੰਦਰੂਨੀ ਆ ਰਹੀਆਂ ਨੇ ਕਿ ਅਕਾਲੀ ਦਲ ਦੇ ਅੰਦਰ ਕੁਝ ਜਿਹੜੇ ਸੀਨੀਅਰ ਲੀਡਰ ਨੇ ਉਹ ਵੀ ਇਹ ਜਿਹੜੀ ਆ ਜੀ ਇਹ ਚਾਹੁੰਦੇ ਆ ਕਿ ਇਸ ਚੋਣ ਦੇ ਵਿੱਚ ਸਿੰਘ ਬਾਦਲ ਹੋਰਾਂ ਦੀ ਬਹੁਤੀ ਚੱਲੇ ਨਾ। ਉਹ ਕਿਰਪਾਲ ਸਿੰਘ ਬਡੂੰਗਰ ਹੋਰਾਂ ਨੂੰ ਮੁੜ ਕੇ ਜਿਹੜਾ ਜੀ ਪ੍ਰਧਾਨ ਬਣਾਉਣਾ ਚਾਹੁੰਦੇ ਆ, ਜਦੋਂ ਕਿ ਸੁਖਬੀਰ ਸਿੰਘ ਬਾਦਲ ਹੋਰੀ ਕਿਰਪਾਲ ਸਿੰਘ ਬਡੂੰਗਰ ਨੂੰ ਪ੍ਰਧਾਨ ਜਿਹੜਾ ਜੀ ਉਹ ਨਹੀਂ ਬਣਾਉਣਾ ਚਾਹੁੰਦੇ। ਉਹ ਅਵਤਾਰ ਸਿੰਘ ਮੱਕੜ, ਜਗੀਰ ਕੌਰ ਜਾਂ ਫਿਰ ਜਿਹੜੇ ਸੇਵਾ ਸਿੰਘ ਸੇਖਵਾਂ ਇਹਨਾਂ ਦੇ ਵਿੱਚੋਂ ਕੋਈ ਨਾਮ ਜਿਹੜਾ ਉਹ ਮੂਹਰੇ ਲਿਆ ਸਕਦੇ ਆ। ਪਰ ਇਹ ਕਿਹਾ ਜਾ ਰਿਹਾ ਜੀ ਕਿ ਜਿਹੜੀ ਸੀਨੀਅਰ ਲੀਡਰਸ਼ਿਪ ਹੈ ਉਹਦਾ ਦਬਾਅ ਪੈ ਰਿਹਾ ਇਸ ਗੱਲ ਦੇ ਉੱਤੇ। ਇਹ ਵੀ ਕਿਹਾ ਜਾ ਰਿਹਾ ਜੀ ਕਿ ਜਿਹੜਾ ਲਿਫਾਫੇ ਵਾਲੀ ਖਬਰ ਪਿਛਲੇ ਦਿਨਾਂ ਦੇ ਵਿੱਚ ਕਿਰਪਾਲ ਸਿੰਘ ਬਡੂੰਗਰ ਹੋਰਾਂ ਨੇ ਚੱਲੀ ਉਹ ਇਸ ਸੀਨੀਅਰ ਲੀਡਰਸ਼ਿਪ ਨੇ ਹੀ ਉਹਨਾਂ ਦੇ ਮੂੰਹ ਅਖਵਾਈ ਸੀਗੀ। ਇਸ ਕਰਕੇ ਜਿਹੜਾ ਬੜਾ ਇੰਟਰਸਟਿੰਗ ਜਿਹੜਾ ਜੀ ਉਹ ਬਣ ਜਾਊਗਾ ਜੇ ਕਿਰਪਾਲ ਸਿੰਘ ਬਡੂੰਗਰ ਹੋਰੀ ਬਣਦੇ ਆ ਤੇ ਇਹਦਾ ਮਤਲਬ ਇਹ ਹੋਊਗਾ ਕਿ ਜਿਹੜੀ ਸੀਨੀਅਰ ਲੀਡਰਸ਼ਿਪ ਹੈ ਜਿਹਦੇ ਵਿੱਚ ਸੁਖਦੇਵ ਸਿੰਘ ਢੀਂਡਸਾ ਜਿਹੜੇ ਜੀ ਉਹ ਸ਼ਾਮਲ ਨੇ, ਇਹਦੇ ਵਿੱਚ ਜਿਹੜੇ ਮੈਂਬਰ ਪਾਰਲੀਮੈਂਟ ਨੇ ਖਡੂਰ ਸਾਹਿਬ ਤੋਂ ਉਹ ਸ਼ਾਮਲ ਨੇ, ਇੱਕ ਦੋ ਹੋਰ ਜਿਹੜੇ ਜੀ ਉਹ ਦੱਸੀਦੇ ਆ ਕਿਉਂਕਿ ਉਹ ਇਹ ਵੀ ਸੋਚ ਰਹੇ ਆ ਕਿ ਤਰੀਕੇ ਦੇ ਨਾਲ ਜਿਹੜੇ ਸੁਖਬੀਰ ਸਿੰਘ ਬਾਦਲ ਨੇ ਉਹਨਾਂ ਨੂੰ ਕਮਜ਼ੋਰ ਕਰਕੇ ਹਰਸਿਮਰਤ ਕੌਰ ਬਾਦਲ ਹੋਰਾਂ ਦੀ ਛੁੱਟੀ ਕਰਵਾ ਕੇ ਉੱਥੇ ਜਿਹੜੀ ਕੇਂਦਰੀ ਮਿਨਿਸਟਰੀ ਹੈ ਉਹ ਹਥਿਆਈ ਜਾਵੇ। ਇਹ ਵੀ ਅੰਦਰ ਖਾਤੇ ਜਿਹੜਾ ਜੀ ਅਕਾਲੀ ਦਲ ਦੇ ਚੱਲ ਰਿਹਾ। ਸੋ ਕੱਲ ਦੀ ਜਿਹੜੀ ਚੋਣ ਹੋਊਗੀ ਇਹ ਕਾਫੀ ਕਈ ਪੱਖਾਂ ਤੋਂ ਇੰਟਰਸਟਿੰਗਲੀ ਜਿਹੜੀ ਹੈ ਜੀ ਉਹ ਹੋਊਗੀ ਕਿਉਂਕਿ ਜਿਹੜਾ ਪੰਥਕ ਫਰੰਟ ਖੜਾ ਹੋਇਆ ਇਹ ਵੀ ਵੇਖਣਾ ਹੋਊਗਾ ਕਿ ਕਿੰਨੀਆਂ ਵੋਟਾਂ ਜਿਹੜੀਆਂ ਜੀ ਉਹ ਤੋੜਦਾ। ਕਾਂਗਰਸ ਜਿਹੜੇ ਕ੍ਰਾਸ ਵੋਟਿੰਗ ਹੈ ਮਾਫ ਕਰਨਾ ਉਹਦੇ ਚਾਂਸਸ ਕਾਫੀ ਹੱਦ ਤੱਕ ਬਣੇ ਰਹਿਣ ਜੀ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਪਟਵਾਰੀਆਂ ਦੀ। ਉਹਨਾਂ ਨੇ ਸਟਿੰਗ ਆਪਰੇਸ਼ਨ ਕਰਕੇ ਬੈਂਸ ਭਰਾਵਾਂ ਦੇ ਸਮਰਥਕਾਂ ਤੇ ਕੇਸ ਦਰਜ ਕਰਵਾਏ। ਪਿਛਲੇ ਦਿਨਾਂ ਦੇ ਵਿੱਚ ਬੈਂਸ ਜਿਹੜੇ ਨੇ ਜੀ ਸਿਮਰਦੀਪ ਸਿੰਘ ਬੈਂਸ ਉਹਨਾਂ ਨੇ ਇੱਕ ਸਟਿੰਗ ਕੀਤਾ ਸੀਗਾ ਜੀ ਇਹ ਪਟਵਾਰਖਾਨੇ ਦੇ ਵਿੱਚ ਜਾ ਕੇ ਔਰ ਫੇਸਬੁੱਕ ਦੇ ਉੱਤੇ ਇਹਨੂੰ ਲਾਈਵ ਜਿਹੜਾ ਉਹ ਕੀਤਾ ਸੀਗਾ। ਹੁਣ ਜਿਹੜੇ ਇਹ ਪਟਵਾਰੀ ਨੇ ਉਹਨਾਂ ਨੇ ਇਹ ਗੱਲ ਕਹੀ ਆ ਕਿ ਉਹਨਾਂ ਦੇ ਕਰਿੰਦੇ ਦੇ ਵੱਲੋਂ ਕਥਿਤ ਪੈਸੇ ਲੈਣ ਦਾ ਸਟਿੰਗ ਆਪਰੇਸ਼ਨ ਕਰਕੇ ਜਿਹੜੀ ਵੀਡੀਓ ਫੇਸਬੁੱਕ ਪਾਈ ਆ। ਇਸ ਮਾਮਲੇ ਦੇ ਵਿੱਚ ਪਟਵਾਰੀਆਂ ਨੇ ਲੋਕ ਇਨਸਾਫ ਪਾਰਟੀ ਦੇ ਮੁਖੀ ਤੇ ਵਿਧਾਇਕ
ਸਿਮਰਜੀਤ ਸਿੰਘ ਬੈਂਸ ਦੇ ਸਮਰਥਕਾਂ ਦੇ ਖਿਲਾਫ ਕੇਸ ਜਿਹੜਾ ਜੀ ਉਹ ਦਰਜ ਕਰਵਾ ਦਿੱਤਾ ਜੀ। ਇਹ 6 ਜਾਣੇ ਨੇ ਜਿਨ੍ਹਾਂ ਦੇ ਖਿਲਾਫ ਇਹ ਕੇਸ ਜਿਹੜਾ ਉਹ ਦਰਜ ਕੀਤਾ ਗਿਆ। ਪਟਵਾਰੀ ਨੇ ਆਪਣੀ ਸ਼ਿਕਾਇਤ ਦੇ ਵਿੱਚ ਜਿਹੜੇ ਲੁਧਿਆਣੇ ਤੋਂ ਵਿਧਾਇਕ ਨੇ ਸਿਮਰਜੀਤ ਸਿੰਘ ਬੈਂਸ ਉਹਨਾਂ ਦਾ ਨਾਮ ਵੀ ਲਿਖਿਆ ਸੀਗਾ, ਪਰ ਪੁਲਿਸ ਨੇ ਉਹਨਾਂ ਦੇ ਖਿਲਾਫ ਕੇਸ ਦਰਜ ਨਹੀਂ ਕੀਤਾ। ਪਟਵਾਰੀ ਸੁਖਵਿੰਦਰ ਸਿੰਘ ਸੋਢੀ ਨੇ ਸ਼ਿਕਾਇਤ ਇਹ ਦਰਜ ਕਰਾਈ ਆ ਕਿ 13 ਸਤੰਬਰ ਨੂੰ ਵਿਧਾਇਕ ਬੈਂਸ ਤੇ ਉਹਨਾਂ ਦੇ ਸਮਰਥਕ ਪਿੰਡ ਗਿੱਲ ਦੇ ਵਿੱਚ ਸਥਿਤ ਉਹਨਾਂ ਦੇ ਪਟਵਾਰਖਾਨੇ 'ਚ ਆਏ ਸੀ। ਉਸ ਟਾਈਮ ਉਹ ਡਿਪਟੀ ਕਮਿਸ਼ਨਰ ਦੇ ਦਫ਼ਤਰ ਗਿਆ ਹੋਇਆ ਸੀਗਾ। ਉਹਨੇ ਦੋਸ਼ ਲਾਇਆ ਕਿ ਵਿਧਾਇਕ ਤੇ ਉਹਨਾਂ ਦੇ ਸਮਰਥਕਾਂ ਨੇ ਉਹਦੇ ਸਟਾਫ ਮੈਂਬਰ ਗੁਰਿੰਦਰ ਸਿੰਘ ਦੀ ਜੇਬ ਦੇ ਵਿੱਚ ਜਬਰੀ ਪੈਸੇ ਪਾ ਕੇ ਵੀਡੀਓ ਜਿਹੜੀ ਬਣਾ ਲਈ ਤੇ ਉਹਦੇ ਕੋਲੋਂ ਜਬਰੀ ਕਬੂਲ ਕਰਵਾਇਆ ਕਿ ਉਹਨੇ ਪੈਸੇ ਲਏ ਆ ਤੇ ਇਹ ਵੀਡੀਓ ਜਿਹੜੀ ਸੀ ਤੇ ਪਾ ਦਿੱਤੀ। ਇਹਦੇ ਕਰਕੇ ਮਾਮਲਾ ਜਿਹੜਾ ਜੀ ਉਹ ਦਰਜ ਕੀਤਾ ਜਾਵੇ। ਮਾਮਲਾ ਦਰਜ ਹੋ ਗਿਆ। ਜਿਹੜੇ ਸਿਮਰਜੀਤ ਸਿੰਘ ਬੈਂਸ ਨੇ ਉਹਨਾਂ ਨੇ ਇਹ ਕਿਹਾ ਕਿ ਪਟਵਾਰੀ ਦਫ਼ਤਰ ਦੇ ਵਿੱਚ ਰਿਸ਼ਵਤ ਲੈਂਦੇ ਆ, ਪਟਵਾਰੀ ਦੇ ਪ੍ਰਾਈਵੇਟ ਕਰਿੰਦੇ ਦਾ ਸਟਿੰਗ ਆਪਰੇਸ਼ਨ ਮੈਂ ਕੀਤਾ। ਉਹਨੇ ਕਿਹਾ ਇਸ ਕਰਕੇ ਪੁਲਿਸ ਜਿਹੜੀ ਹੈ ਜੀ ਮੇਰੇ ਖਿਲਾਫ ਮਾਮਲਾ ਦਰਜ ਕਰੇ, ਨਾ ਕਿ ਸਮਰਥਕਾਂ ਦੇ ਖਿਲਾਫ। ਪਰ ਪੁਲਿਸ ਨੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਉਹਨਾਂ ਦੇ ਖਿਲਾਫ ਮਾਮਲਾ ਦਰਜ ਨਹੀਂ ਕੀਤਾ, ਸਗੋਂ ਇਹ ਮਾਮਲਾ ਉਹਨਾਂ ਨੇ ਦਰਜ ਕਰ ਲਿਆ ਜੀ ਉਹਦੇ 6 ਸਮਰਥਕਾਂ ਦੇ ਖਿਲਾਫ। ਜੀ ਚਲੋ, ਕਿਤੇ ਤਾਂ ਜਿੱਥੇ ਹੱਥ ਪੈਂਦਾ ਹੀ ਪਾ ਲਿਆ। ਤੇ ਅੱਗੇ ਆਪਾਂ ਗੱਲ ਕਰਦੇ ਹਾਂ SGPC ਦੇ ਕੱਢੇ ਗਏ ਮੁਲਾਜ਼ਮ ਸੀਗੇ, ਉਹਨਾਂ ਨੇ ਧਮਕੀ ਦਿੱਤੀ ਸੀਗੀ ਕਿ ਅਸੀਂ ਧਰਮ ਛੱਡ ਦਿਆਂਗੇ। ਕੀ ਬਣਿਆ ਉਹਨਾਂ ਦਾ? ਐਕਚੁਅਲੀ ਇਹ ਧਮਕੀ ਜਿਹੜੀ ਦਿੱਤੀ ਉਹਨਾਂ ਨੂੰ ਇੱਕ ਕਿਸਮ ਦੇ ਨਾਲ ਤੁਸੀਂ ਕਹੋ ਪੁੱਠੀ ਪਈ ਆ, ਕਿਉਂਕਿ ਇਹ ਗੁਰੂ ਸਰ ਮਾਧੋ ਕੇ ਬਰਾੜ ਦੇ ਨੌਕਰੀ ਤੋਂ ਫਾਰਗ ਕੀਤੇ ਗਏ 15 ਜਿਹੜੇ ਕਰਮਚਾਰੀ ਸੀਗੇ, ਉਹਨਾਂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਚਾਲੇ ਅੜਿੱਕਾ ਤਾਂ ਪਹਿਲਾਂ ਹੀ ਜਿਹੜਾ ਜੀ ਉਹ ਕਾਇਮ ਆ, ਅਜੇ ਪਹਿਲਾਂ ਵਾਂਗੂ ਕਾਇਮ ਹੈ। ਪਰ ਕੱਢੇ ਗਏ ਕਰਮਚਾਰੀਆਂ ਨੇ ਜਿਹੜਾ ਧਰਮ ਪਰਿਵਰਤਨ ਦਾ ਰਾਹ ਸੀਗਾ ਉਹ ਛੱਡ ਕੇ ਸੰਘਰਸ਼ ਕਰਨ ਦੇ ਵਾਸਤੇ ਜਿਹੜੀ ਹੈ ਜੀ ਉਹ ਗੱਲ ਆਖੀ ਆ। ਇਹ ਜਿਹੜੇ ਕੱਢੇ ਗਏ ਕਰਮਚਾਰੀ ਆ ਇਹਨਾਂ ਨੂੰ ਢਾਡੀ ਸਭਾ ਦੇ ਵੱਲੋਂ ਵੀ ਸਮਰਥਨ ਦਿੱਤਾ ਗਿਆ ਔਰ ਇਹ ਕਿਹਾ ਗਿਆ ਕਿ ਹਰ ਕਿਸਮ ਦਾ ਉਹ ਸਹਿਯੋਗ ਦੇਣਗੇ। ਜਿਹੜੇ ਇਹ ਕੱਢੇ ਗਏ ਕਰਮਚਾਰੀ ਸੀਗੇ ਜੀ, ਇਹ ਢਾਡੀ ਸਭਾ ਦੇ ਆਗੂ ਤੇ ਸਾਬਕਾ ਸ਼੍ਰੋਮਣੀ ਕਮੇਟੀ ਦੇ ਮੈਂਬਰ ਬਲਦੇਵ ਸਿੰਘ MA ਦੇ ਘਰੇ ਜਿਹੜਾ ਜੀ ਉਹ ਗਏ। ਉਹਨਾਂ ਨੇ ਇਹਨਾਂ ਨੂੰ ਇਹਦਾ ਸਮਝਾਇਆ ਕਿ ਇਉਂ ਜਿਹੜਾ ਧਰਮ ਛੱਡਣ ਵਾਲੀ ਗੱਲ ਉਹਨਾਂ ਨੇ ਬਿਆਨ ਦਿੱਤਾ ਸੀਗਾ ਜਾਂ ਜਿਹੜੀ ਧਮਕੀ ਦਿੱਤੀ, ਇਹਨੂੰ ਕਿਸੇ ਵੀ ਹਾਲਤ ਦੇ ਵਿੱਚ ਜਾਇਜ਼ ਨਹੀਂ ਜਿਹੜਾ ਜੀ ਉਹ ਕਿਹਾ ਜਾ ਸਕਦਾ। ਉਹਨਾਂ ਨੇ ਕਿਹਾ ਕਿ ਨੌਕਰੀ ਨਾ ਮਿਲਣ ਤੇ ਧਰਮ ਛੱਡਣ ਦੀ ਜਿਹੜੀ ਹੈ ਜੀ ਚੇਤਾਵਨੀ ਇਹ ਗਲਤ ਸੀ ਤੇ ਇਹਨਾਂ ਨੇ ਵੀ ਜਿਹੜੀ ਹੈ ਜੀ ਇਹ ਆਪਣੀ ਗਲਤੀ ਮੰਨੀ ਔਰ ਇਹ ਕਿਹਾ ਕਿ ਉਹ ਜਿਹੜਾ ਧਰਮ ਨਹੀਂ ਛੱਡਣਗੇ, ਕਿਉਂਕਿ ਉਹਨਾਂ ਨੇ ਕਿਹਾ ਸੀਗਾ ਕਿ ਉਹ 27 ਤਰੀਕ ਨੂੰ ਜਾ ਕੇ ਅਕਾਲ ਤਖ਼ਤ ਦੇ ਮੂਹਰੇ ਆਪਣੇ ਕਕਾਰ ਜਿਹੜੇ ਆ ਉਹ ਰੱਖ ਦੇਣਗੇ ਤੇ ਕਿਸੇ ਹੋਰ ਧਰਮ ਦੇ ਵਿੱਚ ਸ਼ਾਮਲ ਜਿਹੜਾ ਉਹ ਹੋ ਜਾਣਗੇ। ਉਹਨਾਂ ਨੇ ਇਹ ਵੀ ਕਿਹਾ ਕਿ ਅਕਾਲ ਤਖ਼ਤ ਦੇ ਜਥੇਦਾਰ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਬੱਕੜ, ਸਾਬਕਾ ਜਨਰਲ ਸਕੱਤਰ ਸੁਖਦੇਵ ਸਿੰਘ ਭੌਰ, ਇਹਨਾਂ ਨੇ ਵੀ ਸਾਰਿਆਂ ਨੇ ਇਹ ਕਿਹਾ ਕਿ ਉਹ ਧਰਮ ਤਬਦੀਲ ਕਰਨ ਵਾਲਾ ਰਾਹ ਜਿਹੜਾ ਉਹ ਛੱਡਣ, ਉਹ ਉਹਨਾਂ ਦਾ ਹਰ ਪੱਖੋਂ ਜਿਹੜਾ ਜੀ ਉਹ ਸਾਥ ਦੇਣਗੇ। ਹੁਣ ਵੇਖਣਾ ਇਹ ਹੈ ਜੀ ਕਿ ਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਨਾਂ ਨੂੰ ਵਾਪਸ ਜਿਹੜਾ ਉਹ ਰੱਖਦੀ ਹੈ ਜਾਂ ਨਹੀਂ। 15 ਜਾਣਿਆਂ ਨੂੰ ਜਿਹੜਾ ਜੀ ਉਹ ਵਾਪਸ ਰੱਖਣਾ ਕੋਈ ਬਹੁਤ ਵੱਡੀ ਗੱਲ ਨਹੀਂ ਆ। ਇਹ ਮੁੱਦਾ ਪਿਛਲੇ ਦਿਨਾਂ ਤੋਂ ਕਾਫੀ ਜ਼ਿਆਦਾ ਜਿਹੜਾ ਜੀ ਉਹ ਭਖਦਾ ਰਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਆਪਣੇ ਨੇੜਲਿਆਂ ਨੂੰ ਚਹੇਤਿਆਂ ਨੂੰ ਜਿਹੜਾ ਜੀ ਉਹ ਪ੍ਰਧਾਨ ਜਿਹੜੇ ਮੌਜੂਦਾ ਨੇ ਉਹਨਾਂ ਨੇ ਵੱਡੀ ਗਿਣਤੀ ਦੇ ਵਿੱਚ ਜਿਹੜਾ ਉਹ ਸ਼ਾਮਲ ਕੀਤਾ। ਉੱਥੇ ਉਹਨਾਂ ਨੌਕਰੀਆਂ ਦੇ ਉੱਤੇ ਜਿਹੜਾ ਜੀ ਉਹ ਰੱਖਿਆ। ਜੇ ਇਉਂ ਰੱਖੇ ਗਏ ਆ ਤੇ ਫਿਰ ਕਿਤੇ ਨਾ ਕਿਤੇ ਇਹ ਵੀ ਜਿਹੜੇ ਬੰਦੇ ਨੇ ਉਹ ਰੱਖ ਲਏ ਜਾਣੇ ਚਾਹੀਦੇ ਨੇ। ਇਉਂ ਕੱਢਿਆ ਉਹਨਾਂ ਨੂੰ ਨਹੀਂ ਜਾਣਾ ਚਾਹੀਦਾ। ਆ ਜੇ ਉਹ ਗਲਤੀ ਆਪਣੀ ਮੰਨ ਰਹੇ ਆ ਕਿ ਉਹਨਾਂ ਤੋਂ ਇਹ ਬਿਆਨ ਦੇ ਕੇ ਗਲਤੀ, ਤੇ ਫਿਰ ਇਸ ਗੱਲ ਨੂੰ ਇੱਥੇ ਜਿਹੜਾ ਜੀ ਉਹ ਛੱਡ ਕੇ ਉਹਨਾਂ ਨੂੰ ਬਹਾਲ ਉਹਨਾਂ ਦਾ ਹੋਣਾ ਚਾਹੀਦਾ, ਕਿਉਂਕਿ 15 ਪਰਿਵਾਰਾਂ ਦੀ ਰੋਜ਼ੀ ਰੋਟੀ ਦਾ ਮਸਲਾ ਜੀ। ਗੱਲ ਤੇ ਧਮਕੀਆਂ ਦੇਣ ਦਾ, ਅਸੀਂ ਧਰਮ ਛੱਡ ਦਾਂਗੇ, ਅਸੀਂ ਦਾੜੀ ਕੱਟ ਲਾਂਗੇ, ਇਹ ਬੜਾ ਹਾਸਾ ਹੋਣਾ ਜਿਹਾ ਜੀ। ਤੇ ਅੱਗੇ ਆਪਾਂ ਦਿਆਲ ਸਿੰਘ ਕਾਲਜ ਦੀ ਜੇ ਗੱਲ ਕਰੀਏ ਤਾਂ ਮਾਮਲਾ ਕਾਫੀ ਅਜੇ ਵੀ ਭਗਿਆ ਪਿਆ ਆ ਤੇ ਉਸ ਦੇ ਦਾ ਮਾਮਲਾ ਜਿਹੜਾ ਉਹ ਕੁਲਦੀਪ ਨਾਇਰ ਨੇ ਆਪਣੇ ਹੱਥਾਂ 'ਚ ਲਿਆ। ਬਿਲਕੁਲ ਜੀ। ਐਕਚੁਅਲੀ ਕੁਲਦੀਪ ਨਈਅਰ ਜਿਹੜੇ ਨੇ ਜੀ ਪ੍ਰਸਿੱਧ ਲੇਖਕ ਨੇ, ਇੱਕ ਜਿਹੜੀ ਮੀਟਿੰਗ ਹੋਈ ਆ ਦਿੱਲੀ ਦੇ ਵਿੱਚ, ਉੱਥੇ ਉਹਨਾਂ ਨੇ ਜਿਹੜਾ ਜੀ ਇਹ ਕਿਹਾ ਕਿ ਦਿਆਲ ਸਿੰਘ ਕਾਲਜ ਦਾ ਨਾਮ ਕਿਸੇ ਵੀ ਹਾਲਤ ਦੇ ਵਿੱਚ ਬਦਲਣ ਨਹੀਂ ਦਿੱਤਾ ਜਾਊਗਾ। ਇਹ ਜਿਹੜਾ ਜੀ ਕਮੇਟੀ ਦੇ ਵੱਲੋਂ ਇਹ ਮੀਟਿੰਗ ਕਰਵਾਈ ਗਈ ਸੀਗੀ, ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਜਿਹੜੇ ਪ੍ਰਸਿੱਧ ਲੇਖਕ ਨੇ ਜੀ ਕਿ ਕੁਲਦੀਪ ਨਈਅਰ ਹੋਰੀ, ਕਿ ਉਹ ਦਿਆਲ ਸਿੰਘ ਕਾਲਜ ਦੇ ਨਾਮ ਬਦਲਣ ਦਾ ਮਾਮਲਾ ਆਪਣੇ ਹੱਥ ਦੇ ਵਿੱਚ ਜਿਹੜਾ ਉਹ ਲੈਣਗੇ ਔਰ ਉਹਨਾਂ ਨੇ ਕਿਹਾ ਕਿ ਇਸ ਮਸਲੇ ਨੂੰ ਉਹ ਕੇਂਦਰ ਦੀ ਸਰਕਾਰ ਦੇ ਕੋਲੇ ਜਿਹੜਾ ਉਹ ਚੁੱਕਣਗੇ। ਮੀਟਿੰਗ ਦੇ ਵਿੱਚ ਇਹ ਵੀ ਜਿਹੜਾ ਜੀ ਉਹ ਕਿਹਾ ਗਿਆ ਕਿ ਕਿਸੇ ਵੀ ਹਾਲਤ ਦੇ ਵਿੱਚ ਇਹ ਨਾਮ ਬਦਲਣ ਨਹੀਂ ਦਿੱਤਾ ਜਾਊਗਾ। ਦਿਆਲ ਸਿੰਘ ਮਜੀਠੀਆ ਉਹਨਾਂ ਨੂੰ ਜਿਹੜੀ ਸ਼ਰਧਾਂਜਲੀ ਵੀ ਇੱਥੇ ਭੇਂਟ ਕੀਤੀ ਗਈ। ਇਹ ਵੀ ਕਿਹਾ ਗਿਆ ਕਿ ਕੁਝ ਜਿਹੜੀਆਂ ਤਾਕਤਾਂ ਨੇ ਇਹਨੂੰ ਫਿਰਕੂ ਤੇ ਧਾਰਮਿਕ ਰੰਗਤ ਜਿਹੜਾ
ਉਹ ਦੇਣਾ ਚਾਹੁੰਦੀਆਂ ਨੇ। ਔਰ ਇਹ ਵੀ ਕਿਹਾ ਗਿਆ ਕਿ ਇਹਦੇ ਵਿੱਚ ਕੋਈ ਫਿਰਕੂ ਜਾਂ ਧਾਰਮਿਕ ਰੰਗਤ ਦੇਣ ਨਹੀਂ ਦਿੱਤੀ ਜਾਊਗੀ। ਔਰ ਇਹ ਵੀ ਕਿਹਾ ਗਿਆ ਕਿ ਕੋਈ ਇਸ ਮਾਮਲੇ ਦੇ ਉੱਤੇ ਵੱਡਾ ਵਿਵਾਦ ਨਾ ਖੜਾ ਕੀਤਾ ਜਾਵੇ। ਉਹਨਾਂ ਨੇ ਕਿਹਾ ਕਿ ਉਹ ਕੁਲਦੀਪ ਨਈਅਰ ਹੋਣਾ ਨੇ ਉਹ ਸਾਰਿਆਂ ਦੇ ਨਾਲ ਜਿਹੜੀ ਜੀ ਇਸ ਮਾਮਲੇ ਦੇ ਉੱਤੇ ਗੱਲਬਾਤ ਕਰ ਲੈਣ ਤੇ ਫਿਰ ਅਗਲੀ ਜਿਹੜੀ ਹੈ ਰਣਨੀਤੀ ਉਹਦਾ ਖੁਲਾਸਾ ਜਲਦੀ ਕੀਤਾ ਜਾਊਗਾ। ਇਹ ਮਾਮਲਾ ਪਿਛਲੇ ਦਿਨਾਂ ਤੋਂ ਕਾਫੀ ਜਿਹੜਾ ਜੀ ਉਹ ਭਖਿਆ ਹੋਇਆ। ਜਿਹੜੇ ਦਿਆਲ ਸਿੰਘ ਨੇ ਜੀ ਉਹਨਾਂ ਨੇ ਇਹ ਜ਼ਮੀਨ ਡੋਨੇਟ ਕੀਤੀ ਸੀਗੀ। ਨਾ ਸਿਰਫ ਇਹ ਜ਼ਮੀਨ ਡੋਨੇਟ ਕੀਤੀ ਬਲਕਿ ਉਹਨਾਂ ਨੇ ਐਜੂਕੇਸ਼ਨ ਦੇ ਵਾਸਤੇ ਬਹੁਤ ਕੰਮ ਕੀਤਾ। ਪਰ ਚੁੱਪ ਚਪੀਤੇ ਜਿਹੜਾ ਇੱਥੇ ਚੱਲਦਾ ਜੀ ਟਰਸਟ ਉਹਦੇ ਅਮਿਤਾਭ ਸਿਨਹਾ ਨੇ ਉਹਨੇ ਇਹ ਕਹਿ ਦਿੱਤਾ ਸੀਗਾ ਜੀ ਕਿ ਇਹਦਾ ਨਾਮ ਵੰਦੇ ਮਾਤਰਮ ਵਿਸ਼ਵ ਵਿਦਿਆਲਾ ਜਿਹੜਾ ਜੀ ਉਹ ਰੱਖਿਆ ਜਾ ਰਿਹਾ। ਕੁਝ ਧਿਰਾਂ ਇਹ ਕਹਿੰਦੀਆਂ ਨੇ ਕਿ ਅਮਿਤਾਭ ਸਿਨਹਾ ਨੇ ਆਪ ਹੀ ਚਾਪਲੂਸੀ ਕਰਨ ਦੇ ਵਾਸਤੇ ਸੈਂਟਰ ਦੀ ਸਰਕਾਰ ਦੀ ਜਾਂ BJP ਦੀ ਇਹ ਕੀਤਾ। ਪਰ ਬਹੁਤੇ ਲੋਕ ਜਿਹੜੇ ਆ ਜੀ ਇਸ ਗੱਲ ਨੂੰ ਮੰਨਦੇ ਨਹੀਂ, ਇਸ ਤਰਕ ਨੂੰ। ਉਹ ਕਹਿੰਦੇ ਆ ਕਿ ਇਹ ਉੱਪਰੋਂ ਆਏ ਇਸ਼ਾਰੇ ਦੇ ਤਹਿਤ ਜਿਹੜਾ ਜੀ ਉਹ ਕੀਤਾ ਗਿਆ ਔਰ ਇੱਕ ਤਿੱਖਾ ਪ੍ਰਤੀਕਰਮ ਜਿਹੜਾ ਜੀ ਉਹ ਸਿੱਖ ਜਿਹੜਾ ਭਾਈਚਾਰਾ ਉਹਦੇ ਵਿੱਚ ਤੇ ਜਿਹੜੇ ਲੇਖਕ ਨੇ ਵਿਦਵਾਨ ਨੇ ਉਹਨਾਂ ਦੇ ਵਿੱਚ ਇਹਦਾ ਹੋਇਆ ਸੀਗਾ ਕਿ ਉਹ ਨਾਮ ਜਿਹੜਾ ਉਹ ਨਹੀਂ ਬਦਲਿਆ ਜਾਣਾ ਚਾਹੀਦਾ ਦਿਆਲ ਸਿੰਘ ਕਾਲਜ ਦਾ। ਹੁਣ ਵੇਖਣਾ ਆ ਕਿਉਂਕਿ ਕੁਲਦੀਪ ਨਈਅਰ ਹੋਰਾਂ ਦੀ ਜਿਹੜੀ ਹੈ ਜੀ ਉਹ ਸੁਣੀ ਬਹੁਤ ਜਾਂਦੀ ਹੈ, ਚਾਹੇ ਕਿਸੇ ਵੀ ਕੋਈ ਵੀ ਜਿਹੜੀ ਹੈ ਜੀ ਉਹ ਸਰਕਾਰ ਹੋਵੇ ਕਿ ਉਹ ਇਸ ਮਸਲੇ ਨੂੰ ਕਿਹੜੇ ਤਰੀਕੇ ਦੇ ਨਾਲ ਹੱਲ ਜਿਹੜਾ ਜੀ ਉਹ ਕਰਾਉਂਦੇ ਆ। ਨਹੀਂ ਤਾਂ ਅਦਰਵਾਈਜ਼ ਜਿਹੜੇ ਜੀ ਉਹਨਾਂ ਨੇ ਚਿੱਠੀਆਂ ਦੀਆਂ ਲਿਖ ਕੇ ਬਸ ਉਸ ਤੋਂ ਬਾਅਦ ਚੁੱਪ ਕਰ ਗਏ ਕਿ ਪ੍ਰਧਾਨ ਮੰਤਰੀ ਚਿੱਠੀ। ਜਿਸ ਕਿਸਮ ਦੇ ਨਾਲ ਸਾਰਿਆਂ ਨੂੰ ਇਕੱਠੇ ਹੋ ਕੇ ਪ੍ਰੈਸ਼ਰ ਪਾਉਣਾ ਚਾਹੀਦਾ ਸੀਗਾ ਉਹੋ ਜਿਹਾ ਇੱਥੋਂ ਪੰਜਾਬ ਤੋਂ ਸਿਆਸੀ ਤੌਰ ਦੇ ਉੱਤੇ ਪੈ ਨਹੀਂ ਸਕਿਆ। ਪਰ ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਜਿਹੜੀਆਂ ਇਹ ਸ਼ਖਸੀਅਤਾਂ ਜੁੜੀਆਂ ਨੇ ਕੁਲਦੀਪ ਨਈਅਰ ਹੋਰਾਂ ਦੀ ਅਗਵਾਈ ਦੇ ਵਿੱਚ ਉਹ ਇਸ ਨੂੰ ਉਭਾਰ ਕੇ ਇਹਦਾ ਨਾਮ ਬਦਲਣ ਜੀ। ਤੇ ਅੱਗੇ ਆਪਾਂ ਗੁਜਰਾਤ ਚੋਣਾਂ ਦੀ ਗੱਲ ਕਰਦੇ ਹਾਂ। ਇਹ ਮੇਰਾ ਆਖਰੀ ਸਵਾਲ ਹੈ ਜੀ। ਤੇ ਉਸ ਦੇ ਵਿੱਚ ਉਮੀਦਵਾਰਾਂ ਦਾ ਜਿਹੜਾ ਪਹਿਲਾ ਦੌਰ ਆ ਤੈਅ ਕਰਨ ਦਾ ਉਹ ਖਤਮ। ਦੇਖੋ ਜੀ ਗੁਜਰਾਤ ਵਿਧਾਨ ਸਭਾ ਦੇ ਦੂਜੇ ਗੇੜ ਦੀਆਂ ਜਿਹੜੀਆਂ ਨਾਮਜ਼ਦਗੀਆਂ ਭਰਨ ਦਾ ਆਖਰੀ ਦਿਨ ਸੀਗਾ ਜੀ ਔਰ ਕਾਂਗਰਸ ਪਾਰਟੀ ਨੇ 14 ਉਮੀਦਵਾਰਾਂ ਦੀ ਅਖੀਰਲੀ ਸੂਚੀ ਜਿਹੜੀ ਆ ਉਹ ਜਾਰੀ ਕੀਤੀ ਆ। 2 ਸੀਟਾਂ ਉਹਨੇ ਆਪਣੇ ਭਾਈਵਾਲਾਂ ਦੇ ਵਾਸਤੇ ਜਿਹੜੀਆਂ ਉਹ ਛੱਡੀਆਂ ਨੇ ਜੀ। ਜਿਨ੍ਹਾਂ ਨੂੰ ਮੌਜੂਦਾ ਵਿਧਾਇਕਾਂ ਨੂੰ ਟਿਕਟਾਂ ਨਹੀਂ ਮਿਲੀਆਂ ਉਹਦੇ ਧਰਸ਼ੀ ਖਾਨਪੁਰਾ, ਹੀਰਾ ਪਟੇਲ, ਜੋਤਾ ਭਾਈ ਪਟੇਲ ਤੇ ਨਟਵਰ ਸਿੰਘ ਠਾਕਰ ਜਿਹੜੇ ਆ ਜੀ ਉਹ ਸ਼ਾਮਲ ਹੈ। ਕਾਂਗਰਸ ਨੇ 2 ਸੀਟਾਂ ਜਨਤਾ ਦਲ ਯੂ ਦੇ ਸਾਬਕਾ ਵਿਧਾਇਕ ਛੋਟੂ ਭਾਈ ਵਸਾਵਾ ਦੀ ਅਗਵਾਈ ਹੇਠਲੀ ਭਾਰਤੀ ਟਰਾਈਬਲ ਪਾਰਟੀ ਜਿਹੜੀ ਹੈ ਜੀ ਉਹਦੇ ਵਾਸਤੇ ਛੱਡੀਆਂ ਨੇ। ਵਸਾਵਾ ਦੀ ਪਾਰਟੀ 5 ਸੀਟਾਂ ਤੋਂ ਚੋਣ ਲੜੂਗੀ। 182 ਸੀਟਾਂ ਦੇ ਵਾਸਤੇ 2 ਪੜਾਵਾਂ ਦੇ ਵਿੱਚ 9 ਤੇ 14 ਦਸੰਬਰ ਨੂੰ ਵੋਟਾਂ ਪੈਣੀਆਂ ਔਰ 18 ਦਸੰਬਰ ਨੂੰ ਜਿਹੜਾ ਜੀ ਇਹ ਗਿਣਤੀ ਹੋਊਗੀ। ਪਹਿਲੇ ਪੜਾਅ 'ਚ ਕਾਂਗਰਸ ਨੇ 99 ਸੀਟਾਂ ਚੋਂ 86 ਤੇ ਆਪਣੇ ਉਮੀਦਵਾਰ ਜਿਹੜੇ ਮੈਦਾਨ ਦੇ ਵਿੱਚ ਉਤਾਰੇ ਹੋਏ ਆ। ਇੱਕ ਇੰਟਰਸਟਿੰਗ ਜਿਹੜੀ ਹੈ ਜੀ ਉਹ ਸੀਟ ਬਣੀ ਹੈ ਕਿ ਕਾਂਗਰਸ ਨੇ ਜਿਹੜਾ ਜੀ ਜਗਨੇਸ਼ ਮੇਵਾਨੀ ਦੀ ਹਮਾਇਤ ਦੇ ਵਿੱਚ ਵਡਗਾਮ ਜਿਹੜੀ ਰਿਜ਼ਰਵ ਸੀਟ ਹੈ ਇਹਦੇ ਤੋਂ ਆਪਣਾ ਉਮੀਦਵਾਰ ਮੈਦਾਨ ਦੇ ਵਿੱਚ ਨਹੀਂ ਉਤਾਰਿਆ। ਪਿਛਲੇ ਸਾਲ ਜਦੋਂ ਦਲਿਤਾਂ ਦਾ ਅੰਦੋਲਨ ਹੋਇਆ ਸੀਗਾ ਗੁਜਰਾਤ ਦੇ ਵਿੱਚ ਤਾਂ ਉਹਦੇ ਵਿੱਚ ਇੱਕ ਆਗੂ ਬਣ ਕੇ ਉੱਭਰੇ ਸੀ ਮੇਵਾਨੀ ਔਰ ਜਗਨੇਸ਼ ਮੇਵਾਨੀ। ਇਹਦੇ ਖਿਲਾਫ ਉਮੀਦਵਾਰ ਨਹੀਂ ਉਤਾਰਿਆ ਕਿਉਂਕਿ ਜਗਨੇਸ਼ ਮੇਵਾਨੀ ਨੇ ਇਹ ਗੱਲ ਆਖੀ ਕਿ ਭਾਰਤੀ ਜਨਤਾ ਪਾਰਟੀ ਦਾ ਵਿਰੋਧ ਕਰ ਰਹੀਆਂ ਜਿਹੜੀਆਂ ਪਾਰਟੀਆਂ ਨੇ ਉਹਨਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਵਿਰੋਧ ਦੇ ਵਿੱਚ 2 ਹੀ ਉਮੀਦਵਾਰ ਹੋਣ, ਭਾਰਤੀ ਮੇਵਾਨੀ ਵਡਗਾਮ ਤੋਂ ਤੇ ਦੂਸਰਾ ਭਾਰਤੀ ਜਨਤਾ ਪਾਰਟੀ ਦਾ। ਇਹਨੂੰ ਮੰਨਦਿਆਂ ਹੋਇਆ ਜੀ ਇਸ ਅਪੀਲ ਨੂੰ ਆਮ ਆਦਮੀ ਪਾਰਟੀ ਜਿਹੜੇ ਉਹਦੇ ਕਨਵੀਨਰ ਨੇ ਅਰਵਿੰਦ ਕੇਜਰੀਵਾਲ ਹੋਰੀ ਉਹਨਾਂ ਨੇ ਟਵੀਟ ਜਿਹੜਾ ਜੀ ਕਰਕੇ ਜਿਹੜੀ ਜਗਨੇਸ਼ ਮੇਵਾਨੀ ਨੇ ਉਹਨਾਂ ਨੂੰ ਜਿਹੜਾ ਜੀ ਸ਼ੁਭ ਇੱਛਾਵਾਂ ਦਿੱਤੀਆਂ ਨੇ। ਇਹ ਕਿਹਾ ਕਿ ਉਹਨਾਂ ਦੀ ਪਾਰਟੀ ਵੀ ਉਹਨਾਂ ਦੀ ਸਪੋਰਟ ਦਿੱਤੇ ਆ। ਤੇ ਇਹ ਜਿਹੜੀ ਵਡਗਾਮ ਸੀਟ ਹੈ ਜਿਹੜੀ ਰਿਜ਼ਰਵ ਹੈ ਉਹ ਵੀ ਕਾਫੀ ਇੰਟਰਸਟਿੰਗ ਜਿਹੜੀ ਹੈ ਜੀ ਉਹ ਬਣ ਗਈ ਹੈ, ਖਾਸ ਤੌਰ ਦੇ ਉੱਤੇ ਕਾਂਗਰਸ ਦੇ ਵੱਲੋਂ ਇੱਥੋਂ ਆਪਣਾ ਉਮੀਦਵਾਰ ਨਾ ਐਲਾਨਣ ਕਰਕੇ ਜੀ। ਤੇ ਜਿਸ ਤਰ੍ਹਾਂ ਤੇ ਅਸੀਂ ਵਾਪਸ ਆਉਂਦੇ ਹਾਂ ਇੱਕ ਬ੍ਰੇਕ ਲੈ ਕੇ ਤਾਂ ਤੁਸੀਂ ਕਾਲ ਕਰ ਸਕਦੇ ਹੋ 4082725200। ਪੰਜਾਬੀ ਰੇਡੀਓ US ਸੁਣ ਰਹੇ ਸਾਰੇ ਸਰੋਤਿਆਂ ਦਾ ਇੱਕ ਵਾਰ ਫਿਰ ਸਵਾਗਤ ਕਰਦੇ। ਤੁਸੀਂ ਜਿਹੜੇ ਹੋਏ ਪੰਜਾਬੀ ਰੇਡੀਓ US ਦੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਹੁਣ ਕਾਲ ਕਰ ਸਕਦੇ ਹੋ 408-272-5200 ਕਾਲ ਕਰਕੇ ਕੋਈ ਵੀ ਤੁਹਾਡਾ ਸਵਾਲ ਆ ਬਲਤੇਜ ਪੰਨੂ ਹੋਰਾਂ ਦੇ ਨਾਲ ਡਿਸਕਸ ਕਰ ਸਕਦੇ ਹੋ। ਬਲਤੇਜ ਪੰਨੂ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਜੀ ਧੰਨਵਾਦ ਜੀ, ਬਹੁਤ ਮਿਹਰਬਾਨੀ। ਤਾਂ ਜੀ ਸਾਡੇ ਨਾਲ ਜੁੜੇ ਹੋਏ ਨੇ ਜੀ ਰਾਜ ਮੰਟਿਕਾ ਤੋਂ। ਜੀ ਸਤਿ ਸ਼੍ਰੀ ਅਕਾਲ। ਹਾਂਜੀ ਬਾਜੀ ਸਵਾਲ ਮੇਰਾ ਇੱਕ ਤਾਂ ਇਹੀ ਆ ਵੀ ਆਮ ਬੰਦੇ ਦੀ ਮਾਫੀ ਜਿਹੜੀ ਆ ਉਹ ਨਹੀਂ ਮਿਲਦੀ। ਉਹਨੂੰ ਪਤਾ ਵੀ ਫਿਰ ਚੋਣਾਂ ਕਰਦੇ ਆ ਜਿਵੇਂ ਬੰਦਾ ਡਾਢਾ ਹੋਵੇ। ਇਹਨਾਂ ਦਾ ਕੋਈ ਰੂਲ ਆ ਜਾਂ ਕੋਈ ਨਹੀਂ ਮਤਾ ਪਾਸ ਕੀਤਾ ਹੈ ਕਿ ਇਹ ਡਿਬੇਟ ਹੋ ਕੀ ਕਰਦਾ ਇਹਨਾਂ ਦਾ ਉਦੋਂ ਹੀ ਇਹ ਆਪਣਾ ਕਹਿੰਦੇ ਆ ਵੀ
ਸਾਡੇ ਲਈ ਸਾਡੇ ਲਫ਼ਜ਼ ਵਾਪਸ ਇਹ ਮੁੜ ਜਾਂਦੇ ਆ ਤੇ ਫਿਰ ਇਹਨਾਂ ਨੂੰ ਕੋਈ ਦੂਸਰਾ ਬੰਦਾ ਵੀ ਮੁੜ ਹੋ ਜਾਂਦਾ। ਤੇ ਇੱਕ ਮੇਰਾ ਸਵਾਲ ਇਹ ਹੈ ਜੀ, ਰਾਓ ਸਾਹਿਬ ਜਿਹੜੇ ਪੰਜਾਬੀ ਦੇ ਕੰਮ ਕਰ ਰਹੇ ਆ ਤੇ ਉਹ ਉਹਨਾਂ ਦੀ ਕੋਈ ਹੈਲਪ ਵੀ ਕਿਸੇ ਪਾਸਿਓਂ ਹੋ ਰਹੀ ਹੈ ਜਾਂ ਨਹੀਂ? ਥੈਂਕ ਯੂ। ਤੁਸੀਂ ਰਾਜਨੀਤਿਕ ਲੋਕਾਂ ਦੀ ਜਿਹੜੀ ਇਹਦੀ ਉਹ ਗੱਲ ਕਰ ਰਹੇ ਹੋ ਤਾਂ ਕੁਝ ਵੀ ਕਹਿ ਕੇ ਜਿਹੜਾ ਜੀ ਉਹ ਮੁੱਕਰ ਜਾਂਦੇ। ਹਾਂ, ਕੋਈ ਸਮਾਂ ਹੁੰਦਾ ਸੀਗਾ ਉਦੋਂ ਇਹ ਕਹਿੰਦੇ ਸੀ ਕਿ ਮੇਰਾ ਬਿਆਨ ਜਿਹੜਾ ਉਹ ਤੋੜ ਮਰੋੜ ਕੇ ਲਾਇਆ। ਹੁਣ ਤਾਂ ਜਿਹੜੀ ਲੇਟੈਸਟ ਟੈਕਨੋਲੋਜੀ ਹੈ ਜੀ, ਵੀਡੀਓ ਦੇ ਰੂਪ ਦੇ ਵਿੱਚ ਵੀ ਜਿਹੜਾ ਬਿਆਨ ਹੈ ਉਹਦੇ ਤੋਂ ਵੀ ਮੁੱਕਰ ਜਾਂਦੇ, ਕਹਿੰਦੇ ਨਹੀਂ ਮੈਂ ਇਹ ਨਹੀਂ ਸੀ ਕਿਹਾ। ਇੱਥੇ ਇੱਕ ਜਿਹੜੀ ਹੈ ਜੀ ਉਹ ਵੀ ਗੱਲ ਖਤਮ ਹੀ ਹੋ ਜਾਂਦੀ ਹੈ ਤਕਰੀਬਨ, ਕਿਉਂਕਿ ਫੋਲੋ ਅਪ ਜਿਹੜਾ ਜੀ ਬਹੁਤ ਘੱਟ ਅੱਗੇ ਜਿਹੜਾ ਹੁੰਦਾ। ਪਤਾ ਹੀ ਹੈ ਸਭ ਨੂੰ ਜਦੋਂ ਕੋਈ ਬਿਆਨ ਆਉਂਦਾ ਤੇ ਅਕਸਰ ਪੱਤਰਕਾਰਾਂ 'ਚ ਗੱਲ ਜਿਹੜੀ ਇਹਦੀ ਚੱਲਦੀ ਵੀ ਫਲਾਨਾ ਬਿਆਨ ਜਿਹੜਾ ਬੜਾ ਵਧੀਆ ਹੈ, ਤੇ ਦੂਜਾ ਜਿਹੜਾ ਫਿਰ ਨੇੜਿਓਂ ਕਹਿੰਦਾ ਕੋਈ ਨਹੀਂ, ਛੇਤੀ ਇਹਨੇ ਕੱਲ੍ਹ ਨੂੰ ਜਿਹੜਾ ਜੀ ਇਹਨੂੰ ਕੰਡੈਮ ਕਰ ਦੇਣਾ, ਇਹਦੇ ਤੋਂ ਮੁੱਕਰ ਜਾਣਾ ਇਸ ਬਿਆਨ ਤੋਂ। ਹੁੰਦਾ ਵੀ ਜਿਹੜਾ ਰਾਜਨੀਤਿਕ ਲੋਕ ਤਾਂ ਤਕਰੀਬਨ ਜਿਹੜਾ ਜੀ ਉਹ ਇੱਕੋ ਜਿਹੀ ਕੈਟਾਗਰੀ ਦੇ ਸਾਰੇ ਹੋ ਗਏ। ਜਿਹੜੇ ਪੰਡਿਤ ਧਨਵੇਸ਼ਵਰ ਰਾਓ ਨੇ, ਜਿਹੜੇ ਇੱਥੇ ਪ੍ਰੋਫੈਸਰ ਆ ਜਿਨ੍ਹਾਂ ਦੀ ਤੁਸੀਂ ਗੱਲ ਕਰ ਰਹੇ ਹੋ, ਸ਼ਾਇਦ ਪੰਜਾਬੀ ਬੋਲੀ ਦੇ ਵਾਸਤੇ ਜਿਹੜੇ ਕੰਮ ਕਰ ਰਹੇ ਜਾਂ ਇਹਨਾਂ ਦਿਨਾਂ ਦੇ ਵਿੱਚ ਉਹ ਜਿਹੜੇ ਗਾਇਕ ਨੇ ਜਿਨ੍ਹਾਂ ਨੇ ਹਥਿਆਰਾਂ ਜਾਂ ਸ਼ਰਾਬ ਦੇ ਉੱਤੇ ਜਿਹੜੇ ਜੀ ਉਹ ਗਾਣੇ ਗਾ ਰਹੇ ਨੇ, ਉਹਨਾਂ ਦੇ ਵਿਰੋਧ ਦੇ ਵਿੱਚ ਜਿਹੜੇ ਉਹ ਖੜੇ ਨੇ। ਜੇ ਤੁਸੀਂ ਸੋਚ ਰਹੇ ਹੋ ਕਿ ਕੋਈ ਜਥੇਬੰਦੀਆਂ ਜਾਂ ਵੱਡੇ ਪੱਧਰ ਦੇ ਉੱਤੇ ਨਹੀਂ, ਉਹ ਜਿਹੜਾ ਦੀ ਇਕੱਲੇ ਹੀ ਇਸ ਮਾਮਲੇ ਦੇ ਉੱਤੇ ਜਿਹੜਾ ਉਹ ਲੱਗੇ ਹੋਏ ਆ। ਜਿਹੜੀ ਗੱਲ ਉਹ ਇਹ ਕਹਿ ਰਹੇ ਆ ਕਿ 15 ਦਸੰਬਰ ਤੱਕ ਉਹ ਸਮਾਂ ਦੇ ਰਹੇ ਆ ਕਿ ਉਦੋਂ ਬਾਅਦ ਉਹ ਕਾਨੂੰਨੀ ਕਾਰਵਾਈ ਜਿਹੜੀ ਹੈ ਜੀ ਉਹ ਕਰਨਗੇ। ਜਿੰਨੀ ਦੇਰ ਤੱਕ ਇਸ ਮਾਮਲੇ ਦੇ ਉੱਤੇ ਕੋਈ ਕਾਨੂੰਨ ਨਹੀਂ ਬਣ ਜਾਂਦਾ ਜਾਂ ਸੈਂਸਰ ਬੋਰਡ ਜਿਹੜਾ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਸਥਾਪਿਤ ਨਹੀਂ ਕਰ ਦਿੰਦੀ, ਉਨੀ ਦੇਰ ਤੱਕ ਇਸ ਕਾਨੂੰਨੀ ਮਾਮਲੇ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਬਹੁਤਾ ਕੁਛ ਜਿਹੜਾ ਜੀ ਉਹ ਕੀਤਾ ਜਾ ਸਕੂਗਾ। ਇੱਕ ਦੂਜੀ ਗੱਲ ਹੈ, ਪਿਛਲਿਆਂ ਤੋਂ ਜਿਹੜੀ ਜੀ ਉਹ ਮੁਆਫੀ ਜਿਹੜੀ ਮੰਗਾਉਣੀ ਕਿ ਵੀ ਇੰਨੇ ਟਾਈਮ ਉਹ ਪਹਿਲਾਂ ਜਿਹੜਾ ਜੀ ਉਹ ਗਾਇਆ ਸੀਗਾ, ਉਹ ਤੋਂ ਅੱਗੋਂ ਕਿਸੇ ਤਰੀਕੇ ਦੇ ਨਾਲ ਇਹਨੂੰ ਠੱਲਣ ਦੇ ਵਾਸਤੇ, ਰੋਕਣ ਦੇ ਵਾਸਤੇ ਯਤਨ ਹੋਣ ਤੇ ਹੋਣੇ ਚਾਹੀਦੇ ਆ। ਇਸ ਮਾਮਲੇ ਦੇ ਉੱਤੇ ਜਿਹੜੇ ਪੰਡਿਤ ਰਾਓ ਨੇ ਜੀ, ਇਹਨਾਂ ਦਾ ਸਾਥ ਜ਼ਰੂਰ ਦੇਣਾ ਚਾਹੀਦਾ, ਕਿਉਂਕਿ ਜੋ ਹਾਲਾਤ ਇਸ ਵੇਲੇ ਪੰਜਾਬੀ ਗਾਣਿਆਂ ਦੇ ਜਿਹੜੇ ਆ ਜੀ ਉਹ ਬਣੇ ਪਏ ਆ, ਉਹ ਗਾਣੇ ਘੱਟ ਧਮਕੀਆਂ ਜ਼ਿਆਦੀਆਂ ਨੇ ਜੀ। ਤੇ ਅੱਗੇ ਸਾਡੇ ਨਾਲ ਜੁੜੇ ਨੇ ਸੁਰਿੰਦਰ ਸਿੰਘ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਜੀ। ਤੁਹਾਨੂੰ ਸਾਰੇ ਕਿ ਸਾਰਾ ਟੱਬਰ ਹਿੱਕਾਂ ਠੋਕ ਠੋਕ ਕਹਿੰਦਾ ਰਹਿੰਦਾ ਵੀ ਸ਼੍ਰੋਮਣੀ ਕਮੇਟੀ ਯਾਰ ਸੰਸਥਾ, ਅਸੀਂ ਇਸ ਕੋਲ ਦਖਲ ਨਹੀਂ ਦਿੰਦੇ। ਤੇ ਹੁਣ ਆਪਣੇ ਉੱਥੇ ਹੋਟਲ ਤੇ ਜਾ ਕੇ ਮੈਂਬਰਾਂ ਨੂੰ ਮੀਟਿੰਗਾਂ ਕਰਦੇ ਆ, ਹੁਣ ਲੋਕਾਂ ਨੂੰ ਪਤਾ ਨਾ ਲੱਗੂਗਾ ਵੀ ਇਹ ਹਿੱਸਾ ਲੈਂਦੇ ਆ। ਦੂਜਾ ਹੈਗਾ ਜੀ ਜਿਹੜਾ ਕਹਿੰਦੇ ਕੈਪਟਨ 2-3 ਵਾਰੀ ਕਿਹਾ ਹੈ ਵੀ ਬਿਜਲੀ ਸਬਸਿਡੀ ਛੱਡੋ, ਇੱਕ ਖਹਿਰੇ ਤੋਂ ਬਿਨਾਂ ਕਿਸੇ ਨੇ ਨਹੀਂ ਛੱਡੀ। ਤੇ ਹੁਣ ਇਹ ਵੀ ਪਤਾ ਲੱਗਾ ਵੀ ਜਿਹੜੇ ਜਗਿੰਦਰ ਕੌਰ ਜੀ ਸਵਰਗ ਸੁਧਾਰ ਗਏ ਸੀ ਤੇ ਉਹ ਸਵਰਗ ਸੁਧਾਰਿਓ ਵੀ ਸਬਸਿਡੀ ਲਈ ਜਾਂਦੇ ਆ ਜੀ। ਇਹਦੇ ਬਾਰੇ ਕੋਈ ਦੱਸੋ ਕਿ ਮਰਿਓ ਬੰਦੇ ਵੀ ਸਬਸਿਡੀ ਲਈ ਜਾਂਦੇ ਆ ਜੀ, ਜੀਂਦਿਆਂ ਤਾਂ ਲੈਣੀ। ਥੈਂਕ ਯੂ। ਬਿਲਕੁਲ ਤੁਹਾਡਾ ਪੁਆਇੰਟ ਬਹੁਤ ਜਿਹੜਾ ਜੀ ਉਹ ਸਹੀ ਹੈ, ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਤਾਂ ਇਹ ਸਵਾਲ ਦਾ ਜਵਾਬ ਇਹੀ ਦਿੰਦੇ ਨੇ ਕਿ ਸਾਡਾ ਕੋਈ ਦਖਲ ਨਹੀਂ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹ ਆਪਣੇ ਤਰੀਕੇ ਨਾਲ ਚੱਲਦੀ ਹੈ। ਜਿਹੜਾ ਇਹਨਾਂ ਦਾ 7 ਸਟਾਰ ਹੈ ਜੀ, ਉੱਥੇ ਜਿਹੜੀ ਮੀਟਿੰਗ ਕੀਤੀ ਗਈ ਆ ਮੈਂਬਰਾਂ ਨੂੰ ਸੱਦ ਕੇ, ਅੱਜ ਫੇਰ ਜਿਹੜੀ ਆ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੀ ਮੀਟਿੰਗ ਜਿਹੜੀ ਆ ਜੀ ਉਹ ਸੱਦੀ ਗਈ ਹੈ। ਸਭ ਨੂੰ ਪਤਾ ਜੀ ਸਿੱਧਾ ਦਖਲ ਹੈ ਜਿਹੜਾ ਉਹ ਕਿਸੇ ਨੂੰ ਦਿਸੇ ਜਾਂ ਨਾ ਦਿਸੇ। ਜਿਹੜਾ ਸਬਸਿਡੀ ਵਾਲਾ ਮਾਮਲਾ ਜੀ ਇਹ ਇੱਕ ਵਾਰੀ ਫੇਰ ਭਖਿਆ ਹੋਇਆ, ਪਰ ਜਿਹੜੇ ਰਾਜਨੀਤਿਕ ਲੋਕ ਜਿਹੜੇ ਨੇ ਉਹ ਪੰਜਾਬ ਦੀ ਭਲਾਈ ਦੇ ਵਾਸਤੇ ਜਿਹੜਾ ਉਹ ਸੋਚਣਗੇ, ਕਿਉਂਕਿ ਮੈਂ ਪਹਿਲਾਂ ਵੀ ਜਿਵੇਂ ਦੱਸਿਆ ਕਿ 6000 ਕਰੋੜ ਰੁਪਈਆ ਸਬਸਿਡੀ ਦਾ ਸਰਕਾਰ ਨੂੰ ਦੇਣਾ ਪੈਂਦਾ ਜਿਹੜਾ ਬਿਜਲੀ ਬੋਰਡ ਆ ਉਹਨੂੰ। ਔਰ ਜਿਹੜੀਆਂ ਰਿਪੋਰਟਾਂ ਕੱਲ੍ਹ ਦੀਆਂ ਜਿਹੜੀਆਂ ਉਹ ਚੱਲ ਰਹੀਆਂ ਨੇ ਵੱਡੇ ਪੱਧਰ ਦੇ ਉੱਤੇ ਕਿ ਇਸ ਮਾਮਲੇ ਦੇ ਉੱਤੇ ਜਿਹੜੇ 4000 ਕਰੋੜ ਰੁਪਈਆ ਤਾਂ ਇਹ ਨੇਤਾ ਜਿਹੜੇ ਨੇ ਉਹਨਾਂ ਨੂੰ ਹੀ ਫਾਇਦਾ ਜਿਹੜਾ ਜੀ ਉਹ ਪਹੁੰਚ ਰਿਹਾ। ਔਰ ਇਹ ਗੱਲ ਤੁਹਾਡੀ ਠੀਕ ਹੈ, ਪਰ ਇਹ ਨਾ ਕਿ ਉਹਨਾਂ ਦੇ ਨਾਂ ਦੇ ਉੱਤੇ ਕਨੈਕਸ਼ਨ ਨੇ ਜੀ ਸੁਰਿੰਦਰ ਕੌਰ ਬਾਦਲ ਹੋਰਾਂ ਦੇ, ਉਹ ਚੱਲ ਰਹੇ ਨੇ ਉਸੇ ਤਰੀਕੇ ਦੇ ਨਾਲ ਚੱਲੀ ਜਾ ਰਹੇ ਨੇ। ਇਹਦੇ 'ਚ ਕੋਈ ਘੱਟ ਜਿਹੜਾ ਵੀ ਉਹ ਨਹੀਂ ਗਾ। ਜਾਂ ਤਾਂ ਕੈਪਟਨ ਸਾਹਿਬ ਕਹਿੰਦੇ ਮੈਂ ਛੱਡੀ ਸੀ, ਉਹਨਾਂ ਨੇ ਫੇਰ ਇੱਕ ਵਾਰੀ ਜਿਹੜਾ ਕਿਹਾ ਕਿ ਮੈਂ ਦੁਬਾਰਾ ਫੇਰ ਅਪੀਲ ਜਿਹੜੀ ਹੈ ਜੀ ਉਹ ਕਰੂੰਗਾ। ਆਈ ਥਿੰਕ ਅਪੀਲ ਜਿਹੜੀ ਆ ਉਹ ਵਰਕ ਨਹੀਂ ਕਰਨੀ ਇਸ ਮਾਮਲੇ ਦੇ ਉੱਤੇ। ਜੇ ਕੋਈ ਕਾਨੂੰਨ ਜਿਹੜਾ ਜੀ ਉਹ ਆ ਸਕੇ ਤੇ ਉਹ ਬੈਟਰ ਰਹੂਗਾ, ਜੇ ਪੰਜਾਬ ਨੂੰ ਬਚਾਉਣ ਦੀ ਜਿਹੜੀ ਹੈ ਜੀ ਉਹ ਗੱਲ ਹੈ। ਪਰ ਜਦੋਂ ਪੰਜਾਬ ਨੂੰ ਬਚਾਉਣ ਦੀ ਗੱਲ ਆਉਂਦੀ ਆ, ਪਿਛਲੇ ਆਪਾਂ ਸਰਕਾਰਾਂ ਦੇ ਦੇਖਿਆ ਕਿਹੜੇ ਤਰੀਕੇ ਦੇ ਨਾਲ ਡੀਜ਼ਲ ਪੈਟਰੋਲ ਜਿਹੜਾ ਜੀ ਇਹ ਚੁੱਕਦੇ ਆ ਜਾਂ ਜਿੰਨੇ ਖਰਚੇ ਜਿਹੜੇ ਆ ਜੀ ਉਹ ਪਾਉਂਦੇ ਆ। ਹੈਲੀਕਾਪਟਰ ਨੂੰ ਤਾਂ ਲੋਕਲ ਬੱਸ ਬਣਾਇਆ ਸੀਗਾ ਜੀ, 2 ਹੈਲੀਕਾਪਟਰ ਕਿਰਾਏ ਤੇ ਵੀ ਲਏ ਹੋਏ ਸੀ, ਇੱਕ ਮੁੱਲ ਲਿਆ ਹੋਇਆ।
ਤਿੰਨ ਹੈਲੀਕਾਪਟਰ ਜਿਹੜਾ ਜੀ ਚੱਲਦੇ ਸੀ। ਬੱਚਿਆਂ ਨੇ ਫਿਲਮ ਦੇਖਣੀ ਆ, ਚਲੋ ਦਿੱਲੀ ਤੋਂ ਬਠਿੰਡੇ, ਉੱਥੇ ਜਾ ਕੇ ਫਿਲਮ ਦਿਖਾ ਕੇ ਫਿਰ ਵਾਪਸ ਜਿਹੜਾ ਜੀ ਉਹ ਦਿੱਲੀ। ਬੱਚਿਆਂ ਦਾ ਜੀ ਕਰਦਾ ਵੋਟਿੰਗ ਕਰਨ ਨੂੰ, ਦਿੱਲੀ ਤੋਂ ਚਲੋ ਬਠਿੰਡੇ, ਉੱਥੇ ਜਾ ਕੇ ਵੋਟਿੰਗ ਕਰੋ ਤੇ ਫਿਰ ਜਿਹੜਾ ਜੀ ਉਹ ਵਾਪਸ ਆ ਜਾਓ। ਕੀ ਇਹ ਰਾਜਨੀਤਿਕ ਲੋਕ ਜਿਹੜੇ ਆ ਉਹ ਪੰਜਾਬ ਦੇ ਭਲੇ ਦੇ ਵਾਸਤੇ ਇਹਨਾਂ ਸਬਸਿਡੀਆਂ ਨੂੰ ਛੱਡਣਗੇ? ਸਾਰੇ ਸਿਆਸੀ ਪਾਰਟੀਆਂ ਵਾਲੇ ਬਹੁਤ ਵੱਡਾ ਜਿਹੜਾ ਜੀ ਉਹ ਸਵਾਲ ਹੈ। ਨਹੀਂ ਛੱਡਦੇ ਤੇ ਲੋਕਾਂ ਨੂੰ ਸੋਚਣਾ ਚਾਹੀਦਾ ਫਿਰ ਇਹਦੇ ਬਾਰੇ ਜੀ। ਤੇ ਸਾਡੇ ਨਾਲ ਜੁੜੇ ਨੇ ਜਸਵੰਤ ਜੌਲ ਜੀ। ਹਾਂਜੀ ਭੈਣ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਭਾਜੀ ਮੇਰਾ ਸਵਾਲ ਹੈ ਜੀ, ਜਿਸ ਤਰ੍ਹਾਂ ਦੇਖੋ ਨਾ ਹੁਣ ਸ਼੍ਰੋਮਣੀ ਕਮੇਟੀ ਦੀ ਚੋਣ ਹੋਣੀ, ਪਹਿਲੀ ਗੱਲ ਤਾਂ ਜੀ ਨਾਮਕੀਨ ਬਣਨਾ ਜੀ, ਵੋਟਾਂ ਪੈ ਕੇ ਜੇ ਬਣ ਸਕਦਾ ਤਾਂ ਬਹੁਤ ਮੁਸ਼ਕਿਲ ਹੈ ਨਾ। ਜੇ ਕਿਤੇ ਬਣ ਵੀ ਜਾਂਦਾ ਪ੍ਰਧਾਨ, ਚਲੋ ਵੋਟਾਂ ਪੈ ਕੇ ਨਾ, ਜਿਹੜੇ ਮੈਂਬਰ ਆ ਪ੍ਰਕਾਸ਼ ਸਿੰਘ ਬਾਦਲ ਦੇ ਜਿਹੜੇ ਇੱਧਰ ਇਹਦੇ ਸਹਿਮਤੀ ਆ ਕਿ ਉਹਦੀ ਪ੍ਰਧਾਨਗੀ ਚੱਲਣ ਦੇ ਦੇਣਗੇ ਇਹ ਜੀ? ਸਵਾਲ ਭਾਜੀ ਮੇਰਾ ਇਹ ਹੈ, ਜਿਸ ਤਰ੍ਹਾਂ ਆਪਣਾ ਦਿਆਲ ਸਿੰਘ ਜਿਹੜਾ ਆਪਣਾ ਜੀ ਮਜੀਠੀਆ ਜੀ, ਉਹਦੇ ਕਾਲਜ ਦਾ ਨਾਂ ਬਦਲ ਕੇ ਰੱਖਤਾ ਜੀ। ਦੇਖੋ ਕਾਂਗਰਸ ਦਾ ਆਪਣਾ ਬਾਪੂ ਬਣਾਇਆ ਇਹਨਾਂ ਨੇ ਨਾ ਜੀ, ਉਹਨੇ ਗਾਂਧੀ ਬਣਾਇਆ, ਸਾਡਾ ਤਾਂ ਸਭ ਕੁਝ ਇਹੀ ਆ। ਤੇ ਭਾਜਪਾ ਨੇ ਨਵਾਂ ਖੜਾ ਕਰ ਲਿਆ ਜੀ, ਚਾਈਨਾ ਤੋਂ ਮੂਰਤੀ ਮੰਗਾ ਲਈ ਜੀ ਕਈ ਕਰੋੜ ਦੀ ਜੀ। ਤੇ ਜਿਹੜੇ ਸਾਡੇ ਕੋਈ ਵਿਚਾਰੇ ਦਾਨ ਕੀਤਾ ਵੀ ਕੋਈ ਕਿਤੇ, ਉਹਨਾਂ ਕਿਉਂ ਛੇੜਛਾੜ ਕਰਦੇ ਆ ਜੀ? ਉਹਨਾਂ ਨੇ ਇਹਨਾਂ ਨੂੰ ਕੀ ਮਿਲਦਾ? ਇਹ ਭਾਜੀ ਮੇਰੇ ਦੋ ਸਵਾਲ ਹੈ, ਸੁਣ। ਥੈਂਕ ਯੂ ਜੀ। ਦੇਖੋ ਇਹ ਹੈ ਕਿ ਜਿਹੜੀ ਤੁਸੀਂ ਗੱਲ ਕੀਤੀ ਕਿ ਉਹ ਚੱਲਣ ਦੇਣਗੇ ਜਾਂ ਨਹੀਂ, ਗੱਲ ਤਾਂ ਇਹ ਆ ਆਈਸ ਬ੍ਰੇਕ ਕਰਨ ਦੀ ਗੱਲ ਹੈ। ਮੈਂ ਸਮਝਦਾ ਜੀ ਕਿ ਬੇਸ਼ੱਕ ਸੁਖਦੇਵ ਸਿੰਘ ਭੌਰ ਹੋਰੀ ਇਸ ਵਾਰੀ ਜਿੱਤਦੇ ਆ ਜਾਂ ਨਹੀਂ ਜਿੱਤਦੇ, ਇਹ ਤਾਂ ਕੱਲ ਨੂੰ ਜਿਹੜਾ ਜੀ ਉਹ ਪਤਾ ਲੱਗੂਗਾ। ਸੱਚੀ ਪੁੱਛੋ ਚਾਂਸਸ ਤਾਂ ਬਹੁਤ ਘੱਟ ਨੇ, ਪਰ ਇੱਕ ਗੱਲ ਤਾਂ ਹੈਗੀ ਹੈ ਨਾ ਕਿ ਉਹਨਾਂ ਨੇ ਮੋਰਚਾ ਤਾਂ ਜਿਹੜਾ ਜੀ ਉਹ ਲਾ ਦਿੱਤਾ। ਵੋਟਾਂ ਤਾਂ ਜਿਹੜੀਆਂ ਜੀ ਉਹ ਪੈਣਗੀਆਂ। ਮੰਨ ਲਓ ਜੇ ਉਹ ਬਣ ਜਾਂਦੇ ਆ ਤੇ ਫਿਰ ਕਿਉਂਕਿ ਜਿਨ੍ਹਾਂ ਨੇ ਚੁਣਨਾ, ਜੇ ਉਹਨਾਂ ਨੂੰ ਵੋਟਾਂ ਪੈ ਜਾਂਦੀਆਂ ਨੇ ਫਿਰ ਉਹ ਚਲਾਉਣਗੇ ਜੀ। ਮੇਰਾ ਨਹੀਂ ਖਿਆਲ ਕਿ ਏਦਾਂ ਹੋਊਗਾ ਕਿ ਉਹ ਬਣ ਗਏ ਤੇ ਮੁੜ ਕੇ ਉਹਨਾਂ ਨੂੰ ਚੱਲਣ ਨਹੀਂ ਦੇਣਗੇ। ਹਾਂ, ਜੇ ਆਪਾਂ ਇਹ ਸੋਚੀਏ ਕਿ ਹੱਲ ਇਹਦਾ ਕੀ ਆ, ਪਰਮਾਨੈਂਟ ਹੱਲ ਕੀ ਆ, ਉਹ ਤਾਂ ਜਨਰਲ ਚੋਣਾਂ ਨੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਉਹ ਚੋਣਾਂ ਨੇ। ਸੈਕੰਡਲੀ ਇਹ ਕਿ ਜਿਹੜੀਆਂ ਵੱਖੋ ਵੱਖਰੀਆਂ ਜਿਹੜੀਆਂ ਉਹ ਧਿਰਾਂ ਨੇ, ਜਿੱਦਾਂ ਹੁਣ ਭਾਈ ਮੋਹਕਮ ਸਿੰਘ ਹੋਰਾਂ ਦਾ ਬਿਆਨ ਆ ਗਿਆ ਇਸ ਮਾਮਲੇ ਦੇ ਉੱਤੇ ਕਿ ਇਹ ਤਾਂ ਮਹਿਜ਼ ਇੱਕ ਡਰਾਮਾ ਹੈ ਜੀ, ਇਹਦੇ ਵਿੱਚ ਕੁਛ ਨਹੀਂ ਗਾ। ਕਮ ਸੇ ਕਮ ਉਹਨਾਂ ਨੂੰ ਇਹ ਜ਼ਰੂਰ ਕਹਿ ਦੇਣਾ ਚਾਹੀਦਾ ਸੀਗਾ ਵੀ ਜੇ ਸੁਖਦੇਵ ਸਿੰਘ ਭੌਰ ਹੋਰਾਂ ਦਾ ਜਿਹੜਾ ਜੀ ਉਹ ਕੈਂਡੀਡੇਟ ਖੜਾ ਹੁੰਦਾ ਤੇ ਅਸੀਂ ਉਹਦੀ ਸਪੋਰਟ ਜਿਹੜੀ ਆ ਜੀ ਉਹ ਕਰਾਂਗੇ, ਜਿਵੇਂ ਕੁਛ ਧਿਰਾਂ ਨੇ ਜਿਹੜੀ ਆ ਉਹ ਕੀਤੀ ਆ। ਇਹ ਹੋਣੀ ਚਾਹੀਦੀ ਆ, ਕਿਉਂਕਿ ਜੇ ਇਹ ਧਿਰਾਂ ਇਕੱਠੀਆਂ ਨਾ ਹੋਈਆਂ ਤੇ ਫਿਰ ਜਨਰਲ ਚੋਣਾਂ ਵੀ ਜਿਹੜੀਆਂ ਜੀ ਉਹ ਕੁਛ ਨਹੀਂ ਕਰਵਾ ਸਕਣਗੀਆਂ। ਜੇ ਵੱਖੋ ਵੱਖਰੇ ਧੜਿਆਂ ਦੇ ਵਿੱਚ ਜਿਹੜਾ ਜੀ ਉਹ ਤੁਰੇ ਰਹੇ, ਭਾਈ ਰਣਜੀਤ ਸਿੰਘ ਹੋਰੀ ਆਪਣੇ ਤੌਰ ਦੇ ਉੱਤੇ ਜਿਹੜਾ ਜੀ ਉਹ ਫਿਰ ਰਹੇ ਨੇ, ਮੈਨੂੰ ਲੱਗਦਾ ਹੈ ਕਿ ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਉਹ ਇਸ ਵਾਰੀ ਜਿਹੜਾ ਜੀ ਇਹ ਕਹਿ ਦੇਣ ਕਿ ਸੁਖਦੇਵ ਸਿੰਘ ਭੌਰ ਹੋਰਾਂ ਦੇ ਜਿਹੜਾ ਕੈਂਡੀਡੇਟ ਹੋਊਗਾ ਉਹਦੀ ਸਪੋਰਟ ਜਿਹੜੀ ਹੈ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਕਰਨ। ਜੇ ਇਹ ਸਾਰੇ ਇਕੱਠੇ ਹੁੰਦੇ ਆ ਫਿਰ ਜਿਹੜਾ ਜੀ ਇਹਦਾ ਲੱਭਿਆ ਜਾ ਸਕਦਾ, ਨਹੀਂ ਤਾਂ ਅਦਰਵਾਈਜ਼ ਆਪਾਂ ਇਹ ਸੋਚੀਏ ਕਿ ਉਹਦੀ ਹੁਣ ਮੰਨ ਲਓ ਸੁਖਦੇਵ ਸਿੰਘ ਭੌਰ ਹੋਰੀ ਲੇਟ ਹੋ ਗਏ, ਉਹਨਾਂ ਨੂੰ ਪਹਿਲਾਂ ਜਿਹੜਾ ਜੀ ਇਸ ਮਾਮਲੇ 'ਚ ਕੁਝ ਮਹੀਨੇ ਪਹਿਲਾਂ ਤੁਰਨਾ ਚਾਹੀਦਾ ਸੀਗਾ ਔਰ ਕੰਟੀਨਿਊਸ ਉਹ ਕੱਲੇ ਨਾਲ ਸੰਪਰਕ ਕਰਦੇ। ਚਲੋ ਇਹਦਾ ਕੀ ਨਿਕਲਦਾ ਕੱਲ ਨੂੰ ਇਹਦਾ ਕੋਈ ਬਹੁਤਾ ਨਹੀਂ ਹੈ। ਅਕਾਲੀ ਦਲ ਦੇ ਮੈਂ ਤੁਹਾਨੂੰ ਦੱਸਿਆ ਕਿ ਅੰਦਰ ਵੀ ਜਿਹੜਾ ਜੀ ਉਹ ਕਾਫੀ ਕੁਝ ਚੱਲ ਰਿਹਾ। ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਨਰਲ ਚੋਣਾਂ ਹੋਣੀਆਂ, ਉਸ ਮਾਮਲੇ ਦੇ ਉੱਤੇ ਹੁਣ ਤੋਂ ਜਿਹੜਾ ਜੀ ਇਹਨਾਂ ਨੂੰ ਕੰਮ ਕਰਨਾ ਚਾਹੀਦਾ ਔਰ ਖੱਖੜੀਆਂ ਕਰੇਲੇ ਦੇ ਹੋਈਆਂ ਜਿਹੜੀਆਂ ਜਥੇਬੰਦੀਆਂ ਨੇ ਆਪੋ ਆਪਣੇ ਜਿਹੜਾ ਜੀ ਉਹ ਗੱਲ ਕਰੀ ਜਾਂਦੀਆਂ ਨੇ, ਉਹਨਾਂ ਨੂੰ ਇਸ ਮਾਮਲੇ ਦੇ ਉੱਤੇ ਤਾਂ ਯੂਨਾਈਟ ਹੋਣਾ ਚਾਹੀਦਾ। ਕਿਸੇ ਇੱਕ ਧਿਰ ਨੂੰ ਜਿਹੜਾ ਜੀ ਉਹ ਮੂਹਰੇ ਲਾ ਲੈਣ, ਚਾਹੇ ਉਹ ਸੁਖਦੇਵ ਸਿੰਘ ਭੌਰ ਹੋਰੀ ਹੋਣ, ਚਾਹੇ ਉਹ ਭਾਈ ਰਣਜੀਤ ਸਿੰਘ ਹੋਰੀ ਹੋਣ, ਇਹਨਾਂ ਨੂੰ ਕਿਸੇ ਨੂੰ ਜਿਹੜਾ ਜੀ ਉਹ ਮੂਹਰੇ ਲਾ ਲੈਣ, ਕਿਸੇ ਇੱਕ ਨੂੰ, ਤੇ ਉਹਦੀ ਹਮਾਇਤ ਕਰ ਦੇਣ। ਇੱਕ ਵਾਰੀ ਇਹ ਕਬਜ਼ਾ ਤੋੜਨ ਫਿਰ ਅਗਲੀ ਗੱਲ ਜਿਹੜੀ ਹੈ ਜੀ ਉਹ ਕੀਤੀ ਜਾ ਸਕਦੀ ਆ। ਅਸਲ ਹੱਲ ਜਿਹੜਾ ਜੀ ਇਹਦਾ ਸਿਰਫ ਇਹੀ ਆ ਕਿ ਜਿਹੜੀਆਂ ਚੋਣਾਂ ਨੇ ਜੀ ਜਨਰਲ ਚੋਣਾਂ। ਹਾਂਜੀ, ਤੇ ਅੱਗੇ ਸਾਡੇ ਨਾਲ ਜੁੜੇ ਨੇ ਸੁਰਿੰਦਰ ਸਿੰਘ ਜੀ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਭਾਜੀ ਹੁਣਾਂ ਤੋਂ ਪੁੱਛਣਾ ਸੀ ਵੀ ਕੀ ਲੋਕਾਂ ਨੂੰ ਕਦੀ ਕੋਈ ਜਾਗ੍ਰਿਤੀ ਥੋੜੀ ਆਊਗੀ ਜਿਹੜਾ ਕਿ ਪੰਜਾਬ ਦੇ ਵਿੱਚ ਇਹੋ ਵੱਡੇ ਵੱਡੇ ਜਗੀਰਦਾਰ ਟਾਈਪ ਲੋਕ ਜਾਂ ਰਾਜਾਸ਼ਾਹੀ ਵਾਲੇ ਇਹੋ ਹੀ ਇੱਥੇ ਹਮੇਸ਼ਾ ਇੱਥੇ ਕੁਰਸੀਆਂ ਤੇ ਕਾਬਜ ਹੁੰਦੇ ਰਹਿਣਗੇ ਔਰ ਲੋਕਾਂ ਨੂੰ ਲੁੱਟਦੇ ਰਹਿਣਗੇ ਤੇ ਨਾਲ ਕੁੱਟਦੇ ਰਹਿਣਗੇ। ਤੇ ਦੂਸਰਾ, ਇੱਕ ਨੌਜਵਾਨ ਨੂੰ ਨਾ ਦਿੱਲੀ ਦੇ ਵਿੱਚ ਆਪਣੇ ਸਿਗਰਟ ਦਾ ਧੂੰਆਂ ਮਾਰਨੇ ਦੇ ਅਗੇਂਸਟ ਉਹ ਵਿਚਾਰੇ ਦੀ ਮੌਤ ਕਰ ਦਿੱਤੀ ਸੀਗੀ ਉਹ ਗੱਡੀ ਦੇ ਨਾਲ। ਉਹਦੇ ਬਾਰੇ ਵੀ ਕੀ ਹੋਇਆ, ਵੀ ਉਹਨਾਂ ਨੂੰ ਕੋਈ ਫੜਿਆ, ਸਜ਼ਾ ਹੋਈ, ਉਹਦੇ ਬਾਰੇ ਭਾਜੀ ਹੁਣੀ ਥੋੜਾ ਦੱਸਣ। ਭੈਣ ਜੀ ਕੱਚੇ ਹੋ ਨਾ। ਸਜ਼ਾ ਤਾਂ ਨਹੀਂ ਅਜੇ ਹੋਈ ਜੀ, ਅਦਾਲਤ ਦੇ ਵਿੱਚ ਕੇਸ ਚੱਲ ਰਿਹਾ। ਅਰੈਸਟ ਉਹਦੀ ਉਦੋਂ ਹੀ ਜਿਹੜੀ ਹੋ ਗਈ ਸੀ ਜਿਵੇਂ ਇਹ ਕਰਤੂਤ। ਜਿੱਥੋਂ ਤੱਕ ਗੱਲ ਹੈ ਲੋਕਾਂ ਦੇ ਉੱਠਣ ਦੀ, ਲੋਕ ਜਿਹੜੇ ਨਾ ਜੀ ਸੱਚੀ ਪੁੱਛੋ ਤੇ ਉਹ ਹਾਰ ਗਏ ਜਾਪਦੇ ਆ ਜੀ ਪੰਜਾਬ ਦੇ। ਉਹ ਨਿਰਾਸ਼ਾ ਦੇ ਆਲਮ ਦੇ ਨੇ, ਬੇਆਸ ਦੀ ਲਫ਼ਜ਼ ਸ਼ਾਇਦ ਜ਼ਿਆਦਾ ਠੀਕ ਹੋਊਗਾ ਕਿ ਬੇਆਸ ਤੇ ਜਿਹੜੇ ਆ ਜੀ ਉਹ ਹੋ ਗਏ ਆ। ਦੇਖੋ
ਪੰਜਾਬ ਦੇ ਜੇ ਆਪਾਂ ਇਤਿਹਾਸ ਦੇਖੀਏ ਤਾਂ ਪੰਜਾਬ ਦੇ ਲੋਕ ਜਿਹੜੇ ਆ ਜੀ ਉਹ ਬੜੇ ਮਾੜੇ ਸਮਿਆਂ ਦੇ ਵਿੱਚੋਂ ਉੱਭਰਦੇ ਰਹੇ ਆ, ਕੰਟੀਨਿਊ ਜਿਹੜਾ ਉਹ ਉੱਭਰਦੇ ਰਹੇ ਆ। ਇਸ ਵਾਰੀ ਉੱਭਰ ਸਕਣਗੇ ਜਾਂ ਜਿਹੜੀ ਗਰੀਬੀ ਆ ਉਹਨਾਂ ਨੂੰ ਢਾਹ ਲੂਗੀ, ਉਹ ਇੱਕ ਵੱਡਾ ਸਵਾਲ ਆ। ਮੈਂ ਇੱਕ ਵੀਡੀਓ ਪਾਈ ਸੀ ਫੇਸਬੁੱਕ ਦੇ ਉੱਤੇ 2-3 ਦਿਨ ਪਹਿਲਾਂ, ਸਮਾਂ ਲੱਗੇ ਤੇ ਉਹਨੂੰ ਦੇਖਣਾ। ਉਹਦੇ ਵਿੱਚ ਕੁਝ ਅੰਕੜੇ ਜਿਹੜੇ ਜੀ ਉਹ ਮੈਂ ਸੀਗੇ 2.5 ਲੱਖ ਸਟੂਡੈਂਟ ਜਿਹੜਾ ਜੀ ਉਹ ਗਿਆ ਇੱਥੋਂ, 80,000 ਕਰੋੜ ਰੁਪਈਆ ਜਿਹੜਾ ਜੀ ਉਹ ਚਲੇ ਗਿਆ ਉਹਨਾਂ ਦੇ ਨਾਲ, ਭਾਵ ਕਿ ਖਰਚਾ 1500 ਕਰੋੜ ਰੁਪਈਆ ਜਿਹੜਾ ਜੀ ਉਹ ਪੰਜਾਬ ਦਾ ਬਾਹਰ ਜਾ ਰਿਹਾ। ਇੱਥੇ ਜਿਹੜੀਆਂ ਦਿਓ ਕੱਦ ਬਿਲਡਿੰਗਾਂ ਵੱਡੀਆਂ ਵੱਡੀਆਂ ਜਿਹੜੀਆਂ ਉਹ ਖੜੀਆਂ ਨੇ, ਜਿਹੜੀਆਂ ਕਾਲਜਿਸ ਦੀਆਂ ਜਾਂ ਯੂਨੀਵਰਸਿਟੀਜ਼ ਦੀਆਂ, ਇਹਨਾਂ ਦੇ ਵਿੱਚ ਕਬੂਤਰ ਬੋਲਣਗੇ ਅਗਲੇ ਕੁਝ ਸਾਲਾਂ ਦੇ ਦੌਰਾਨ। ਤੁਸੀਂ ਦੇਖਣਾ, ਭਾਵ ਕਿ ਜਿਹੜੇ ਰੈਵਨਿਊ ਕਰਕੇ ਬਣਾਈਆਂ ਸੀਗੀਆਂ ਉਹ ਰੈਵਨਿਊ ਇੱਥੋਂ ਬਣਨਾ ਨਹੀਂ, ਸੀਟਾਂ ਫਿਲ ਨਹੀਂ ਹੋ ਰਹੀਆਂ। ਮਤਲਬ ਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੀ ਨਵੀਂ ਜਨਰੇਸ਼ਨ ਹੈ ਉਹ ਬਾਹਰ ਜਾਣ ਨੂੰ ਤਰਜੀਹ ਦੇ ਰਹੀ ਹੈ, ਪੜ੍ਹਨ ਜਾਣ ਨੂੰ। ਪੜ੍ਹਨ ਸਾਰੇ ਜਾਣਦੇ ਨੇ, ਪੜ੍ਹਨ ਨਹੀਂ ਜਾਂਦੇ, ਉਹ ਉੱਥੇ ਸੈਟਲ ਹੋਣ ਜਾਂਦੇ ਨੇ। ਉੱਥੋਂ ਦੇ ਕਾਨੂੰਨਾਂ ਦੇ ਮੁਤਾਬਕ ਜੇ ਉੱਥੇ ਪੱਕੇ ਹੁੰਦੇ ਆ ਤੇ ਇਹ ਉਹਨਾਂ ਨੂੰ ਪੂਰਾ ਹੱਕ ਹੈ ਕਿ ਉੱਥੇ ਜਿਹੜਾ ਜੀ ਉਹ ਪੱਕੇ ਹੋ ਸਕਣ। ਪਰ ਸਵਾਲ ਇਹ ਆ, ਜਿਹੜੇ ਸਕੂਲਾਂ ਨੂੰ ਜੰਦਰੇ ਲਾਏ ਜਾ ਰਹੇ ਆ, ਉੱਥੋਂ ਪੜ੍ਹ ਕੇ ਜਿਹੜੇ ਬੱਚੇ ਨੇ, ਜਾਂ ਜਦੋਂ ਸਕੂਲ ਘਟਾ ਦੇਣੇ ਆ, ਮੁਕਾ ਦੇਣੇ ਆ, ਘੱਟ ਕਰ ਦੇਣੇ ਆ, ਉਹਨਾਂ ਦਾ ਸਟੈਂਡਰਡ ਇਹਨਾਂ ਡਾਊਨ ਕਰ ਦੇਣਾ, ਉਹ ਇਹਨਾਂ ਯੂਨੀਵਰਸਿਟੀਜ਼ ਕਾਲਜਿਸ ਤੱਕ ਬੱਚੇ ਨਹੀਂ ਪਹੁੰਚ ਸਕਣਗੇ। ਜਿਹੜੇ ਪਹੁੰਚ ਸਕਦੇ ਆ ਉਹ ਤੇਜ਼ੀ ਦੇ ਨਾਲ ਬਾਹਰ ਜਾ ਰਹੇ ਆ, ਭਾਵ ਕਿ ਅੱਗੋਂ ਵੀ ਜਿਹੜੇ ਚਾਂਸ ਨੇ ਨਾ ਉਹ ਮੈਨੂੰ ਜਿਹੜੇ ਆ ਉਹ ਧੁੰਦਲੇ ਨਜ਼ਰ ਆਉਂਦੇ ਆ ਕਿ ਕੌਣ ਇੱਥੇ ਐਡਮਿਨਿਸਟ੍ਰੇਸ਼ਨ ਜਿਹੜਾ ਜੀ ਪੰਜਾਬੀਆਂ ਤੋਂ ਸੰਭਾਲੂਗਾ, ਕੌਣ ਇੱਥੇ ਜਿਹੜਾ ਜੀ ਸਿਆਸਤ ਦੇ ਵਿੱਚ ਆਊਗਾ, ਕੌਣ ਇੱਥੇ ਜਿਹੜਾ ਜੀ ਪੰਜਾਬ ਦੀ ਸਾਰ ਲਊਗਾ। ਸਾਡਾ ਜਿਹੜਾ ਹਾਲ ਆ ਪੰਜਾਬੀਆਂ ਦਾ ਜਾਂ ਸਿੱਖ ਭਾਈਚਾਰੇ ਦਾ, ਜੇ ਮੈਂ ਕਹਾਂ ਤੇ ਮੇਰਾ ਖਿਆਲ ਆਰੀਅਨ ਵਰਗਾ ਜਿਹੜਾ ਜੀ ਉਹ ਹੋ ਜਾਣਾ। ਮੈਨੂੰ ਇਹ ਲੱਗਦਾ ਹੈ ਕਿ ਅਸੀਂ ਪੂਰੀ ਦੁਨੀਆ ਦੇ ਵਿੱਚ ਤਾਂ ਫੈਲ ਗਏ, ਜਿਹੜੀ ਕਿ ਇੱਕ ਚੰਗੀ ਗੱਲ ਹੈ, ਪਰ ਇੱਥੋਂ ਜਿਹੜੀਆਂ ਜੜ੍ਹਾਂ ਸੀਗੀਆਂ ਨਾ ਉਹ ਅਸੀਂ ਗਵਾ ਲਾਂਗੇ ਆਉਣ ਵਾਲੇ ਸਮੇਂ। ਮੈਨੂੰ ਇਹ ਲੱਗ ਰਿਹਾ ਜੀ, ਹੋ ਸਕਦਾ ਮੇਰਾ ਇਹ ਖਦਸ਼ਾ ਗਲਤ ਹੋਵੇ, ਮੈਂ ਚਾਹੁੰਦਾ ਕਿ ਇਹ ਮੇਰਾ ਖਦਸ਼ਾ ਗਲਤ ਹੋਵੇ, ਪਰ ਲੱਗ ਕੁਝ ਇਸ ਤਰ੍ਹਾਂ ਦੇ। ਰਾਜਾ ਮੋਡੈਸਟੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੇਰਾ ਕੁਐਸਚਨ ਹੈਗਾ ਜੀ, ਜਿੱਦਾਂ ਹੁਣ ਸ਼੍ਰੋਮਣੀ ਕਮੇਟੀ ਨੂੰ ਸਿਰਫ ਇੱਕ ਪਾਰਟੀ ਟੱਕਰ ਦੇ ਸਕਦੀ ਸੀ, ਸਿਮਰਜੀਤ ਸਿੰਘ ਮਾਨ, ਤੇ ਉਹ ਆਪਣੀ ਭੂਮਿਕਾ ਉਹ ਨਿਭਾ ਨਹੀਂ ਸਕੇ, ਤੇ ਪਤਾ ਨਹੀਂ ਕੀ ਆਸ ਵਿੱਚ, ਤੇ ਬਈ ਖਾਲਿਸਤਾਨ ਦੀ ਉਹ ਗੱਲ ਕਰਦੇ ਆ, ਖਾਲਿਸਤਾਨ ਤਾਂ ਆਪ ਹੀ ਬਣ ਜਾਣਾ ਜੇ ਉਹ ਇਕੱਲੇ ਬਹਿ ਕੇ ਕੰਮ ਕਰ ਸਕਦੇ। ਸਿਰਫ ਇੱਕ ਹੀ ਪਾਰਟੀ ਆ, ਉਹ ਅੱਡ ਅੱਡ ਹੋਈ। ਥੈਂਕ ਯੂ। ਉਹ ਨਹੀਂ ਮੰਨਦੇ ਜੀ, ਉਹ ਨਹੀਂ ਮੰਨਦੇ। ਐਕਚੁਅਲੀ ਜੇ ਸਹੀ ਪੁੱਛੋ ਨਾ ਜੀ, ਹੋ ਸਕਦਾ ਕਿਸੇ ਨੂੰ ਗੱਲ ਕੌੜੀ ਲੱਗੇ, ਗੋਟੇ ਗੱਡੇ ਉਹਨਾਂ ਦੇ ਵੱਜੇ, ਪਰ ਮਾਨ ਸਾਹਿਬ ਦੀ ਵਜ੍ਹਾ ਕਰਕੇ ਜਿਹੜਾ ਨਾ ਜੀ ਇਹ ਜਥੇਬੰਦੀਆਂ ਜਿਹੜੀਆਂ ਉਹ ਇਕੱਠੀਆਂ ਨਹੀਂ ਹੋ ਸਕੀਆਂ। ਉਹਨਾਂ ਨੂੰ ਦਰਿਆ ਦਿਲੀ ਤੋਂ ਜਿਹੜਾ ਜੀ ਉਹ ਕੰਮ ਲੈਣਾ ਚਾਹੀਦਾ ਹੈ ਇਸ ਮਾਮਲੇ ਦੇ ਉੱਤੇ, ਜੇ ਉਹ ਚਾਹੁੰਦੇ ਆ ਉੱਥੇ ਜਿਹੜੀ ਹੈ ਜੀ ਉਹ ਚੇਂਜ ਆਵੇ। ਜੇ ਉਹ ਨਹੀਂ ਚਾਹੁੰਗੇ ਜਾਂ ਲੱਗਦਾ ਹੈ ਕਿ ਉਹ ਨਹੀਂ ਚਾਹੁੰਦੇ, ਉਹ ਇਸ ਇਸ਼ੂ ਦੇ ਉੱਤੇ ਹੀ ਹਮੇਸ਼ਾ ਅੜੇ ਰਹਿੰਦੇ ਨੇ ਕਿ ਉਹ ਖਾਲਿਸਤਾਨ ਦੇ ਮੁੱਦੇ ਤੇ ਉਹਨਾਂ ਜਿਹੜੀ ਹੈ ਜੀ ਉਹ ਚੋਣ ਲੜਨੀ ਹੈ। ਕਿੱਥੇ ਮੁਲਕ ਦੀ ਗੱਲ, ਕਿੱਥੇ ਇੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਤਾਂ ਜਿਹੜਾ ਜੀ ਕੰਟਰੋਲ ਹੋ ਨਹੀਂ ਸਕਿਆ ਜੀ। ਜੀ ਸਾਡੇ ਨਾਲ ਜੁੜੇ ਨੇ ਬਿੰਦਰ ਤੌਰ ਜੀ। ਹਾਂਜੀ ਭਾਜੀ, ਸਤਿ ਸ੍ਰੀ ਅਕਾਲ। ਬੜੇ ਪ੍ਰੇਮ ਨਾਲ ਸਤਿ ਸ੍ਰੀ ਅਕਾਲ ਜੀ। ਬਹੁਤ ਦਿਨਾਂ ਬਾਅਦ ਹੀ ਸਵਾਲ ਜਵਾਬ ਦਾ ਆਇਆ ਸਾਹਮਣੇ ਮਸਲਾ ਮੇਰੇ ਦਾ। ਅੱਛਾ ਭਾਜੀ, ਇੱਕ ਤਾਂ ਕਹਿੰਦੇ ਸੀ ਇਹ ਕਾਂਗਰਸੀ ਸਰਕਾਰ ਵੀ ਅਸੀਂ ਰੇਤਾ ਸਸਤੀ ਕਰਾਂਗੇ ਆਪਦੀ, ਜਦੋਂ ਗੌਰਮੈਂਟ ਆਈ ਹੁਣ ਸਗੋਂ ਡਬਲ ਪ੍ਰਾਈਸ ਹੋ ਗਈ ਆ। ਤੇ ਦੂਸਰਾ, ਇੱਕ ਮੈਂ ਬੀਬੀ ਜਗੀਰ ਕੌਰ ਦਾ ਸਵਾਲ ਕਰਨ ਲੱਗਾ ਜੀ, ਇਹ ਕਿਉਂ ਖਹਿਰੇ ਦਾ ਅਸਤੀਫਾ ਮੰਗਦੀ ਆ? ਬੇਸ਼ਰਮੀ ਦੀ ਵੀ ਕੋਈ ਹੱਦ ਹੁੰਦੀ ਆ। ਇਹ ਬੀਬੀ ਸਜ਼ਾ ਭੁਗਤ ਕੇ ਵੀ ਆ ਗਈ ਆ, ਫਿਰ ਵੀ ਇਹ ਸ਼੍ਰੋਮਣੀ ਕਮੇਟੀ ਦੀ ਲਾਈਨ 'ਚ ਲੱਗੀ ਹੋਈ ਪ੍ਰਧਾਨਗੀ ਦੀ। ਇਹੋ ਜੀ ਜਨਾਨੀ ਜੀ ਤੇ ਸਜ਼ਾ ਜਾਫਤਾ ਹੋਵੇ, ਇਹਨੂੰ ਤਾਂ ਅਗਲੇ ਅੰਦਰ ਵੜ ਜਾਣਾ ਚਾਹੀਦਾ, ਸਗੋਂ ਬੇਸ਼ਰਮੀ ਦੇ ਨਾਲ, ਵੀ ਇਹ ਕੋਈ ਗੱਲ ਨਾ ਮਤਲਬ ਸਾਹਮਣੇ ਲੋਕਾਂ ਦੇ ਨਾ ਹੀ ਆਵੇ। ਪਰ ਇਹ ਸ਼ਰੇਆਮ ਅਸਤੀਫਾ ਮੰਗੀ ਜਾਂਦੀ, ਕਿਹੜੇ ਮੂੰਹ ਨਾਲ ਅਸਤੀਫਾ ਮੰਗਦੀ ਆ? ਹਾਲਾਂ ਉੱਤੇ ਕੋਈ ਦੋਸ਼ ਤਾਂ ਤੈਅ ਹੋਏ ਨਹੀਂ। ਅਗਲੀ ਤੀਸਰੀ ਮੇਰੀ ਗੱਲ ਹੈ ਖਹਿਰੇ ਦੀ। ਖਹਿਰਾ ਸਾਹਿਬ ਇੰਨੀ ਓਪਨ ਜਿਹੜੀ ਆ ਗੱਲ ਉਹ ਨਹੀਂ ਮਤਲਬ ਉਹਨਾਂ ਨੂੰ ਕਰਨੀ ਚਾਹੀਦੀ ਵੀ ਮੈਂ ਸਿਆਸਤ ਤੋਂ ਸੰਨਿਆਸ ਲੈ ਲਵਾਂਗਾ ਜੇ ਮੇਰੇ ਤੇ ਕੋਈ ਦੋਸ਼ ਸਿੱਧ ਹੋ ਜੂ। ਇਹ ਗੱਲ ਨਹੀਂ ਇਹਨਾਂ ਨੂੰ ਕਰਨੀ ਚਾਹੀਦੀ। ਉਹ ਇਸ ਕਰਕੇ ਵੀ ਜੱਜ ਵੀ ਅੱਜ ਕੱਲ੍ਹ ਖਰੀਦੇ ਜਾਂਦੇ ਆ। ਹੁਣ ਉਹਨਾਂ ਦੇ ਕੇਸ ਦੇ ਵਿੱਚ ਆਪਾਂ ਵੇਖ ਹੀ ਲਿਆ। ਬਾਕੀ CBI ਵੀ ਦੁੱਧ ਧੋਤੀ ਨਹੀਂ, ਨਸਲਕੁਸ਼ੀ ਦੇ ਮਾਮਲੇ ਦੇ ਵਿੱਚ ਆਪਾਂ ਚੰਗੀ ਤਰ੍ਹਾਂ ਦੇਖ ਲਿਆ ਵੀ ਉਹ ਇੱਕ ਪੱਖ ਦਾ CBI ਵਾਲੇ ਸਾਥ ਦਿੰਦੇ ਆ। ਜਵਾਹਰ ਲਾਲ ਨਹਿਰੂ ਦਾ ਜਦੋਂ ਆਪਣੇ ਭਾਈ ਸਾਹਿਬ ਭਾਈ ਕਪੂਰ ਸਿੰਘ ਦਾ ਸੀ ਕੇਸ, ਉਦੋਂ ਜਵਾਹਰ ਲਾਲ ਨਹਿਰੂ ਦੇ ਜੱਜ ਸਾਰੇ ਅੰਡਰ ਪ੍ਰੈਸ਼ਰ ਸੀ, ਤੇ ਉਹ ਜੋ ਜਵਾਹਰ ਲਾਲ ਨਹਿਰੂ ਕਹਿੰਦਾ ਸੀ ਉਹ ਕਰਦੇ ਸੀ ਜੱਜ। ਇਹੋ ਜਿਹਾ ਓਪਨ ਇਹਨਾਂ ਨੂੰ ਸਵਾਲ ਨਹੀਂ ਖਹਿਰਾ ਸਾਹਿਬ ਨੂੰ ਕਰਨਾ ਚਾਹੀਦਾ ਮੈਂ ਸਿਆਸਤ ਤੋਂ ਸੰਨਿਆਸ ਲੈ ਲਊਂਗਾ। ਆਪਦਾ ਕੇਸ ਇਹਨਾਂ ਨੂੰ ਭੁਗਤਣਾ ਚਾਹੀਦਾ, ਜੋ ਵੀ ਆਵੇ ਨਤੀਜਾ ਉਹਦੇ ਖਿੜੇ ਮੱਥੇ ਸਵੀਕਾਰ ਕਰਨਾ ਚਾਹੀਦਾ, ਪਰ ਆਪਦਾ ਕੇਸ ਇਮਾਨਦਾਰੀ ਨਾਲ ਭੁਗਤਣ। ਇਮਾਨਦਾਰ ਵੀ ਜੱਜ ਹੈਗੇ ਆ ਵਿੱਚ ਜੀ, ਇਹਦੇ ਤੇ ਥੋੜੀ ਜਿਹੀ ਟਿੱਪਣੀ ਕਰੋ। ਥੈਂਕ ਯੂ।
ਦੇਖੋ ਜਗੀਰ ਕੌਰ ਹੋਰਾਂ ਨੂੰ ਮੌਕਾ ਹੀ ਮਸਾਂ ਜਿਹੜਾ ਜੀ ਉਹ ਮਿਲਿਆ। ਉਹਨਾਂ ਨੂੰ ਇਉਂ ਲੱਗਦਾ ਕਿ ਇਸ ਮਾਮਲੇ ਦੇ ਉੱਤੇ ਉਹ ਜਿੰਨਾ ਰੌਲਾ ਪਾਉਣਗੇ ਉਹਨਾਂ ਅਕਾਲੀ ਦਲ ਦੀ ਪ੍ਰਧਾਨ ਜਿਹੜੇ ਨੇ ਉਹਨਾਂ ਦੀ ਨਿਗਾਹ 'ਚ ਆਉਣਗੇ ਤੇ ਇਹਦੇ ਰਾਹੀਂ ਉਹ ਜਿਹੜਾ ਜੀ ਵਾਇਆ ਜਾ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨਗੀ ਜਿਹੜਾ ਜੀ ਉਹ ਹਾਸਲ ਕਰ ਸਕਦੇ ਆ। ਤੋ ਇਹ ਇਸ ਕਰਕੇ ਜਿਹੜਾ ਜੀ ਉਹ ਜ਼ਿਆਦਾ ਕਰ ਰਹੇ ਆ, ਕਿਉਂਕਿ ਸੁਖਪਾਲ ਸਿੰਘ ਖਹਿਰਾ ਹੋਰੀ ਪਿਛਲੇ ਸਮੇਂ ਦੇ ਦੌਰਾਨ ਉਹਨਾਂ ਨੂੰ ਘੇਰਦੇ ਰਹੇ ਆ। ਉਹ ਰਵਾਇਤੀ ਸਿਆਸੀ ਵਿਰੋਧੀ ਆ, ਜਿਹਦੇ ਕਰਕੇ ਜਿਹੜਾ ਜੀ ਉਹ ਘੇਰ ਰਹੇ ਆ। ਬਾਕੀ ਖਹਿਰਾ ਸਾਹਿਬ ਜਾਣਨ ਜੀ ਕਿ ਇਸ ਮਸਲੇ ਦੇ ਉੱਤੇ ਉਹਨਾਂ ਨੇ ਕੀ ਕੁਝ ਜਿਹੜਾ ਜੀ ਉਹ ਕਰਨਾ, ਕਿਵੇਂ ਜਿਹੜਾ ਉਹਨਾਂ ਨੇ ਕਰਨਾ। ਇੱਕ ਗੱਲ ਜ਼ਰੂਰ ਹੈ ਜੀ, ਉਹਨਾਂ ਦੇ ਹਮਾਇਤੀ ਵੀ ਬਹੁਤ ਸਾਰੇ ਜਿਹੜੇ ਉਹ ਸੁਣ ਰਹੇ ਹੋਣਗੇ ਕਿ ਉਹ ਬਹੁਤ ਜ਼ਿਆਦਾ ਜਿਹੜਾ ਜੀ ਐਕਸਾਈਟ ਹੋ ਕੇ ਬਿਆਨਬਾਜ਼ੀ ਜਿਹੜੀ ਆ ਉਹ ਕਰ ਰਹੇ ਆ। ਔਰ ਖਾਸ ਤੌਰ ਦੇ ਉੱਤੇ ਜਿਹੜਾ ਫੇਸਬੁੱਕ ਦੇ ਉੱਤੇ ਲਾਈਵ ਹੋਣਾ, ਹਰ ਗੱਲ ਦੇ ਵਾਸਤੇ ਜਿਹੜਾ ਜੀ ਉਹ ਲਾਈਵ ਹੋਣਾ, ਮੈਨੂੰ ਲੱਗਦਾ ਹੈ ਕਿ ਇਹ ਕਿਤੇ ਨਾ ਕਿਤੇ ਉਹਨਾਂ ਦੇ ਵਾਸਤੇ ਕੋਈ ਮੁਸ਼ਕਲ ਜਿਹੜੀ ਆ ਉਹ ਨਾ ਖੜੀ ਕਰ ਦੇਵੇ। ਉਹਨਾਂ ਨੂੰ ਮੈਚੋਰ ਨੇ, ਏਦਾਂ ਦੀ ਕੋਈ ਗੱਲ ਨਹੀਂ ਹੈ ਕਿ ਉਹ ਮੈਚੋਰ ਨੇਗੇ। ਦੇਰ ਹੋ ਗਈ ਉਹਨਾਂ ਨੂੰ ਸਿਆਸਤ ਦੇ ਵਿੱਚ, ਕਾਫੀ ਸਮਾਂ ਹੋ ਗਿਆ ਲਗਾਤਾਰ। ਜੇ ਆਪਾਂ ਪਿਛਲੇ ਕਾਂਗਰਸ ਦੀ ਮਾਫ਼ ਕਰਨਾ ਅਕਾਲੀ ਦਲ ਦੀ ਜਦੋਂ ਸਰਕਾਰ ਸੀਗੀ, ਜਦੋਂ ਕਾਂਗਰਸ ਦੇ ਵਿੱਚ ਸੀਗੇ ਤਾਂ ਉਦੋਂ ਜਿਹੜਾ ਵਿਰੋਧੀ ਧਿਰ ਦਾ ਰੋਲ ਵੀ ਉਹ ਇਕੱਲੇ ਨਿਭਾਉਂਦੇ ਰਹੇ। ਗੱਲ ਦੇ ਉੱਤੇ ਜਿਹੜਾ ਵੀ ਉਹ ਘੇਰਦੇ ਰਹੇ ਸਰਕਾਰਾਂ ਨੂੰ, ਬੇਸ਼ੱਕ ਉਹ ਈਮੇਲ ਦੇ ਰਾਹੀਂ ਜਾਂ ਵੀਡੀਓਜ਼ ਦੇ ਰੂਪ ਦੇ ਵਿੱਚ ਜਿਹੜਾ ਉਹ ਘੇਰਦੇ ਰਹੇ। ਇਸ ਕਰਕੇ ਉਹਨਾਂ ਦੇ ਸਿਆਸੀ ਵਿਰੋਧੀ ਤਾਂ ਬਹੁਤ ਸਾਰੇ ਹੈਗੇ ਆ ਨਾ ਜੀ। ਫਿਰ ਜਦੋਂ ਮੌਕਾ ਮਿਲਦਾ ਫਿਰ ਸਿਆਸਤ ਦੇ ਵਿੱਚ ਤੁਹਾਨੂੰ ਪਤਾ ਹੈ ਕੌਣ ਜਿਹੜਾ ਵੀ ਉਹ ਛੱਡਦਾ ਇਸ ਮੌਕੇ ਨੂੰ। ਔਰ ਖਾਸ ਤੌਰ ਦੇ ਉੱਤੇ ਉਹ ਵੀ ਜਦੋਂ ਇਹ ਲੱਗਦਾ ਹੋਵੇ ਕਿ ਇਸ ਵਿਰੋਧ ਦੇ ਕਰਕੇ ਕੁਝ ਵੱਡਾ ਗੇਨ ਕੀਤਾ ਜਾ ਸਕਦਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਖਾਸ ਤੌਰ ਜੀ ਤੇ ਅੱਗੇ ਸਾਡੇ ਨਾਲ ਜੁੜੇ ਨੇ ਪੌਲ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਖਹਿਰੇ ਵਾਲੀ ਗੱਲ ਜਸਟਿਸ ਨੂੰ ਬਾਏ ਜਾ ਰਿਹਾ ਨੇ, ਇਹਦਾ ਮਤਲਬ ਮੇਰਾ ਖਿਆਲ ਸੇਲ ਤੇ ਸਾਰਾ ਕੁਝ ਛੀਟ ਗਿਆ ਵੀ ਜਿਹੜਾ ਬੀਬੀਰ ਕੌਰ ਦੇ ਵੀ ਫਿਰ ਕੇਸ ਦੇ ਵਿੱਚ ਇਹ ਜਸਟਿਸ ਨੂੰ ਬਾਏ ਕੀਤਾ ਗਿਆ। ਬਹੁਤ ਬੜੀਆਂ ਪਾਵਰਾਂ ਜਿਹੜੀ ਧਾਰਮਿਕ ਸਟੈਬਲਿਸ਼ ਗਵਾਹ ਪੇਸ਼, ਜਿਹਨਾਂ ਗਵਾਹ ਚਾਹੀਦੀ ਜਾਂ ਕੋਈ ਐਵੀਡੈਂਸ ਚਾਹੀਦੀ ਕਲੀਅਰ ਹੋ ਗਿਆ, ਫਿਰ ਇਹਨਾਂ ਦੇ ਗਵਾਹ ਦੀ ਸਾਜ਼ਿਸ਼ਾਂ ਸਾਰੇ ਵਲਨਰੇਬਲ ਜਾਂ ਇਹਦਾ ਕੁਝ ਹੋ ਸਕਦਾ ਜੀ। ਥੈਂਕ ਯੂ। ਨਹੀਂ ਦੇਖੋ, ਇਸ ਤਰ੍ਹਾਂ ਹੈ ਕਿ ਉਹ ਬਚ ਕੇ ਤਾਂ ਨਿਕਲੇ ਨੇ ਨਾ ਇੱਕ ਕੇਸ ਦੇ ਵਿੱਚ। ਇਹ ਨਹੀਂ ਹੁਣ ਪਤਾ ਕਿ ਗਵਾਹੀਆਂ ਜਿਹੜੀਆਂ ਦੀ ਉਹ ਕਿੰਨੀਆਂ ਜਿਹੜੀਆਂ ਉਹ ਗਲਤ ਭੁਗਤੀਆਂ ਦਾ ਜਿਹੜਾ ਉਹ ਕੀ ਹੋਇਆ। ਜਿਹਦੇ 'ਚ ਸਜ਼ਾ ਹੋਈ ਆ ਉਹ ਗਰਭਪਾਤ ਵਾਲੇ ਮਾਮਲੇ ਦੇ ਵਿੱਚ ਉਹਨਾਂ ਨੂੰ ਸਜ਼ਾ ਜਿਹੜੀ ਹੋਈ ਸੀ ਕਿ ਉਹਨਾਂ ਦੀ ਮਿਲੀ ਭੁਗਤ ਦੇ ਨਾਲ ਗਰਭਪਾਤ ਜਿਹੜਾ ਸੀ ਉਹ ਵਿਰੋਧ ਦੇ ਬਾਵਜੂਦ ਕੀਤਾ ਗਿਆ। ਜੇ ਪਾਲ ਜੀ ਦੁਬਾਰਾ ਉਹ ਵੀਡੀਓ ਦੇਖੋ ਜਿਹੜੀ ਬੈਂਸ ਭਰਾਵਾਂ ਨੇ ਪ੍ਰੈਸ ਕਾਨਫਰੰਸ ਕੀਤੀ ਆ ਜਾਂ ਆਡੀਓ ਜਿਹੜੀ ਆ ਉਹ ਤੁਸੀਂ ਸੁਣੋ, ਉਹਦੇ ਮੁਤਾਬਕ ਉਹਨਾਂ ਨੇ ਇਹ ਨਹੀਂ ਕਿਹਾ ਕਿ ਜਸਟਿਸ ਜਿਹੜਾ ਉਹ ਖਰੀਦਿਆ ਗਿਆ ਜਾਂ ਉਹਨੂੰ ਖਰੀਦਣ ਦੀ ਕੋਸ਼ਿਸ਼ ਸੀ। ਉਹਨਾਂ ਨੇ ਇਹਦੇ ਉੱਤੇ ਇਨਕੁਆਇਰੀ ਮੰਗੀ ਆ ਤੇ ਇਹ ਇਨਕੁਆਇਰੀ ਜਿਹੜੀ ਆ ਜੀ ਕੀਤੀ ਜਾਵੇ ਕਿ ਜਿਹੜਾ ਇਹ ਪੈਸਾ 35 ਲੱਖ ਦੀ ਉਹ ਗੱਲ ਕਰਦਾ ਜਿਹੜਾ ਸਾਬਕਾ ਡਿਪਟੀ ਐਡਵੋਕੇਟ ਜਨਰਲ ਆ, ਉਹ ਕਿਹਦੇ ਵਾਸਤੇ ਆਇਆ, ਉਹ ਕਿੱਥੇ ਗਿਆ, ਇਹ ਉਹਨਾਂ ਨੇ ਗੱਲ ਕੀਤੀ ਆ। ਡਾਇਰੈਕਟ ਉਹਨਾਂ ਨੇ ਜਸਟਿਸ ਨੂੰ ਖਰੀਦਣ ਦੀ ਗੱਲ ਨਹੀਂ ਕੀਤੀ। ਇਹਨੂੰ ਜਿਹੜਾ ਵੀ ਉਹ ਇਸ ਤਰੀਕੇ ਨਾਲ ਟਰਨ ਨਾ ਦਿਓ ਜਿਹੜਾ ਕਿ ਉਹਨਾਂ ਦਾ ਰਾਈਟ ਵੀ ਬਣਦਾ। ਜੇ ਉਹਨਾਂ ਦੇ ਸਾਹਮਣੇ ਕੋਈ ਜਿਹੜੀ ਹੈ ਜੀ ਇਹ ਆਈ ਹੈ ਤੇ ਦੇਖੋ ਇਨਵੈਸਟੀਗੇਸ਼ਨ ਤਾਂ ਉਹ ਮੰਗ ਸਕਦੇ ਆ, ਉਹ ਕੋਈ ਫੈਸਲਾ ਨਹੀਂ ਦੇ ਰਹੇ ਕਿ ਇਹ 35 ਲੱਖ ਰੁਪਇਆ ਜਿਹੜਾ ਸੀਗਾ ਕਿਸੇ ਨੂੰ ਦੇ ਦਿੱਤਾ ਗਿਆ। ਇਸ ਤਰ੍ਹਾਂ ਨਹੀਂ ਉਹਨਾਂ ਨੇ ਪ੍ਰੈਸ ਕਾਨਫਰੰਸ ਦੇ ਵਿੱਚ, ਮੈਂ 2 ਵਾਰੀ ਉਹ ਇਸੇ ਕਰਕੇ ਜਿਹੜੀ ਹੈ ਜੀ ਉਹ ਦੇਖੀ ਆ ਜਾਂ ਆਡੀਓ ਵੀ ਜਿਹੜੀ ਉਹ ਹੈਗੀ ਆ, ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਸੁਣ ਸਕਦੇ ਹੋ। ਜਿਹੜੀ ਉਹ ਦੁਬਾਰਾ ਸੁਣ ਕੇ ਫਿਰ ਤੁਹਾਨੂੰ ਇਹ ਲੱਗ ਜੂਗਾ ਜੀ ਇਹ ਇੱਕ ਖਦਸ਼ਾ ਜ਼ਾਹਰ ਕੀਤਾ ਗਿਆ। ਜੇ ਖਦਸ਼ਾ ਹੋਇਆ ਤੇ ਉਹਨਾਂ ਨੇ ਉਹਦੀ ਇਨਕੁਆਇਰੀ ਮੰਗੀ ਹੈ, ਇਨਕੁਆਇਰੀ ਮੰਗਣ ਦਾ ਹੱਕ ਤਾਂ ਉਹਨਾਂ ਨੂੰ ਹੈਗਾ ਜੀ। ਅੱਗੇ ਮਹਿੰਦਰ ਸਿੰਘ ਜੀ। ਹਾਂਜੀ ਭੈਣ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਪੰਨੂ ਸਾਹਿਬ, ਮੇਰਾ ਇੱਕ ਸਵਾਲ ਆ, ਇਹ ਨਰਿੰਦਰ ਮੋਦੀ ਜਾਂ ਬੀਜੇਪੀ ਜਿੱਤੀ ਸੀਗੀ ਭ੍ਰਿਸ਼ਟਾਚਾਰ ਦੇ ਖਿਲਾਫ ਨਾਅਰੇ ਲਾ ਕੇ ਤੇ ਉਹਨਾਂ ਨੂੰ 2014 ਚ ਸਫਲਤਾ ਵੀ ਮਿਲੀ ਆ, ਪਰ ਕੀ ਇਹ ਮੈਨੂੰ ਦੱਸੋ ਜਿਹੜਾ ਬੀਜੇਪੀ ਚ ਆ ਜਾਂਦਾ ਦੁੱਧ ਧੋਤਾ ਹੋ ਜਾਂਦਾ? ਹੁਣ ਇਹਨੇ ਹਿਮਾਚਲ ਚੋਣਾਂ ਵਿੱਚ ਵੀ ਕਿਹਾ ਸੀ ਕਾਂਗਰਸ ਨੂੰ ਸਹਿਯੋਗ ਲੱਗੀ ਹੋਈ ਆ, ਪਰ ਵੀਰ ਭੱਦਰ ਨੂੰ ਤੇ ਉਹਨੂੰ ਨਾਲ ਆਪਣੇ ਮਿਲਾ ਲਿਆ ਇਹਨਾਂ ਨੇ ਤੇ ਉਹ ਮੁਕਲ ਰਾਏ ਜਿਹੜਾ ਤ੍ਰਿਣਮੂਲ ਕਾਂਗਰਸ ਦਾ ਇੰਨਾ ਵੱਡਾ ਚਿੱਟ ਫੰਡ ਵਾਲਾ ਘੁਟਾਲਾ ਉਹਨੇ ਕਰਵਾ ਲਿਆ। ਨਾਰਾਇਣ ਰਾਣੇ ਨੂੰ ਬੀਜੇਪੀ ਜਿਨ੍ਹਾਂ ਨੇ ਕਰਾ ਲਿਆ। ਹੁਣ ਉਦੋਂ ਵੱਧ ਕੇ ਹੱਦ ਹੋਰ ਹੋ ਗਈ, ਜਿਹੜਾ ਗੁਜਰਾਤ ਦਾ ਮੁੱਖ ਮੰਤਰੀ ਆ ਉਹਦੇ ਨਾਲ ਸੰਬੰਧਿਤ ਕੰਪਨੀ ਨੂੰ ਸੇਵੀ ਨੇ 15 ਲੱਖ ਦਾ ਉਹ ਜੁਰਮਾਨਾ ਕੀਤਾ ਆ। ਕੀ ਹੁਣ ਇਹ ਜਿਹੜੇ ਬੀਜੇਪੀ ਚ ਆ ਜਾਂਦੇ ਉਹ ਦੁੱਧ ਧੋਤੇ ਹੋ ਜਾਂਦੇ ਜਾਂ ਦੂਜੀ ਪਾਰਟੀਆਂ ਵਿੱਚ ਚੱਲ ਜਾਂਦੇ ਉਹ ਭ੍ਰਿਸ਼ਟਾਚਾਰ ਹੋ ਜਾਂਦੇ? ਕੀ ਦੱਸੋਗੇ ਇਹਦੇ ਬਾਰੇ ਮੈਨੂੰ? ਥੈਂਕ ਯੂ। ਦੇਖੋ, ਜੋ ਕੁਛ ਸਾਹਮਣੇ ਇਸ ਵੇਲੇ ਸਾਰਾ ਆ ਰਿਹਾ, ਜਿੰਨੀ ਤੇਜ਼ੀ ਦੇ ਨਾਲ ਜਿਹੜਾ ਵੀ ਉਹ ਆ ਰਿਹਾ, ਮੈਨੂੰ ਇਹ ਲੱਗਦਾ ਹੈ ਕਿ ਜਿਹੜਾ 18 ਹੈ ਉਹਦੇ ਵਿੱਚ ਬਹੁਤ ਕੁਛ ਹੋਰ ਜਿਹੜਾ ਉਹ ਸਾਹਮਣੇ ਆਊਗਾ, ਜਿੰਨਾ ਕੁਛ ਦਬਾ ਕੇ ਰੱਖਿਆ ਗਿਆ ਸੀਗਾ ਖਾਸ ਤੌਰ ਦੇ ਉੱਤੇ।
ਕਿ ਕਿਉਂਕਿ ਤੁਹਾਨੂੰ ਪਤਾ ਸਭ ਕੁਝ ਖਰੀਦ ਲਿਆ ਗਿਆ, ਉਹਨੂੰ ਦੱਬ ਦਿੱਤਾ ਗਿਆ, ਸਾਹਮਣੇ ਨਹੀਂ ਆਉਣ ਦਿੱਤਾ ਗਿਆ, ਚਾਹੇ ਉਹ ਮਾਮਲਾ ਅਮਿਤ ਸ਼ਾਹ ਦੇ ਮੁੰਡੇ ਵਾਲਾ ਹੋਵੇ, ਜਿਸ ਮਾਮਲੇ ਦੇ ਵਿੱਚ ਉਹਨੇ ਜਿਹੜਾ ਸੀਗਾ ਹੇਰਾ ਫੇਰੀ ਦੇ ਨਾਲ ਜਿਹੜੇ ਉਹ ਪੈਸੇ ਵਗੈਰਾ ਬਣਾਏ ਉਹ ਹੋਵੇ, ਚਾਹੇ ਜਿਹੜਾ ਜੀ ਹੋਵੇ ਜਿਹੜਾ ਜਸਟਿਸ ਲੋਇਆ ਜਿਨ੍ਹਾਂ ਦੀ ਭੇਦ ਭਰੇ ਢੰਗ ਦੇ ਨਾਲ ਉਹਨਾਂ ਦੀ ਜਿਹੜੀ ਹੈ ਜੀ ਉਹ ਮੌਤ ਹੋਈ ਹੈ। ਤੁਸੀਂ ਦੇਖੋ ਕਿ ਜਿਹੜੇ ਵੀ ਤਰੀਕੇ ਦੇ ਨਾਲ ਇਹ ਦਬਾਏ ਗਏ ਮੁੱਦੇ, ਇਹ ਠੀਕ ਹੈ ਸਮਾਂ ਲੱਗ ਗਿਆ, ਪਰ ਇਹਦੇ ਨਾਲ ਇਹ ਵੀ ਹੋਇਆ ਜੀ ਆ ਤਾਂ ਗਏ ਨਾ ਇਹ ਸਾਹਮਣੇ ਮੁੱਦੇ, ਸਾਹਮਣੇ ਰੋਕੇ ਨਹੀਂ ਜਾ ਸਕੇ। ਹੁਣ ਬੇਸ਼ੱਕ ਇੱਥੇ ਨਹੀਂ ਦਿਖਾਇਆ, ਜਿਹੜੀਆਂ ਅਖਬਾਰਾਂ ਨੇ ਉਹਨਾਂ ਨੇ ਕਵਰ ਨਹੀਂ ਕੀਤਾ ਜਸਟਿਸ ਲੋਇਆ ਵਾਲੀ ਜਿਹੜੀ ਰਿਪੋਰਟ ਹੈ, ਉਹ ਚਾਹੇ ਇੰਗਲਿਸ਼ ਦੀਆਂ ਅਖਬਾਰਾਂ ਨੇ, ਹਿੰਦੀ ਦੀਆਂ ਅਖਬਾਰਾਂ ਨੇ ਜਾਂ ਖੇਤਰੀ ਭਾਸ਼ਾਵਾਂ ਦੀਆਂ ਅਖਬਾਰਾਂ ਨੇ, ਉਹਨਾਂ ਨੇ ਇਹਨੂੰ ਇਸ ਸਟੋਰੀ ਨੂੰ ਚੁੱਕਿਆ ਨਹੀਂ। ਪਰ ਇਹਦਾ ਮਤਲਬ ਇਹ ਨਹੀਂ ਕਿ ਉਹ ਸਟੋਰੀ ਦਬੀ ਚੁੱਕੀਆਂ ਜਾਣਗੀਆਂ ਜੀ। ਇਹ ਬਹੁਤ ਕੁਛ ਜਿਹੜਾ ਜੀ ਉਹ ਸਾਹਮਣੇ ਆਉਣਾ ਹੈ। ਇਹ ਜਿਹੜਾ ਢਾਂਚਾ ਇੱਕ ਬਹੁਤ ਵੱਡਾ ਖੜਾ ਕੀਤਾ ਗਿਆ, ਜਿਹਦੇ ਵਿੱਚ ਉਹ ਲੱਗਦਾ ਸੀਗਾ ਕਿ ਅਸੀਂ ਜਿਹੜਾ ਸ਼ੀਸ਼ੇ ਦੇ ਕਮਰੇ ਦੇ ਵਿੱਚ ਰਹਿੰਦੇ ਆ ਤੇ ਦੂਜਿਆਂ ਦੇ ਉੱਤੇ ਪੱਥਰ ਚਾਹੇ ਉਹ ਮਾਰੀ ਚੱਲੀਏ। ਇਹ ਹੌਲੀ ਹੌਲੀ ਸਹੀ ਇਹ ਚੀਜ਼ਾਂ ਸਾਹਮਣੇ ਆਉਣਗੀਆਂ ਅਗਲੇ ਸਾਲ ਦੇ ਦੌਰਾਨ, ਖਾਸ ਤੌਰ ਦੇ ਉੱਤੇ ਤੁਸੀਂ ਦੇਖੋਗੇ ਬੜੀ ਤੇਜ਼ੀ ਦੇ ਨਾਲ ਬਹੁਤ ਕੁਝ ਸਾਹਮਣੇ ਆਊਗਾ। ਅੱਗੇ ਸਾਡੇ ਨਾਲ ਜੁੜੇ ਨੇ ਜੀ ਰਾਜ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਪੰਨੂ ਸਾਹਿਬ ਪੁੱਛਣਾ ਸੀ, ਜਿਹੜੇ ਜਿਵੇਂ ਜੱਜ ਵਗੈਰਾ ਹੁੰਦੇ ਕਿੱਥੋਂ ਆਉਂਦੇ ਆ, ਕਿਹੜੀ ਦੂਰ, ਇਹ ਕੋਈ ਵਗੈਰਾ ਕੋਈ ਨਹੀਂ ਦੇਖਦੇ। ਜਿਹੜਾ ਕੱਲ ਦਾ ਰੌਲਾ ਪੈਂਦਾ ਕਿਸੇ ਵੀ ਜੱਜ ਦਾ, ਤੇ ਐਂ ਲੋਕਾਂ ਦੇ ਵਿੱਚ ਸਾਡਾ ਕੀ ਪ੍ਰਭਾਵ ਜਾਵੇ ਜੱਜੀ। ਇੱਕ ਜਿਹੜੀ ਗੱਲ ਤੁਸੀਂ ਪੰਜਾਬ ਨਾਲ, ਇਹਦਾ ਜ਼ਿੰਮੇਵਾਰ ਕੌਣ? ਸਰਕਾਰਾਂ ਨਹੀਂ ਹੈ ਜਿਹੜੀਆਂ ਸਿਸਟਮ ਹੀ ਇਹ ਜਿਹਾ ਬਣਾ ਦਿੰਦੀ ਬਾਹਰ ਆਈ। ਇਹਨਾਂ ਨੇ ਕਿਤੇ ਉਸ ਤੋਂ ਬਾਅਦ ਚ ਹੀ ਸਰਕਾਰ ਕਿਵੇਂ ਵੋਟਾਂ ਕਿੱਥੋਂ, ਰਾਜ ਕਿਹਦੇ ਤੇ ਕਰਾਂਗੇ ਜਦ ਕੋਈ ਪੰਜਾਬ ਚ। ਧੰਨਵਾਦ। ਥੈਂਕ ਯੂ ਜੀ। ਵਧੀਆ ਪੁਆਇੰਟ ਆ ਜੀ ਸਾਡਾ, ਇਹ ਕਿਹਦੇ ਉੱਤੇ ਰਾਜ ਜਿਹੜਾ ਜੀ ਕਰਨਗੇ। ਮੈਂ ਇੱਕ ਪਾਰਟੀ ਦੇ ਉੱਤੇ ਗਿਆ ਜੀ ਪਿਛਲੇ ਸ਼ਨੀਚਰਵਾਰ ਨੂੰ, ਇੱਕ ਵਿਆਹ ਸਮਾਗਮ ਸੀਗਾ ਜੀ। ਉੱਥੇ ਇੱਕ ਚੀਜ਼ ਮੈਂ ਜਿਹੜੀ ਉਹਦੇ ਚ ਪਹਿਲੀ ਵਾਰੀ ਇਹ ਨੋਟਿਸ ਕੀਤੀ ਕਿ ਜਿੰਨੇ ਵੀ ਉੱਥੇ ਵੇਟਰ ਸੀਗੇ ਉਹ ਸਾਰੇ ਦੇ ਸਾਰੇ ਨੇਪਾਲੀ ਸੀ, ਕੰਪਲੀਟ 100%। ਭਾਵ ਕਿ ਉਹ ਕਿੰਨੀ ਵੱਡੀ ਗਿਣਤੀ ਦੇ ਵਿੱਚ ਜਿਹੜਾ ਜੀ ਆ ਗਏ। ਭਾਵ ਜਿਹੜੇ ਉੱਥੇ ਮਜ਼ਦੂਰੀ ਪਹਿਲਾਂ ਕਰਦੇ ਸੀਗੇ ਉਹ ਹੈ ਨਹੀਂ। ਸੋ ਇਹ ਮੈਂ ਤਾਂ ਉਸ ਸੰਦਰਭ ਦੇ ਵਿੱਚ ਜਿਹੜੀ ਜੀ ਇਹ ਗੱਲ ਕਹੀ ਸੀਗੀ ਕਿ ਇੱਥੇ ਸਾਰਾ ਕੁਛ ਜਿਹੜਾ ਜੀ ਬਦਲ ਜਾਣਾ ਮੈਨੂੰ ਲੱਗਦਾ ਆਉਂਦੇ ਜਿਹੜੇ ਜੀ ਦਿਨਾਂ ਦੇ ਦੌਰਾਨ। ਜਿੱਥੋਂ ਤੱਕ ਤੁਸੀਂ ਗੱਲ ਕੀਤੀ ਆ ਜਿਹੜਾ ਇਹ ਸਾਰਾ ਕੁਛ ਚੱਲ ਰਿਹਾ, ਆਈ ਥਿੰਕ ਇਹਦੇ ਉੱਤੇ ਕੁਛ ਨਾ ਕੁਛ ਤਾਂ ਜਿਹੜਾ ਜੀ ਉਹ ਲੈਣਗੇ। ਇਉਂ ਨਹੀਂ ਹੈ ਕਿ ਸਾਰੇ ਜੱਜ ਜਿਹੜੇ ਆ ਜੀ ਉਹ ਇੱਕੋ ਜਿਹੇ ਨੇ, ਨਹੀਂ ਏਦਾਂ ਨਹੀਂ ਕੁਛ ਵੀ ਹੈਗਾ। ਜੱਜ ਜਗਦੀਪ ਸਿੰਘ ਹੋਰਾਂ ਦੀ ਤਾਰੀਫ ਵਿਸ਼ਵ ਪੱਧਰ ਦੇ ਉੱਤੇ ਜਿਹੜੀ ਆ ਜੀ ਹੋਈ ਆ, ਨਹੀਂ ਪ੍ਰੈਸ਼ਰ ਨੂੰ ਉਹਨਾਂ ਨੇ ਮੰਨਿਆ, ਕਿਸੇ ਵੀ ਪ੍ਰੈਸ਼ਰ ਨੂੰ। ਜਿਹੜੀਆਂ ਮੂਰਥਲ ਦੀਆਂ ਘਟਨਾਵਾਂ ਹੋਈਆਂ ਉਹਦੀ ਸ਼ਿਕਾਇਤ ਨਹੀਂ ਕਿਸੇ ਨੇ ਕੀਤੀ, ਉਹ ਸੂਓ ਮੋਟੋ ਲਿਆ ਜੀ। ਸੂਓ ਮੋਟੋ ਹੁੰਦਾ ਜਿਹੜਾ ਜਿਹੜੀ ਕੋਈ ਅਦਾਲਤ ਹੈ ਉਹ ਆਪੇ ਆਪਣੇ ਤੌਰ ਦੇ ਉੱਤੇ ਕਿਸੇ ਚੀਜ਼ ਦਾ ਜਿਹੜਾ ਵੀ ਉਹ ਨੋਟਿਸ ਲੈ ਲਵੇ। ਉਹ ਸੂਓ ਮੋਟੋ ਦੇ ਤਹਿਤ ਜਿਹੜੀਆਂ ਜੀ ਇਹ ਕਾਰਵਾਈਆਂ ਹੋਈਆਂ ਔਰ ਖਿੱਚਿਆ ਪਿਆ ਜੀ ਹਰਿਆਣੇ ਦੀ ਸਰਕਾਰ ਨੂੰ, ਇੱਥੇ ਹੀ ਪੰਜਾਬ ਹਰਿਆਣਾ ਹਾਈ ਕੋਰਟ ਨੂੰ ਜਿਹੜਾ ਉਹ ਖਿੱਚਿਆ ਪਿਆ। ਇਹ ਮਾਮਲਾ ਮੈਨੂੰ ਨਹੀਂ ਲੱਗਦਾ ਕਿ ਐਡੀ ਖੇਤੀ ਜਿਹੜਾ ਵੀ ਉਹ ਦਬੂਗਾ, ਪਰ ਤੁਰੰਤ ਜਿਹੜਾ ਜੀ ਏਦਾਂ ਨਹੀਂ ਹੁੰਦਾ ਕਿਉਂਕਿ ਇੱਕ ਪ੍ਰਕਿਰਿਆ ਹੈ। ਉਸ ਪ੍ਰਕਿਰਿਆ ਦੇ ਤਹਿਤ ਹੀ ਸਾਰਾ ਕੁਛ ਜਿਹੜਾ ਜੀ ਉਹ ਹੁੰਦਾ। ਜੇ ਕੱਲ ਆਡੀਓ ਰਿਲੀਜ਼ ਹੋਈ ਹੈ ਤੇ ਆਪਾਂ ਇਹ ਨਹੀਂ ਕਹਿ ਸਕਦੇ ਕਿ ਅੱਜ ਉਹਦੇ ਉੱਤੇ ਕੋਈ ਜਿਹੜਾ ਜੱਜ ਕਿਉਂ ਨਹੀਂ ਬੋਲਿਆ ਜਾਂ ਉਹਦੇ ਉੱਤੇ ਐਕਸ਼ਨ ਹੋਊਗਾ ਜੀ। ਤੇ ਅੱਗੇ ਸਾਡੇ ਨਾਲ ਜੁੜੇ ਨੇ ਬਰਿੰਦਰ ਜੀ। ਹੈਲੋ, ਸਤਿ ਸ਼੍ਰੀ ਅਕਾਲ। ਹਾਂਜੀ ਆਪਣੇ ਪੰਨੂ ਜੀ, ਮੈਂ ਅੱਜ ਖਬਰ ਸੁਣੀ ਸੀ ਕਿ ਇੱਕ ਜਿੱਦਾਂ ਆਪਣੇ ਉਹ ਫਿਲਮ ਪਦਮਾਵਤੀ ਦੀ ਗੱਲ ਚੱਲ ਰਹੀ, ਬਹੁਤ ਦਿਨਾਂ ਤੋਂ ਰੌਲਾ ਚੱਲਦਾ ਕਿ ਉਹ ਬਣਾਉਣ ਲਈ ਵੀ ਪੈਸੇ ਇਹਨਾਂ ਦੇ ਆਈ ਥਿੰਕ ਆਪਣੇ ਬੰਦਿਆਂ ਨੇ ਪੈਸੇ ਪੂਸੇ ਲਾਏ ਆ। ਆਈ ਥਿੰਕ ਅੰਬਾਨੀ ਦਾ ਸ਼ਾਇਦ ਨਾਂ ਚੱਲ ਰਿਹਾ ਸੀ, ਉਹਦੇ ਬਾਰੇ ਕੋਈ ਹੈ ਅਪਡੇਟ ਤੁਹਾਡੇ ਕੋਲ? ਥੈਂਕ ਯੂ ਜੀ। ਦੇਖੋ ਇਹ ਤਾਂ ਨਹੀਂ ਹੈ ਕਿ ਕਿਹਨੇ ਜਿਹੜੇ ਆ ਜੀ ਉਹ ਪੈਸੇ ਇਹਦੇ ਵਿੱਚ ਲਗਾਏ ਆ, ਕਿਉਂਕਿ ਕੁਝ ਚੀਜ਼ਾਂ ਜਿਹੜੀਆਂ ਫਿਲਮਾਂ ਦੇ ਵਿੱਚ ਵੀ ਤੁਹਾਨੂੰ ਪਤਾ ਜੀ ਕਿ ਬੜੀਆਂ ਸਾਰੀਆਂ ਲੁਕਵੀਆਂ ਹੁੰਦੀਆਂ ਨੇ। ਸੋ ਇਹ ਤਾਂ ਦੇਖਾਂਗੇ, ਪਰ ਇੰਨਾ ਜ਼ਰੂਰ ਹੈ ਕਿ ਜਿਹੜੀ ਭਾਰਤੀ ਜਨਤਾ ਪਾਰਟੀ ਹੈ ਜੀ ਉਹ ਬਹੁਤ ਸਾਰੇ ਮੁੱਦੇ ਜਿਹੜੇ ਸੀ ਉਹਨਾਂ ਨੂੰ ਦੱਬਣ ਦੇ ਵਿੱਚ ਸਫਲ ਜ਼ਰੂਰ ਹੋ ਗਈ ਆ। ਪਦਮਾਵਤੀ ਵਾਲੇ ਮਾਮਲੇ ਨੂੰ ਮੈਂ ਇੱਕ ਰਿਪੋਰਟ ਹੋਰ ਪੜ੍ਹ ਰਿਹਾ ਸੀਗਾ ਕਿ ਜਿਹੜੇ ਫਾਈਨੈਂਸ ਮਿਨਿਸਟਰ ਨੇ ਉਹਨਾਂ ਨੇ ਪ੍ਰਧਾਨ ਮੰਤਰੀ ਹੋਰਾਂ ਨੂੰ ਜਿਹੜੀ ਹੈ ਜੀ ਇਹ ਗੱਲ ਆਖੀ ਆ ਕਿ ਇਸ ਫਿਲਮ ਦਾ ਵਿਰੋਧ ਕਰਨਾ ਭਾਰਤੀ ਜਨਤਾ ਪਾਰਟੀ ਦੇ ਉਲਟ ਪੈ ਸਕਦਾ ਜੀ। ਔਰ ਇਹ ਕਿਹਾ ਜਾ ਰਿਹਾ ਕਿ ਆਹ ਥੋੜੀ ਜਿਹੀ ਇੰਤਜ਼ਾਰ ਹੈ ਜਿਹੜੀਆਂ ਗੁਜਰਾਤ ਚੋਣਾਂ ਦੀ, ਤੇ ਉਦੋਂ ਬਾਅਦ ਇਹਨੂੰ ਹਰੀ ਝੰਡੀ ਜਿਹੜੀ ਆ ਉਹ ਮਿਲ ਜੂਗੀ। ਭਾਵ ਕਿ ਇਹ ਜਿਹੜੀ ਰਿਲੀਜ਼ ਹੋ ਜੂਗੀ। ਜਿੰਨਾ ਕਿ ਇਹਨੂੰ ਭਨਾਉਣਾ ਸੀਗਾ ਉਹਨਾਂ ਭਨਾ ਲਿਆ। ਸੋ ਇਹ ਰਾਜਨੀਤੀ ਜਿਹੜੀ ਇਹਨਾਂ ਦੀ ਉਹ ਬਹੁਤ ਕੁਛ ਜਿਹੜਾ ਉਹ ਕਰਦੀ ਆ, ਬਹੁਤ ਕੁਛ ਕਰਾਉਂਦੀ ਆ, ਬਹੁਤ ਕੁਛ ਪਰਦੇ ਦੇ ਉਹਨੇ ਵੀ ਜਿਹੜਾ ਜੀ ਉਹ ਹੁੰਦਾ। ਕਿਉਂਕਿ ਇਹਦੇ ਵਿੱਚ ਜਿਹੜਾ ਸਭ ਤੋਂ ਅਹਿਮ ਗੱਲ ਹੈ ਨਾ ਜੀ, ਆਪਾਂ ਇੱਥੇ ਪੰਜਾਬੀ ਰੇਡੀਓ USA ਤੋਂ ਬਹੁਤ ਵਾਰੀ ਗੱਲ ਕੀਤੀ ਹੈ, ਪਰ ਇੱਥੇ ਉਹ ਗੱਲ ਪਤਾ ਨਹੀਂ ਕਿਉਂ ਨਹੀਂ ਉੱਭਰ ਰਹੀ ਵੀ ਜਦੋਂ ਤੁਸੀਂ ਫਿਲਮ ਦੇਖੀ ਨਹੀਂ ਤਾਂ ਉਦੋਂ ਪਹਿਲਾਂ ਤੁਸੀਂ ਵਿਰੋਧ ਕਿਵੇਂ ਕਰ ਸਕਦੇ ਹੋ?
ਇਹਦੇ ਵਿੱਚ ਈਵਨ ਸੁਪਰੀਮ ਕੋਰਟ ਦਾ ਜਿਹੜਾ ਫੈਸਲਾ ਬੜਾ ਅਹਿਮ ਸੀਗਾ, ਉਹਨੇ ਜਿਹੜੀ ਪਟੀਸ਼ਨ ਪਾਈ ਸੀ ਉਹਦੇ ਰੱਦ ਕਰਤੀ ਤੁਰੰਤ। ਉਹ ਕਹਿੰਦੇ ਅਸੀਂ ਸੈਂਸਰ ਬੋਰਡ ਨੂੰ ਇਹ ਕਿਵੇਂ ਕਹਿ ਦਈਏ ਬਈ ਆਹ ਸੀਨ ਜਿਹੜੇ ਤੁਸੀਂ ਕੱਢ ਦਿਓ। ਔਰ ਜਿਹੜੇ ਇਹ ਕਰਨੀ ਸੈਨਾ ਵਰਗੇ ਅਖੌਤੀ ਜਿਹੜੇ ਲੋਕ ਇਹਦਾ ਵਿਰੋਧ ਕਰੀ ਜਾਂਦੇ ਆ, ਉਹਨਾਂ ਨੇ ਇਹ ਸੀਨ ਕਿੱਥੋਂ ਦੇਖ ਲਏ? ਉਹ ਵੀ ਲੋਕਾਂ ਦੇ ਰਿਲੀਜ਼ ਹੋਣ ਤੋਂ ਪਹਿਲਾਂ। ਈਵਨ ਫਿਲਮ ਜਿਹੜੀ ਸੈਂਸਰ ਬੋਰਡ ਵੱਲੋਂ ਅਜੇ ਤੱਕ ਉਹਨੂੰ ਸਰਟੀਫਿਕੇਟ ਜਿਹੜਾ ਜੀ ਉਹ ਨਹੀਂ ਮਿਲਿਆ, ਉਦੋਂ ਪਹਿਲਾਂ ਹੀ ਇਹ ਵਿਰੋਧ ਕਰੀ ਜਾਂਦੇ। ਉੱਥੋਂ ਜਿਹੜਾ ਜੀ ਇਹ ਲੱਗਦਾ ਕਿ ਇਹ ਇੱਕ ਗਿਣੀ ਮਿੱਥੀ ਜਿਹੜੀ ਗੇਮ ਸੀਗੀ, ਉਹਦੇ ਤਹਿਤ ਵਿਰੋਧ ਜਿਹੜਾ ਜੀ ਉਹ ਕੀਤਾ ਗਿਆ ਤਾਂ ਕਿ ਅਹਿਮ ਜਿਹੜੇ ਇਸ਼ੂਜ਼ ਨੇ ਉਹਨਾਂ ਤੋਂ ਧਿਆਨ ਡਾਈਵਰਟ ਕੀਤਾ ਜਾ ਸਕੇ। ਤੁਸੀਂ ਦੇਖੋ ਇਹਦੇ ਵਿੱਚ ਮੈਂ ਸਮਝਦਾ ਕਿ ਇਹ ਵੀ ਇਹਦੇ ਵਿੱਚ ਕੈਲਕੂਲੇਟ ਨਾਲ ਇਹਦੇ ਇਨਕਲੂਡ ਕਰ ਲੈਣਾ ਚਾਹੀਦਾ ਕਿ ਪਾਰਲੀਮੈਂਟ ਦਾ ਸੈਸ਼ਨ 20 ਨਵੰਬਰ ਤੋਂ ਹੁੰਦਾ, ਜਿਹੜਾ ਆਪਣੇ ਸਰਦ ਰੁੱਤ ਦਾ, ਉਹ ਤਕਰੀਬਨ ਜਿਹੜਾ ਜਿੰਦਰਾ ਹੀ ਲਾਤਾ ਪਾਰਲੀਮੈਂਟ ਨੂੰ। ਉਹ ਹੁਣ ਜਾ ਕੇ ਸ਼ੁਰੂ ਹੋਊਗਾ ਕਦੋਂ? 15 ਨੂੰ। ਕਿਉਂ? 14 ਨੂੰ ਜਿਹੜੀਆਂ ਵੀ ਉਹ ਇਲੈਕਸ਼ਨ ਮੁੱਕ ਜਾਣਗੀਆਂ ਗੁਜਰਾਤ ਦੇ ਵਿੱਚ। ਸੋ ਇਹ ਸਾਰਾ ਕੁਛ ਤਾਣਾ ਬਾਣਾ ਜਿਹੜਾ ਜੀ ਗੁਜਰਾਤ ਦੀਆਂ ਚੋਣਾਂ ਕਿੰਨੀਆਂ ਅਹਿਮ ਹੈ, ਇਹਦੇ ਉੱਤੇ ਸਾਰਾ ਕੁਝ ਇਹ ਹੈ ਵੀ ਇਸੇ ਕਰਕੇ ਸਭ ਕੁਝ ਦਿਖਾਇਆ ਗਿਆ ਕਿ ਅਸਲ ਮੁੱਦੇ ਜਿਹੜੇ ਨੇ ਉਹ ਸਾਹਮਣੇ ਨਾ ਆਉਣ। ਕਿੰਨੀ ਕੁ ਦੇਰ ਉਹ ਮੁੱਦੇ ਜਿਹੜੇ ਉਹ ਦੱਬੇ ਰਹਿੰਦੇ ਆ, ਵੇਖਣ ਵਾਲੀ ਇਹੀ ਗੱਲ ਹੋਊਗੀ। ਦਰਸ਼ਨ ਸਿੰਘ ਜੀ। ਹਾਂਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਪੰਨੂ ਸਾਹਿਬ, ਮੇਰਾ ਸਵਾਲ ਹੈ ਵੀ ਜਿਹੜਾ ਵੀਡੀਓ ਜਾਰੀ ਹੋਈ ਹੈ ਖਹਿਰੇ ਦੀ ਬਾਬਤ, ਕੀ ਇਹ ਤੁਹਾਨੂੰ ਲੱਗਦੀ ਹੈ ਵੀ ਇਹ ਠੀਕ ਹੈ ਜਾਂ ਓਪੋਜੀਸ਼ਨ ਵਾਲੇ ਰੌਲਾ ਪਾ ਰਹੇ ਆ ਵੀ ਇਹ ਗਲਤ ਹੈ ਜਾਂ ਕਿਵੇਂ ਹੈ? ਬਾਕੀ ਇਹਦਾ ਜਿਹੜਾ ਖਹਿਰੇ ਦਾ ਕੇਸ ਆ ਉਹਦੇ ਤੇ ਇਹਦਾ ਕਿੰਨਾ ਕੁ ਅਸਰ ਪਊਗਾ, ਪੈ ਸਕਦਾ ਜਾਂ ਨਹੀਂ ਪੈ ਸਕਦਾ? ਦੂਜਾ ਜਿਹੜਾ ਖਹਿਰਾ CBI ਦੀ ਜਾਂਚ ਮੰਗ ਰਿਹਾ, CBI ਵੀ ਤਾਂ ਭਾਜਪਾ ਦੇ ਅੰਡਰ ਹੈ, ਉਹਦੀ ਬੋਲੀ ਬੋਲੇਗੀ। ਜੇ ਸੁਪਰੀਮ ਕੋਰਟ ਦੇ ਜੱਜ ਤੋਂ ਮੰਗ ਕਰੇ ਕਿਸੇ ਤੋਂ ਵੀ ਫੇਰ ਨਹੀਂ ਠੀਕ ਹੋ ਸਕਦਾ। ਇੱਕ ਨੰਬਰ 2 ਜੀ, ਜਿਹੜਾ ਆਮ ਆਦਮੀ ਪਾਰਟੀ ਦੇ ਫੰਡ ਬਾਰੇ ਰੌਲਾ ਪੈ ਰਿਹਾ, ਉਹ ਦੂਸਰੀਆਂ ਪਾਰਟੀਆਂ ਕਿਹੜਾ ਉਹਦਾ ਸਾਰਾ ਵੇਰਵਾ ਦਿੰਦੀਆਂ ਹੈਗੀਆਂ, ਉਹ ਕੀ ਉਹਨਾਂ ਤੇ ਵੀ ਕੋਈ ਐਕਸ਼ਨ ਇਹ ਕਰਾ ਸਕਦੇ ਆ ਜਾਂ ਨਹੀਂ, ਜਾਂ ਇਹਨੂੰ ਆਮ ਆਦਮੀ ਪਾਰਟੀ ਨੂੰ ਹੀ ਇਹ ਖੁਰਾ ਲਾਉਣਾ ਚਾਹੁੰਦੇ ਆ? ਦੋ ਕੁਐਸਚਨ ਹੈ ਜੀ। ਥੈਂਕ ਯੂ। ਇੱਕ ਤਾਂ ਦੀ ਜਿਹੜਾ ਇਨਕਮ ਟੈਕਸ ਵਿਭਾਗ ਦਾ ਜਿਹੜਾ ਨੋਟਿਸ ਜਾਰੀ ਹੋਇਆ ਉਹਦੀ ਤੁਸੀਂ ਗੱਲ ਕਰ ਰਹੇ ਹੋ, ਉਹਦੇ 'ਚ ਜਿਹੜਾ ਆਮ ਆਦਮੀ ਪਾਰਟੀ ਦੇ ਵੱਲੋਂ ਇਹਦੇ ਉੱਤੇ ਜਿਹੜਾ ਬਿਆਨ ਦਿੱਤਾ ਗਿਆ ਉਹ ਕਾਫੀ ਹੱਦ ਤੱਕ ਤੁਸੀਂ ਇਹ ਕਹਿ ਲਓ ਕਿ ਉਹ ਜਵਾਬ ਹੈ ਕਿ ਜਿਹੜੀਆਂ ਬਾਕੀ ਪਾਰਟੀਆਂ ਉਹਨਾਂ ਤਾਂ ਪਾਰਦਰਸ਼ਤਾ ਹੈ ਨਹੀਂ ਗੀ। ਉਹਨਾਂ ਨੇ ਕਿਹਾ ਕਿ ਅਸੀਂ ਤਾਂ ਇੱਕ ਇੱਕ ਚੀਜ਼ ਜਿਹੜੀ ਆ ਜੀ ਉਹ ਪਾਉਂਦੇ ਆ ਆਨਲਾਈਨ, ਜਿਹੜਾ ਫਿਰ ਵੀ ਉਹਨਾਂ ਨੂੰ ਜਾਣ ਬੁੱਝ ਕੇ ਇਹਦੇ ਵਿੱਚ ਜਿਹੜਾ ਉਹ ਘੜੀਸਿਆ ਜਾ ਰਿਹਾ। ਵੀਡੀਓ ਨਹੀਂ ਜੀ, ਇਹ ਆਡੀਓ ਆ ਜਿਹੜੀ ਜਾਰੀ ਹੋਈ ਆ, ਪਰ ਦਾਅਵਾ ਕੀਤਾ ਗਿਆ ਜਿਹੜੀ ਸੁਖਪਾਲ ਸਿੰਘ ਖਹਿਰਾ ਹੋਰਾਂ ਵਾਲੇ ਮਾਮਲੇ 'ਚ ਕੇਸ ਜਿਹੜੇ ਤੁਸੀਂ ਕਹਿ ਰਹੇ ਹੋ, ਦਾਅਵਾ ਕੀਤਾ ਗਿਆ ਬੈਂਸ ਜਿਹੜੇ ਸਿਮਰਜੀਤ ਸਿੰਘ ਬੈਂਸ ਨੇ, ਉਹਨਾਂ ਨੇ ਕਿ ਸਾਡੇ ਕੋਲੇ ਵੀਡੀਓ ਵੀ ਹੈਗੀ ਹੈ। ਜਿੰਨੀ ਮੇਰੀ ਜਾਣਕਾਰੀ ਹੈ ਇਹ ਜਿਹੜਾ ਇਹਦੇ ਵਿੱਚ ਇੱਕ ਬਰਤਰਫ ਹੋਇਆ ਹੈ ਨਾ ਜੀ ਆਫਿਸਰ, ਇਹ ਉਹਦੇ ਤੋਂ ਜਿਹੜੀ ਆ ਉਹ ਕਰਵਾਈ ਗਈ ਹੈ ਹਿਡਨ ਕੈਮਰੇ ਦੇ ਨਾਲ ਜਿਹੜੀ ਹੈ ਜੀ ਉਹੀ, ਕਿਉਂਕਿ ਹੋ ਸਕਦਾ ਤੀਜਾ ਬੰਦਾ ਉਹਦੇ ਵਿੱਚ ਨਹੀਂ ਜਿਹੜਾ ਹੈਗਾ। ਇਹ ਕਿਉਂ ਕਰਵਾਈ ਗਈ ਆ, ਇਹਦਾ ਕੀ ਰੀਜ਼ਨ ਹੈ ਔਰ ਇਹ ਕਿੰਨਾ ਇਫੈਕਟ ਜਿਹੜਾ ਜੀ ਪਊਗਾ ਸੁਖਪਾਲ ਸਿੰਘ ਖਹਿਰਾ ਹੋਰਾਂ ਵਾਲੇ ਮਾਮਲੇ ਦੇ ਉੱਤੇ, ਮੇਰਾ ਖਿਆਲ ਦੋਨੋਂ ਤਰੀਕੇ ਨਾਲ ਇਹਨੂੰ ਦੇਖਿਆ ਜਾ ਸਕਦਾ। ਜੇ ਤਾਂ ਇਹਦੀ ਜਾਂਚ ਦੀ ਜਿਹੜੀ ਗੱਲ ਹੋ ਜਾਂਦੀ ਹੈ ਤੇ ਇਹ ਜਿਹੜਾ ਪੱਖ ਹੈ ਇਹ ਉਹਨਾਂ ਦੇ ਹੱਕ 'ਚ ਜਾਊਗਾ। ਜੇ ਜਾਂਚ ਦੀ ਗੱਲ ਨਹੀਂ ਹੁੰਦੀ ਇਹ ਉਹਨਾਂ ਦੇ ਵਿਰੋਧ ਦੇ ਵਿੱਚ ਵੀ ਜਿਹੜਾ ਵੀ ਉਹ ਜਾ ਸਕਦਾ ਆ। ਆਡੀਓ ਸਹੀ ਹੈ ਕਿਉਂਕਿ ਇਹ ਗੱਲ ਤਾਂ ਜਿਹੜਾ ਇਹਦੇ ਵਿੱਚ ਡਿਪਟੀ ਐਡਵੋਕੇਟ ਜਨਰਲ ਜਿਹੜਾ ਸਾਬਕਾ ਹੈ ਉਹ ਵੀ ਇਹ ਮੰਨ ਗਿਆ ਜੀ, ਇੱਥੇ ਚੈਨਲਾਂ ਦੇ ਉੱਤੇ ਮੰਨ ਗਿਆ ਕਿ ਮੇਰੀ ਆਵਾਜ਼ ਆ, ਮੇਰੇ ਕੋਲੇ ਫਲਾਨਾ ਬੰਦਾ ਜਿਹੜਾ ਜੀ ਉਹ ਗਰਗ ਉਹ ਆਇਆ ਵੀ ਸੀਗਾ ਔਰ ਸਾਡੀ ਗੱਲ ਵੀ ਹੋਈ ਸੀ, ਪਰ ਮਹਿਜ਼ ਇਹ ਜਿਹੜੀ ਆਮ ਜਿਹੜੀ ਗੱਲ ਸੀ ਉਹਨੇ ਡਿਨਾਈ ਨਹੀਂ ਕੀਤਾ ਕਿ ਇਹ ਮੇਰੀ ਜਿਹੜੀ ਆਵਾਜ਼ ਹੈ। ਉੱਥੋਂ ਤੁਸੀਂ ਇਹ ਲਾ ਸਕਦੇ ਵੀ ਆਡੀਓ ਜਿਹੜੀ ਆ ਉਹ ਸਹੀ ਹੈ, ਪਰ ਸਵਾਲ ਇਹੀ ਹੈ ਜਿਹੜਾ ਉਹ ਵੀ ਉਹਦੇ ਵਿੱਚ ਖੁਲਾਸਾ ਨਹੀਂ ਕਰਦਾ ਕਿ 35 ਲੱਖ ਕਿੱਥੋਂ ਆਇਆ ਤੇ ਕਿਹਨੂੰ ਜਾਣਾ ਸੀਗਾ ਜੀ। ਅੱਗੇ ਸੁਰਿੰਦਰ ਜੀ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ। ਸਤਿ ਸ਼੍ਰੀ ਅਕਾਲ। ਪੰਨੂ ਸਾਹਿਬ, ਮੇਰਾ ਸਵਾਲ ਆ, ਜਿਹੜੇ ਆਮ ਆਦਮੀ ਪਾਰਟੀ ਦੇ ਆਪਣੇ ਪ੍ਰਧਾਨ ਨੇ ਸਰਦਾਰ ਭਗਵੰਤ ਸਿੰਘ ਮਾਨ ਹੋਣੀ, ਉਹ ਖਹਿਰਾ ਦੀ ਪਿੱਠ ਦੇ ਉੱਤੇ ਮੈਨੂੰ ਵੀ ਨਜ਼ਰ ਨਹੀਂ ਆ ਰਹੇ ਰੋਲ ਦੇ ਵਿੱਚ। ਨਾ ਆਪਣੇ ਦੋ ਤਾਂ ਉਹਨਾਂ ਦੇ ਸਸਪੈਂਡ ਨੇ MP ਤੇ ਨਾ ਆਪਣੇ ਕੋਟ ਵਾਲੇ MP ਸਾਧੂ ਸਿੰਘ ਹੋਣੀ, ਜਦਕਿ ਭਗਵੰਤ ਸਿੰਘ ਮਾਨ ਉਹਨਾਂ ਨੂੰ ਪ੍ਰੈਜ਼ੀਡੈਂਟ ਹੋਣ ਦੇ ਨਾਤੇ, ਪ੍ਰਧਾਨ ਹੋਣ ਦੇ ਨਾਤੇ ਪਾਰਟੀ ਦਾ ਸਭ ਤੋਂ ਮੂਹਰੇ ਹੋ ਕੇ ਗੱਲ ਕਰਨੀ ਚਾਹੀਦੀ, ਚਾਹੇ ਗਵਰਨਰ ਕੋਲ ਜਾਣਾ ਚਾਹੇ ਕਿਤੇ ਜਾਣਾ, ਉਹਨਾਂ ਨੂੰ ਨਾਲ ਹੋਣਾ ਚਾਹੀਦਾ। ਇਹਦੇ ਬਾਰੇ ਮਾੜਾ ਬਿਆਨ ਦਿਓ, ਕੱਟਿਓ ਨਾ ਜੀ। ਥੈਂਕ ਯੂ ਜੀ। ਉਹਨਾਂ ਦਾ ਜਿਹੜਾ ਬਿਆਨ ਹੈ ਜਦੋਂ ਇਹ ਮਾਮਲਾ ਉੱਭਰਿਆ ਜਾਂ ਜਦੋਂ ਹਾਈ ਕੋਰਟ ਦੇ ਵਿੱਚ ਜਿਹੜਾ ਵੀ ਉਹ ਗਿਆ ਉਦੋਂ ਉਹਨਾਂ ਦਾ ਬਿਆਨ ਜ਼ਰੂਰ ਆਇਆ ਸੀਗਾ, ਇਹ ਗੱਲ ਠੀਕ ਹੈ। ਉਦੋਂ ਬਾਅਦ ਉਹਨਾਂ ਦਾ ਕਿਸੇ ਕਿਸਮ ਦਾ ਬਿਆਨ ਜਿਹੜਾ ਵੀ ਉਹ ਨਹੀਂ ਆਇਆ ਕਿਉਂਕਿ ਇੱਕ ਪੁਰਾਣੀ ਕਹਾਵਤ ਹੁੰਦੀ ਸੀਗੀ ਛੋਟੇ ਹੁੰਦਿਆਂ, ਚੌਥੀ ਪੰਜਵੀਂ 'ਚ ਇੱਕ ਕਹਾਣੀ ਆਉਂਦੀ ਹੁੰਦੀ ਸੀਗੀ ਕਿ ਇੱਕ ਬਾਬੇ ਨੇ ਲੱਕੜੀਆਂ ਜਿਹੜੀਆਂ ਆਪਣੇ ਨਿਆਣਿਆਂ ਤੋਂ ਮੰਗਾਈਆਂ ਸੀਗੀਆਂ
ਬੰਨ ਤੋਂ ਪਹਿਲਾਂ, ਤੇ ਉਹ ਕਹਿੰਦਾ ਵੀ ਆ ਕੱਲੀ ਲੱਕੜ ਜਿਹੜੀ ਆ ਉਹ ਤੋੜ ਕੇ ਵਿਖਾਓ, ਤੇ ਸਾਰਿਆਂ ਨੇ ਤੋੜਤੀ ਸੀ, ਮੁੜ ਕੇ ਉਹਨੇ ਬੰਨ੍ਹਤੀਆਂ। ਉਹ ਕਹਿੰਦਾ ਹੁਣ ਤੋੜ ਕੇ ਵਿਖਾਓ, ਉਹ ਨਹੀਂ ਸੀ ਟੁੱਟੀਆਂ। ਇਹੋ ਜਿਹੀਆਂ ਜਿਹੜੀਆਂ ਕਹਾਣੀਆਂ ਉਹ ਸਿੱਖਿਆ ਵਾਲੀਆਂ ਹੁੰਦੀਆਂ ਨੇ ਵੀ ਕੱਲੀ ਲੱਕੜ ਜਿਹੜੀ ਆ ਜੀ ਫਿਰ ਟੁੱਟੂਗੀ ਤੇ ਫਿਰ ਸਾਰੇ ਭੁਰ ਜਾਣਗੇ। ਤੋ ਬਜਾਏ ਇਹਦੇ ਕਿ ਯੂਨਾਈਟ ਜਿਹੜਾ ਕਮ ਸੇ ਕਮ ਜਿਹੜਾ ਵਿਰੋਧੀ ਧਿਰ ਆ ਉਹਨੂੰ ਰਹਿਣਾ ਚਾਹੀਦਾ। ਲੈਟ ਡਿਸਾਈਡ ਕੋਰਟ ਕਿ ਕੋਰਟ ਜਿਹੜੀ ਆ ਜੀ ਉਹ ਕੀ ਕਰਦੀ ਹੈ। ਜਿਹੜੀਆਂ ਵਿਰੋਧੀ ਧਿਰਾਂ ਨੇ ਉਹ ਤਾਂ ਨਿਸ਼ਾਨੇ ਦੇ ਉੱਤੇ ਸੁਖਪਾਲ ਸਿੰਘ ਖਹਿਰਾ ਔਰ ਜਾਂ ਜਗੀਰ ਕੌਰ ਉਹਦੀ ਜਿਹੜੇ ਉਹ ਰਾਖੀ ਰਹੇ ਇਸ ਤਰੀਕੇ ਨਾਲ ਜਿਵੇਂ ਉਹ ਸਜ਼ਾ ਯਾਫਤਾ ਹੋਣ, ਉਹਨਾਂ ਨੂੰ ਸਜ਼ਾ ਹੋ ਗਈ ਹੋਵੇ, ਉਹ ਇੱਕ ਸੰਮਨ ਜਿਹੜੇ ਆ ਜੀ ਉਹ ਜਾਰੀ ਹੋਏ ਆ। ਸੋ ਇਹ ਜਿਹੜਾ ਬਿਲਕੁਲ ਵੀ ਸਾਥ ਦੇਣਾ ਚਾਹੀਦਾ ਹੈ, 100% ਉਹਨਾਂ ਦਾ ਸਾਥ ਜਿਹੜਾ ਉਹ ਦੇਣਾ ਚਾਹੀਦਾ ਇਸ ਮਾਮਲੇ ਦੇ ਉੱਤੇ ਕਿ ਕੋਰਟ ਕੀ ਫੈਸਲਾ ਕਰਦੀ ਆ। ਕੋਰਟ ਅਦਾਲਤ ਦੇ ਫੈਸਲੇ ਤੱਕ ਤਾਂ ਤੁਸੀਂ ਜਿਹੜਾ ਵੀ ਉਹ ਟਿਕੋ। ਜੇ ਇਹ ਇਕੱਠੇ ਨਹੀਂ ਹੋਣਗੇ ਤਾਂ ਫਿਰ ਉਹ ਗੱਲ ਜਿਹੜੀ ਕਹਾਣੀ ਵਾਲੀ ਬਾਬੇ ਵਾਲੀ ਉਹੀ ਹੋਊਗੀ ਕਿ ਕੱਲੀ ਲੱਕੜ ਟੁੱਟੂਗੀ ਜੀ। ਤੇ ਅੱਗੇ ਸਾਡੇ ਨਾਲ ਜੁੜੇ ਹੋਏ ਨੇ ਜੀ ਮੋਹਨ ਲਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭਾਈ ਸਾਹਿਬ ਪੰਨੂਗਾ ਜੀ। ਸਤਿ ਸ਼੍ਰੀ ਅਕਾਲ ਹਾਂਜੀ। ਹਾਂਜੀ, ਮੈਂ ਪੁੱਛਣਾ ਮੈਂ ਨਾ ਕਿਸੇ ਚੈਨਲ ਤੇ ਸੁਣੀ ਹੈ ਖਬਰ ਹਰਿਆਣੇ ਦੀ, ਜਾਟ ਭਾਈ ਕੁਛ ਕਰ ਰਹੇ ਨੇ ਗੜਬੜ ਜੀ ਪਿਛਲੀ ਵਾਰੀ, ਕੀ ਸੱਚ ਹੈਗਾ ਜਾਂ ਅਫਵਾਹ ਹੈ? ਥੈਂਕ ਯੂ ਜੀ। ਦੇਖੋ ਐਕਚੁਅਲੀ ਜੀ ਜਿਹੜਾ ਇਹ ਇਹਨਾਂ ਨੇ ਰੱਖਿਆ ਸੀਗਾ ਜੀ ਪਰਸੋਂ, ਜਾਟ ਤੇ ਸੈਣੀ ਭਾਈਚਾਰਾ ਜਿਹੜਾ ਜੀ ਉਹਨਾਂ ਨੇ ਇੱਕ ਵੱਖਰਾ ਵੱਡਾ ਸਮਾਗਮ ਕੀਤਾ, ਜਾਟ ਭਾਈਚਾਰੇ ਨੇ ਵੱਖਰਾ ਜਿਹੜਾ ਜੀ ਉਹ ਸਮਾਗਮ ਕੀਤਾ ਔਰ ਇਹ ਕਿਹਾ ਕਿ ਜਿਹੜਾ ਫੈਸਲਾ ਕੀਤਾ ਗਿਆ ਸੀ ਉਹਨੂੰ ਲਾਗੂ ਕੀਤਾ ਜਾਵੇ, ਜਦੋਂ ਕਿ ਉਹਦੇ ਉੱਤੇ ਅਦਾਲਤੀ ਸਟੇ ਜਿਹੜਾ ਜੀ ਉਹ ਲੱਗਿਆ ਹੋਇਆ। ਮੈਨੂੰ ਪਹਿਲੀ ਆਫ ਈਅਰ ਜਿਹੜਾ ਜੀ ਉਹ ਪੁੱਛ ਰਹੇ ਸੀਗੇ ਕਿਸੇ ਕਿਸਮ ਦਾ ਕੋਈ ਸੜਕ ਦੇ ਉੱਤੇ ਜਿਹੜੀ ਆ ਜੀ ਉਹ ਸਮੱਸਿਆ ਨਹੀਂ ਆ ਬਿਲਕੁਲ ਵੀ ਜਿਹੜਾ ਹਾਈਵੇ ਆਉਂਦਾ, ਕਿਉਂਕਿ ਕੰਸਰਨ ਬਹੁਤੇ ਲੋਕਾਂ ਦਾ ਇਹ ਹੈ ਕਿ ਉਹ ਇਹਨਾਂ ਦਿਨਾਂ ਦੇ ਵਿੱਚ ਇੱਥੇ ਆ ਰਹੇ ਨੇ। ਕਿਸੇ ਕਿਸਮ ਦਾ ਕੁਛ ਨਹੀਂ ਹੈ। ਤੁਸੀਂ ਜੁੜੇ ਰਹਿੰਦੇ ਹੋ ਜਿਹੜਾ ਜੀ ਪੰਜਾਬੀ ਜਿਹੜੀ USA ਦੇ ਨਾਲ, ਤਾਂ ਕੋਈ ਵੀ ਜਿਹੜੀ ਇਸ ਸੰਬੰਧੀ ਖਾਸ ਤੌਰ ਦੇ ਉੱਤੇ ਸੜਕ ਦੇ ਬਾਰੇ ਦੇ ਵਿੱਚ ਇਨਫੋਰਮੇਸ਼ਨ ਹੋਊਗੀ। ਮੈਨੂੰ ਪਤਾ ਇਹਨਾਂ ਦਿਨਾਂ ਦੇ ਵਿੱਚ ਬਹੁਤ ਸਾਰੇ ਜਿਹੜੇ ਵੀ ਪ੍ਰਵਾਸੀ ਉਹ ਪੰਜਾਬ ਨੂੰ ਆਉਂਦੇ ਆ, ਉਸੇ ਵੇਲੇ ਚਾਹੇ ਨਿਊਜ਼ ਬੁਲੇਟਿਨ ਦਾ ਕੋਈ ਸਮਾਂ ਹੋਵੇ ਜਾਂ ਨਾ ਹੋਵੇ, ਉਹ ਜਾਣਕਾਰੀ ਪੰਜਾਬੀ ਰੇਡੀਓ USA ਤੱਕ ਮੈਂ ਸਮਝਦਾ ਮੇਰੀ ਉਹ ਡਿਊਟੀ ਰਹੂਗੀ ਜੀ ਕਿ ਉਸੇ ਵੇਲੇ ਪਹੁੰਚਾਈਏ। ਕੋਈ ਕਿਸੇ ਕਿਸਮ ਦੀ ਸਮੱਸਿਆ ਇਸ ਵੇਲੇ ਨਹੀਂ ਆ ਹਾਈਵੇ ਜੀ। ਬਿਲਕੁਲ, ਥੈਂਕ ਯੂ ਜੀ। ਇਸ ਦਿਨ ਵੀ ਸਵਾਲ ਆਇਆ ਸੀਗਾ। ਅੱਗੇ ਸਾਡੇ ਨਾਲ ਜੁੜੇ ਨੇ ਪ੍ਰਵਿੰਦਰ ਸਿੰਘ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਪਨੂ ਸਾਹਿਬ। ਸਤਿ ਸ਼੍ਰੀ ਅਕਾਲ। ਹਾਂਜੀ ਪਨੂ ਸਾਹਿਬ, ਮੇਰਾ ਸਵਾਲ ਹੈ ਜਿੱਦਾਂ ਕਹਿੰਦੇ ਗੌਰਮੈਂਟ ਦਾ ਖਜ਼ਾਨਾ ਖਾਲੀ ਆ, ਚਲੋ ਪੈਸੇ ਹੈ ਨਹੀਂ, ਜਾਂ ਕਿਸਾਨਾਂ ਦੇ ਜਿਹੜੀਆਂ ਆਪਣੀਆਂ ਮੰਗਾਂ ਵਿੱਚ ਹੀ ਆ ਉਹ ਵੀ, ਤੇ ਪਰ ਮੈਂ ਆਪਣਾ ਪੁੱਛਣਾ ਚਾਹੁੰਦਾ ਤੁਹਾਨੂੰ, ਜਿੱਦਾਂ ਨਹੀਂ ਅਨਾਊਂਸ ਕਰ ਦਿੰਦੇ ਕੋਈ ਹਾਦਸਾ ਵਾਪਰ ਜਾਂਦਾ, ਦੁੱਖ ਭਰਿਆ ਹਾਦਸਾ ਹੁੰਦਾ, ਇਹ ਅਨਾਊਂਸ ਕਰ ਦਿੰਦੇ ਇਹਨੂੰ ਅਸੀਂ 2 ਲੱਖ ਦੇਣਾ, 5 ਲੱਖ ਦੇਣਾ ਜਾਂ ਇੰਨੇ ਲੱਖ ਦੇਣਾ, ਉਹ ਸਿਰਫ ਇੱਕ ਨਾ ਹੀ ਉਹ ਅਨਾਊਂਸ ਹੀ ਕਰਦੇ ਕਿ ਉਹਨਾਂ ਤੱਕ ਪੈਸੇ ਪਹੁੰਚਦੇ ਵੀ ਪਰਿਵਾਰਾਂ ਤੱਕ? ਵਾਹੀ ਇਹਦੇ ਬਾਰੇ ਦੱਸੋ। ਥੈਂਕ ਯੂ ਭੈਣ ਜੀ। ਕੱਟਿਓ ਨਾ। ਜਿਹੜਾ ਤਾਂ ਹੁੰਦਾ ਜੀ ਸੈਂਟਰ ਦਾ ਉਹ ਪ੍ਰਧਾਨ ਮੰਤਰੀ ਰਾਹਤ ਫੰਡ ਹੁੰਦਾ, ਜਿਹੜਾ ਇਹ ਹੁੰਦਾ ਇਹ ਮੁੱਖ ਮੰਤਰੀ ਰਾਹਤ ਫੰਡ ਜਿਹੜਾ ਜੀ ਉਹ ਹੁੰਦਾ, ਇਹ ਐਮਰਜੈਂਸੀ ਦੇ ਵਾਸਤੇ ਜਿਹੜਾ ਉਹ ਰੱਖਿਆ ਜਾਂਦਾ। ਅਕਸਰ ਕਦੀ ਵੈਸੇ ਬਹੁਤ ਘੱਟ ਚਾਂਸ ਹੁੰਦਾ ਕਿ ਉਹ ਪੈਸੇ ਜਿਹੜੇ ਉਹ ਨਾ ਮਿਲਣ, ਕਿਉਂਕਿ ਇਹ ਸੈਪਰੇਟਲੀ ਜਿਹੜਾ ਜੀ ਉਹ ਰੱਖੇ ਜਾਂਦੇ ਨੇ ਫੰਡ, ਇਹਨੂੰ ਯੂਜ਼ ਨਹੀਂ ਕੀਤਾ ਜਾ ਸਕਦਾ ਕਿਸੇ ਹੋਰ ਚੀਜ਼ ਦੇ ਵਾਸਤੇ। ਤੇ ਮੋਸਟਲੀ ਜਿਹੜੇ ਹਾਦਸਿਆਂ ਦੇ ਵਿੱਚ ਜਿਵੇਂ ਮੰਨ ਲਓ ਰੇਲਵੇ 'ਚ ਹੋਇਆ ਤੇ ਉਹ ਸੈਂਟਰ ਦੇ ਅੰਡਰ ਆਉਂਦਾ, ਇਸ ਕਰਕੇ ਉਹ ਪ੍ਰਧਾਨ ਮੰਤਰੀ ਰਾਹਤ ਫੰਡ ਦੇ ਵਿੱਚੋਂ ਜਿਹੜੇ ਉਹ ਦਿੱਤੇ ਜਾਂਦੇ ਆ। ਜਦੋਂ ਸੂਬੇ 'ਚ ਕੋਈ ਘਟਨਾ ਵਾਪਰਦੀ ਆ, ਜਿਵੇਂ ਆਹ ਹਾਦਸਿਆਂ ਦੇ ਵਿੱਚ ਜਿਹੜੇ ਲੋਕਾਂ ਦੀ ਡੈਥ ਹੋਈ ਆ, ਉਹਦੇ ਵਾਸਤੇ ਜਿਹੜਾ ਮੁੱਖ ਮੰਤਰੀ ਹੋਰਾਂ ਨੇ ਐਲਾਨ ਕੀਤਾ, ਜਾਂ ਜਿਹੜੇ ਇੱਥੇ ਮਾਰੇ ਗਏ ਜੀ ਅਗਨੀਕਾਂਡ ਦੇ ਵਿੱਚ, ਇਹ ਮੁੱਖ ਮੰਤਰੀ ਰਾਹਤ ਫੰਡ ਦੇ ਵਿੱਚੋਂ ਜਿਹੜਾ ਜੀ ਉਹ ਆਏ ਆ। ਇਹ ਫੰਡ ਤਕਰੀਬਨ ਹੁੰਦੇ ਆ ਜੀ, ਇਹ ਨਹੀਂ ਹੁੰਦਾ ਏਦਾਂ ਕਿ ਇਹ ਨਾ ਮਿਲਦੇ ਨੇ, ਤਕਰੀਬਨ ਮਿਲਦੇ ਜੀ। ਤੇ ਸਾਡੇ ਨਾਲ ਜੁੜੇ ਨੇ ਹਰਜਿੰਦਰ ਸਿੰਘ ਜੀ। ਮੇਰਾ ਸਵਾਲ ਆ ਜੀ ਪੰਨੂ ਸਾਹਿਬ ਨੂੰ, ਸਵਾਲ ਆਪਣੇ ਚੋਣਾਂ ਆ ਉਹਦਾ ਪਤਾ ਕਰਨਾ, ਜਿਹੜੇ ਮੈਂਬਰ ਆ ਉਹੀ ਵੋਟ ਪਾ ਸਕਦੇ ਆ ਜਾਂ ਕਿ ਬਾਕੀ ਵੀ ਉਹਦਾ ਕੀ ਪ੍ਰੋਸੀਜਰ ਆ? ਜੇ ਹੋਰ ਪੰਜਾਬ ਦੇ ਕਿਸੇ ਨੇ ਵੋਟ ਹੋਵੇ ਤਾਂ ਕਿੰਨੇ ਮੈਂਬਰ ਆ ਜੇ, ਜਾਂ ਕਮੇਟੀ ਦੇ ਉਹ ਜਿਹੜੇ ਉੱਥੇ ਕੰਮ ਕਰਦੇ, ਜਾਂ ਬਾਹਰ ਦੇ ਟੋਟਲ ਕਿੰਨੀ ਕੁ ਵੋਟ ਪੈਣੀ ਆ ਜੀ? ਉਹ ਟੋਟਲ ਆਈਡੀਆ ਉਹਦਾ ਪ੍ਰੋਸੀਜਰ ਬਾਰੇ ਦੱਸਿਓ ਜੀ। ਪ੍ਰੋਸੀਜਰ ਆ ਜੀ ਦੇਖੋ ਦੋ ਨੇ, ਇੱਕ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਚੋਣ, ਤੇ ਸੈਕੰਡਲੀ ਹੈ ਜੀ ਜਿਹੜੀ ਜਨਰਲ ਜਿਹੜੀ ਚੋਣ। ਮੈਂ ਜਨਰਲ ਚੋਣਾਂ ਦੀ ਗੱਲ ਕੀਤੀ ਹੈ ਕਿ ਜਨਰਲ ਚੋਣਾਂ ਜਿਹੜੀਆਂ ਦੀ ਉਹ ਹੋਣ, ਇਹਦੇ ਵਿੱਚ ਇਹਨਾਂ ਨੇ ਵੋਟਰ ਜਿਹੜੇ ਆ ਜੀ ਉਹ ਘਟਾ ਲਏ, ਜਿਹੜੇ ਸਹਿਜਧਾਰੀ ਮਾਮਲਾ ਸੀਗਾ ਉਹਨਾਂ ਦੀਆਂ ਵੋਟ ਪਾਉਣ ਦਾ ਅਧਿਕਾਰ ਜਿਹੜਾ ਜੀ ਉਹ ਖੋ ਕੇ, ਹਾਂ ਇਹ ਵੀ ਮੈਂ ਦੱਸਦਾ ਕਿ ਜਿਹੜੀ ਸਹਿਜਧਾਰੀ ਫੈਡਰੇਸ਼ਨ ਹੈ ਉਹਨੇ ਦੁਬਾਰਾ ਚੈੱਕ ਜਿਹੜਾ ਜੀ ਕਰ ਦਿੱਤਾ ਹੈ ਕਿ ਇਹ ਜਿਹੜਾ ਪਾਰਲੀਮੈਂਟ ਨੇ ਸੋਧ ਦਿੱਤਾ ਕਾਨੂੰਨ, ਇਹ ਗਲਤ ਹੈ ਤੇ ਸੁਪਰੀਮ ਕੋਰਟ ਜਿਹੜੀ ਹੈ ਜੀ ਇਸ ਮਾਮਲੇ ਦੇ ਵਿੱਚ ਦਖਲ ਦੇਵੇ। ਜਿਹੜੀ ਕੱਲ ਨੂੰ ਪ੍ਰਧਾਨ ਦੀ ਚੋਣ ਹੋਣੀ ਆ, ਇਹ ਆਲਰੇਡੀ ਜਿਹੜੇ ਚੁਣੇ ਹੋਏ ਮੈਂਬਰ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ, ਜਿਹਦੇ ਵਿੱਚ ਪੰਜਾਬ
ਤੇ ਹਰਿਆਣੇ ਦੇ ਵਿੱਚੋਂ ਜਿਹੜੇ ਆ ਤੇ ਹਿਮਾਚਲ ਦੇ ਵਿੱਚੋਂ ਜਿਹੜੇ ਆ ਇਹ ਚੁਣੇ ਜਾਂਦੇ ਆ। ਕੁਝ ਜਿਹੜੇ ਆ ਜੀ ਉਹ ਕੋਆਪਟ ਕੀਤੇ ਗਏ ਹੁੰਦੇ ਆ ਜਿਹੜੇ ਮੈਂਬਰ, ਉਹੀ ਇਹਦੇ ਵਿੱਚ ਵੋਟ ਪਾ ਸਕਦੇ ਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮ ਨਹੀਂ ਇਹਦੇ ਵਿੱਚ ਵੋਟ ਪਾ ਸਕਦੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੁਣੇ ਗਏ ਮੈਂਬਰ ਵੋਟ ਪਾ ਸਕਦੇ ਆ। ਜਦੋਂ ਜਨਰਲ ਚੋਣਾਂ ਹੋਣਗੀਆਂ ਉਹਦੇ ਵਿੱਚ ਜਿਹੜੀਆਂ ਵੋਟਰ ਲਿਸਟਾਂ ਨੇ ਉਹਨਾਂ 'ਚ ਸੁਧਾਈ ਕੀਤੀ ਜਾਂਦੀ ਆ। ਉਹ ਫਿਰ ਜਿਹੜਾ ਸਿੱਖ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਆ ਉਹਦੇ ਅੰਦਰ ਵੋਟਾਂ ਪੈਂਦੀਆਂ ਨੇ ਔਰ ਉਹ ਜਿਹੜੀ ਆ ਜੀ ਉਹ ਕਰਦੇ ਨੇ। ਔਰ ਇਹ ਜਿਹੜੀਆਂ ਵੋਟਾਂ ਬੇਸ਼ੱਕ ਸਹਿਜਧਾਰੀਆਂ ਦੀਆਂ ਜਿਹੜੀਆਂ ਜੀ ਉਹ ਕਟਵਾ ਦਿੱਤੀਆਂ ਗਈਆਂ, ਪਰ ਜਿੱਥੋਂ ਦਿਆਲ ਸਿੰਘ ਕੋਲਿਆਂ ਵਾਲੀ ਨੇ ਚੋਣ ਲੜਨੀ ਉੱਥੇ ਰਾਜਸਥਾਨ ਤੋਂ ਲਿਆ ਕੇ ਵੀ ਜਿਹੜੀਆਂ ਸੀਗੀਆਂ ਉਹ ਵੋਟਾਂ ਬਣਾ ਦਿੱਤੀਆਂ ਗਈਆਂ। ਸੋ ਇਹਦੇ ਵਿੱਚ ਵੀ ਬੜਾ ਕੁਝ ਜਿਹੜਾ ਨਹੀਂ ਚੱਲਦਾ। ਪਰ ਜੇ ਤੁਸੀਂ ਕੱਲ੍ਹ ਵਾਲੀ ਚੋਣ ਦੀ ਗੱਲ ਕਰ ਰਹੇ ਹੋ ਤਾਂ ਇਹਦੇ 'ਚ ਸਿਰਫ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਿਹੜੇ ਚੁਣੇ ਹੋਏ ਨੇ ਉਹ ਪਾਰਟੀਸਪੇਟ ਕਰ ਸਕਦੇ ਆ, ਦੂਸਰਾ ਨਹੀਂ ਕੋਈ। ਪਤਾ ਮਨੂੰ ਜੀ ਬਹੁਤ ਬਹੁਤ ਧੰਨਵਾਦ, ਸਤਿ ਸ਼੍ਰੀ ਅਕਾਲ। ਮਿਹਰਬਾਨੀ ਜੀ, ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਤੇ ਜੀ ਸਰੋਤੇ, ਇਸੇ ਦੇ ਨਾਲ ਸਾਡਾ ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ ਆ। ਹੁਣ ਅਗਲੇ ਬੁਲਟਨ ਤੱਕ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।